ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਟੀਵੀ ਏਐਸਪੀ ਦੇ ਉੱਪਰ। ਤੁਸੀਂ ਸਾਨੂੰ ਸੁਣ ਰਹੇ ਹੋ ਰੇਡੀਓ ਵੌਇਸ ਆਫ ਖਾਲਸਾ ਦੇ ਉੱਪਰ। ਤੁਸੀਂ ਟੀਵੀ ਏਐਸਪੀ ਦੇ YouTube ਚੈਨਲ ਰਾਹੀਂ ਵੀ ਸਾਨੂੰ ਸੁਣ ਰਹੇ ਹੋ। ਅਸੀਂ ਲਗਾਤਾਰ ਹਰ ਇੱਕ ਉਸ ਮਸਲੇ ਦੇ ਉੱਤੇ ਆਪ ਜੀ ਦੇ ਸਨਮੁਖ ਰੂਬਰੂ ਹੁੰਦੇ ਆ ਜੋ ਕੌਮ ਦੇ ਲਈ ਅਸੀਂ ਕੌਮੀ ਹਿੱਤ ਤੋਂ ਕਿਸੇ ਵੀ ਉਸ ਮਸਲੇ ਨੂੰ ਜੋ ਭਾਰਤੀ ਹਕੂਮਤ ਦੇ ਵੱਲੋਂ ਚੱਕਿਆ ਜਾਂਦਾ ਹੈ ਜਾਂ ਉਸ ਮੁਲਕ ਦੇ ਵਿੱਚ ਵਰਤਾਂਤ ਕੋਈ ਵੀ ਵਾਪਰਦਾ ਹੈ ਉਸ ਨੂੰ ਅਸੀਂ ਆਪ ਜੀ ਦੇ ਸਨਮੁਖ ਲੈ ਕੇ ਆਉਂਦੇ ਹਾਂ। ਜਦੋਂ ਅੱਜ ਅਸੀਂ ਚਾਈਨਾ ਤੇ ਭਾਰਤ ਦਾ ਕਨਫਲਿਕਟ ਦੇਖਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤ ਦੇ 20 ਫੌਜੀ ਜਿਹੜੇ ਨੇ ਇੱਕ ਝੜਪ ਦੇ ਵਿੱਚ ਸ਼ਹੀਦ ਹੁੰਦੇ ਨੇ ਜਾਂ ਮਾਰੇ ਜਾਂਦੇ ਨੇ, ਉਸ ਤੋਂ ਬਾਅਦ ਲਗਾਤਾਰ ਸਾਡੀ ਇਹ ਗੱਲ ਕਰਨੀ ਜ਼ਰੂਰੀ ਆ, ਸਾਨੂੰ ਇਹ ਗੱਲ ਨੂੰ ਸੋਚਣਾ ਜ਼ਰੂਰੀ ਆ ਕਿ ਉਹ ਕਿਹੜਾ ਇਲਾਕਾ ਹੈ। ਉਹ ਲੱਦਾਖ, ਉਹ ਤਿੱਬਤ ਦਾ ਇਲਾਕਾ ਜਿੱਥੇ ਕਿਤੇ ਖਾਲਸਾਈ ਨਿਸ਼ਾਨ ਜਿਹੜੇ ਨੇ ਉਹ ਝੂਲਦੇ ਰਹੇ ਨੇ। ਅੱਜ ਲਗਾਤਾਰ ਇੱਕ ਗੱਲ ਉੱਠ ਰਹੀ ਆ ਕਿ ਸਿੱਖ ਫੌਜੀਆਂ ਨੂੰ ਉਸ ਤਰਫ ਭੇਜਿਆ ਜਾਵੇ। ਜਦੋਂ ਇੱਕ ਵੇਵ ਬਣਾਈ ਜਾਂਦੀ ਹੈ ਮੁਲਕ ਦੇ ਵਿੱਚ ਭਾਰਤ ਨਾਲ ਦੇਸ਼ ਪ੍ਰੇਮ ਦੀ, ਤਾਂ ਉਸੇ ਹੀ ਵੇਲੇ ਦੂਸਰੇ ਤਰਫ ਜਦੋਂ ਅਸੀਂ ਯੂਪੀ ਵੱਲ ਨੂੰ ਨਿਗਾਹ ਮਾਰਦੇ ਹਾਂ ਤਾਂ ਉੱਥੇ ਸਿੱਖਾਂ ਦੀਆਂ ਦਸਤਾਰਾਂ ਨੂੰ ਜਿਹੜਾ ਆ ਉਹ ਨਾਲਿਆਂ ਦੇ ਵਿੱਚ ਰੋਲਿਆ ਜਾਂਦਾ ਹੈ। ਉੱਥੇ ਸਿੱਖਾਂ ਨੂੰ ਬੇਘਰ ਕੀਤਾ ਜਾਂਦਾ ਹੈ। ਸੋ ਇਹ ਦੋਨੇ ਚੀਜ਼ਾਂ ਲਗਾਤਾਰ ਨਾਲ ਪੈਰਲਲ ਚੱਲਦੀਆਂ ਨੇ। ਇੱਕ ਪਾਸੇ ਸਿੱਖਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਦੂਜੇ ਪਾਸੇ ਸਿੱਖਾਂ ਤੋਂ ਬਿਨਾਂ ਉਸ ਮੁਲਕ ਦੀਆਂ ਜਿਹੜੀਆਂ ਸਰਹੱਦਾਂ ਨੇ ਉਹ ਵੀ ਜਿਹੜੀਆਂ ਉਹ ਸੇਫ ਨਹੀਂ ਹੁੰਦੀਆਂ। ਤੇ ਆਪਾਂ ਅੱਜ ਆਪਣੀ ਗੱਲਬਾਤ ਕਰਨ ਦੇ ਲਈ ਡਾਕਟਰ ਅਮਰਜੀਤ ਸਿੰਘ ਜੀ ਜੋ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਨੇ, ਪੰਥਕ ਕਮੇਟੀ ਦੇ ਸਪੋਕਸਮੈਨ ਰਹੇ ਨੇ, ਅਸੀਂ ਉਹਨਾਂ ਨੂੰ ਟੀਵੀ 84 ਦੇ ਉੱਤੇ ਹਰ ਇੱਕ ਉਸ ਗੰਭੀਰ ਮਸਲੇ ਦੇ ਉੱਤੇ ਆਮ ਹਰ ਇੱਕ ਸਿੱਖ ਜਿਹੜਾ ਸਾਡਾ ਵੀਰ ਭਾਈ ਆ ਉਹਨਾਂ ਨੂੰ ਬੜੀ ਸ਼ਿੱਦਤ ਦੇ ਨਾਲ, ਬੜੇ ਪਿਆਰ ਦੇ ਨਾਲ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਆ। ਆਓ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਜ਼ਿਆਦਾ ਜਾਣਕਾਰੀ ਆਪਾਂ ਉਹਨਾਂ ਦੇ ਕੋਲੋਂ ਹੀ ਇਸ ਮਸਲੇ ਦੇ ਉੱਤੇ ਆਪਾਂ ਲਵਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਟੀਵੀ ਏਐਸਪੀ ਉੱਪਰ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਾਫੀ ਸਿੰਘ ਜੀ, ਤੁਹਾਨੂੰ ਵੀ ਤੇ ਆਪਣਾ ਸਾਂਝਾ ਪੰਜਾਬ ਵੌਇਸ ਆਫ ਖਾਲਸਾ ਸਾਰਿਆਂ ਦੇ ਨਾਲ ਜੁੜੇ ਹੋਏ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਦੋਂ ਅੱਜ ਲੱਦਾਖ ਤਿੱਬਤ ਦੀ ਗੱਲ ਆਉਂਦੀ ਆ ਤੇ ਆਮ ਹੀ ਸਾਡਾ ਧਿਆਨ ਵੀ ਉਸ ਪਿਛੋਕੜ ਵੱਲ ਨੂੰ ਵੀ ਚਲਾ ਜਾਂਦਾ ਹੈ। ਜਦੋਂ ਖਾਲਸਾ ਰਾਜ ਦੇ ਉਹ ਜਰਨੈਲ ਜ਼ੋਰਾਵਰ ਸਿੰਘ ਨੇ ਉਸ ਸਾਰੇ ਇਲਾਕੇ ਦੇ ਉੱਤੇ ਆਪਣੇ ਖਾਲਸਾਈ ਨਿਸ਼ਾਨ ਚਲਾਏ, ਸਿੱਖ ਰਾਜ ਦੇ ਵਿੱਚ ਉਸ ਰਾਜ ਨੂੰ ਜਾਂ ਉਸ ਲੱਦਾਖ ਜਾਂ ਤਿੱਬਤ ਜਾਂ ਬਲਤਿਸਤਾਨ ਦੀ ਗੱਲ ਕਰਦੇ ਆ, ਉਸ ਨੂੰ ਆਪਣੇ ਰਾਜ ਦੇ ਵਿੱਚ ਮਿਲਾਇਆ। ਤੇ ਉਹ ਸਮਾਂ ਸੀ ਜਦੋਂ ਉਹਨਾਂ ਨੇ ਸਾਡਾ ਸਿੱਖ ਰਾਜ ਦਾ ਜਿਹੜਾ ਲੋਹਾ ਜਿਹੜਾ ਹੈ ਉਹ ਮੰਨਿਆ। ਤੇ ਅੱਜ ਉੱਥੇ ਹੀ ਵੇਖਦੇ ਆ ਕਿ ਭਾਰਤੀ ਹਕੂਮਤ ਬੇਬਸ ਹੋਈ ਜਾਪਦੀ ਆ। ਕਿਤੇ ਨਾ ਕਿਤੇ ਦੇਖਦੇ ਆ ਜਿਹੜੇ ਮੋਦੀ ਦੇ ਬਿਆਨ ਨੇ, ਕਿਤੇ ਮੀਡੀਆ ਉਸ ਗੱਲ ਨੂੰ ਬੜਾ ਚੁੱਕਦਾ ਹੈ ਕਿ ਚੀਨ ਜਿਹੜਾ ਆ ਉਹ ਭਾਰਤ ਦੇ ਅੰਦਰ ਆ ਗਿਆ। ਤੇ ਬਾਅਦ ਵਿੱਚ ਜਿਹੜੀ ਇਹਨਾਂ ਦੀ ਸਾਰਿਆਂ ਦੀ ਮੀਟਿੰਗ ਹੋਈ ਆ, ਸਰਬਦਲੀ ਇਹਨਾਂ ਦੀ ਮੀਟਿੰਗ ਹੋਈ, ਪਾਰਟੀ ਆਲ ਪਾਰਟੀ ਮੀਟਿੰਗ, ਉਹਦੇ ਵਿੱਚ ਮੋਦੀ ਵਰਗੇ ਇਸ ਤੋਂ ਮੁੱਕਰ ਜਾਂਦੇ ਆ ਕਿ ਚਾਈਨਾ ਜਿਹੜਾ ਆ ਉਹ ਭਾਰਤ ਦੇ ਵਿੱਚ ਆਇਆ ਹੀ ਨਹੀਂ ਜਾਂ ਭਾਰਤ ਵਿੱਚ ਉਹਨੇ ਕੋਈ ਦਖਲ ਹੀ ਨਹੀਂ ਦਿੱਤਾ। ਤੇ 20 ਜਿਹੜੇ ਨੇ ਉਹ ਸੈਨਿਕ ਜਿਹੜੇ ਆ ਉੱਥੇ ਇਹਨਾਂ ਦੇ ਭਾਰਤ ਦੇ, ਅਸੀਂ ਚਲੋ ਇਹ ਕਹਿੰਦੇ ਆ ਵੀ ਉਹ ਸ਼ਹੀਦ ਹੋ ਗਏ। ਤੇ ਤੁਸੀਂ ਇਹ ਸਾਰੇ ਨੂੰ ਚਾਈਨਾ ਨਾਲ ਤੇ ਭਾਰਤ ਦੇ ਕੰਫਲਿਕਟ ਨੂੰ ਤੁਸੀਂ ਕਿਵੇਂ ਇਹਨੂੰ ਵੇਖਦੇ ਹੋ ਜੀ? ਦੇਖੋ, ਜੋ ਕੁਝ ਪਿਛਲੇ ਲਗਭਗ 2 ਮਹੀਨੇ ਤੋਂ ਹੀ ਚੱਲ ਰਿਹਾ ਹੈ, ਰਾਦਰ ਤਾਂ ਇਹ ਸਾਹਮਣੇ ਆਇਆ ਵੀ ਐਕਟੀਵਿਟੀ ਉਸ ਨਾਰਥ ਈਸਟ ਦੇ ਵਿੱਚ ਲੱਦਾਖ ਦੇ ਸਾਰੇ ਖੇਤਰ ਤੇ ਜਾਂ ਜੇ ਇਹ ਕਹੀਏ ਕਿ ਜਿਹੜੇ 8-9 ਹੌਟ ਸਪੌਟ ਨੇ, ਜਿਹੜਾ 3500 ਕਿਲੋਮੀਟਰ ਬਾਰਡਰ ਚੀਨ ਤੇ ਭਾਰਤ ਦਾ ਲੱਗਦਾ ਹੈ, ਉਹਦੇ ਪਿਛਲੇ 2-2.5 ਮਹੀਨੇ ਤੋਂ ਚੱਲ ਰਿਹਾ ਸੀ। ਲੇਕਿਨ ਜਿਸ ਕਦਰ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਫੇਲਿਅਰ, ਗਰਾਊਂਡ ਦੇ ਉੱਤੇ ਉਹਨਾਂ ਦੀ ਮਿਲਟਰੀ ਦੀ ਫੇਲਿਅਰ, ਉਹਨਾਂ ਦੀ ਪੋਲੀਟੀਕਲ ਵਿਲ ਦੀ ਫੇਲਿਅਰ, ਔਰ ਜਿਵੇਂ ਉਹਨਾਂ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਬਣ ਕੇ ਹਕੂਮਤ ਦਾ ਝੂਠ ਵੇਚਦਾ ਰਿਹਾ, ਪਰੋਸਦਾ ਰਿਹਾ, ਉਹਨਾਂ ਦੀ ਫੇਲਿਅਰ, ਇਹ ਸਾਰੇ ਜਿਹੜੇ ਨੁਕਤੇ ਨੇ ਇਸ ਵਾਰ ਆਮ ਲੋਕਾਂ ਦੇ ਸਾਹਮਣੇ ਵੀ ਆਏ ਨੇ। ਪਰ ਇਹਨਾਂ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਤੁਸੀਂ ਸਿੱਖ ਰਾਜ ਦੀਆਂ ਹੱਦਾਂ ਦੀ ਗੱਲ ਕੀਤੀ, ਤੇ ਮੈਂ ਉਸ ਬਾਰੇ ਜ਼ਰੂਰ ਥੋੜਾ ਜਿਹਾ, ਕਿਉਂਕਿ ਬਹੁਤ ਸਾਰੀ ਡਿਬੇਟਸ ਬਹੁਤ ਸਾਰੀਆਂ ਥਾਵਾਂ ਤੇ ਚੱਲ ਰਹੀਆਂ, ਕੱਚ ਘਰੜ ਜਾਣਕਾਰੀਆਂ ਨੇ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਉਹੀ ਸਿਆਸੀ ਐਂਟੀਟੀ ਜਿਹਨੂੰ ਅਸੀਂ ਅੱਜ ਮੁਲਕ ਜਾਂ ਦੇਸ਼ ਕਹਿੰਦੇ ਆ, ਰਿਆਸਤ ਵੀ ਇਹਨੂੰ ਕਿਹਾ ਜਾਂਦਾ ਸੀ, ਜਾਂ ਜਿਨ੍ਹਾਂ ਦੀਆਂ ਵੀ ਰਿਆਸਤਾਂ ਸੀ, ਉਹਦਾ ਸਭ ਤੋਂ ਇੰਪੋਰਟੈਂਟ ਉਹਦੇ ਸ਼ਹਿਰੀਆਂ ਦੇ ਮਹਿਫੂਜ਼ ਹੋਣਾ ਹੁੰਦਾ ਹੈ ਕਿ ਉਸ ਦੀਆਂ ਸਰਹੱਦਾਂ ਨੂੰ ਤੁਸੀਂ ਕਿਵੇਂ ਮਹਿਫੂਜ਼ ਬਣਾਓ, ਸੇਫ ਬਣਾਓ, ਸੁਰੱਖਿਅਤ ਬਣਾਓ।
ਮਹਾਰਾਜਾ ਜੀ ਰਣਜੀਤ ਸਿੰਘ ਮੈਂ ਸਮਝਦਾ ਵੀ ਜਿਹੜੇ ਤੀਸਰੀ ਜਨਰੇਸ਼ਨ ਦੇ ਰੂਲਰ ਸਨ, ਕਿਉਂਕਿ ਪਹਿਲੀ ਜੀ ਜਨਰੇਸ਼ਨ ਬਹੁਤ ਵਾਰ ਲੜਨ ਭਿੜਨ ਤੇ ਹੁੰਦੀ ਹੈ ਔਰ ਆਪਣੀ ਜੀ ਉਹ ਹੱਦਬੰਦੀ ਕਰਨਾ ਚਾਹੁੰਦੀ ਹੁੰਦੀ ਹੈ ਜਿੰਨੇ ਕੁ ਇਲਾਕੇ ਨੂੰ ਫਤਿਹ ਕਰਦੀ ਹੈ। ਸੋ ਸਰਦਾਰ ਜੀ ਚੜ੍ਹਤ ਸਿੰਘ ਜਿਹੜੇ ਮਿਸ਼ਲ ਸ਼ੁਕਰ ਚੱਕੀਆ ਨੂੰ ਫਾਊਂਡ ਕਰਦੇ ਨੇ, ਉਹਨਾਂ ਦੇ ਬੇਟੇ ਮਹਾਨ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਦੇ ਆ, ਜਿੱਥੇ ਇੱਕ ਫੈਮਿਲੀ ਵਿਜ਼ਨ ਵੀ ਸੀ। ਉੱਥੇ ਅਸੀਂ ਦੇਖਦੇ ਹਾਂ ਕਿ ਸਾਰੀ 18ਵੀਂ ਸਦੀ 'ਚ ਜਿਹੜੀ ਸਿੱਖ ਰਾਜ ਦੇ ਲਈ ਸਟਰਗਲ ਸੀ ਸਿੱਖ ਕੌਮ ਦੀ, ਜਿਹੜੀ ਬਾਬਾ ਹਾਂਜੀ ਬੰਦਾ ਸਿੰਘ ਬਹਾਦਰ ਦੇ ਰਾਜ ਨਾਲ ਸ਼ੁਰੂ ਹੁੰਦੀ ਹੈ, ਫਿਰ 12 ਮਿਸਲਾਂ ਦਾ ਪੀਰੀਅਡ ਅਸੀਂ ਦੇਖਦੇ ਹਾਂ, ਘੱਲੂਘਾਰਿਆਂ ਦੇ ਵੀ ਜੀ ਅਸੀਂ ਉਸ ਲੈਗੇਸੀ ਦੇ ਵੀ ਵਾਰਿਸ ਹੈ। ਔਰ ਉਹ ਫਿਰ ਐਮਰਜ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਫਾਰਮ 'ਚ, ਜਿਹੜੀ ਕਿ ਸਿੱਖ ਸੋਵਰਨਿਟੀ ਦੀ 100 ਸਾਲ ਦੀ ਸਟਰਗਲ ਦੀ ਪੀਕ ਹੈ ਜਾਂ ਉਹਦਾ ਫਰੂਟ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਜੇ ਉਸ ਪੀਰੀਅਡ 'ਚ ਅਸੀਂ ਦੇਖੀਏ, ਜਿਹੜੇ ਚੈਲੰਜਸ ਪੰਜਾਬ ਨੂੰ ਸਨ, ਉਹ ਅੱਜ ਵੀ ਕਿਸੇ ਜੀ ਹੱਦ ਤੱਕ ਉਸ ਸਬ ਕੰਟੀਨੈਂਟ 'ਚ ਨੇ। ਔਰ ਜਦੋਂ ਸਿੱਖਾਂ ਜੀ ਨੇ ਮਤਾ ਕੀਤਾ ਸੀ ਅਕਾਲ ਤਖਤ ਤੇ ਇੱਕ ਸਟੇਜ ਤੇ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਸੋ ਫਿਰ ਅਸੀਂ ਇਹ ਦੇਖੀਏ ਕਿ ਚੈਲੰਜ ਜਿਹੜੇ ਨੇ, ਜਿਹੜੇ ਵਿਜ਼ੀਬਲ ਚੈਲੰਜ ਸੀ, ਉਹ ਦੱਖਣ ਔਰ ਪੱਛਮ ਤੋਂ ਸੀ। ਜ਼ਾਹਰ ਹੈ ਮਰਾਠਿਆਂ ਦੀ ਗੱਲ ਅਸੀਂ ਅੱਗੇ ਵੀ ਕੀਤੀ, ਪੱਛਮ ਦਰਾ ਹਾਂਜੀ ਖੈਬਰ ਹੈ ਜਿੱਥੋਂ ਹਜ਼ਾਰਾਂ ਜੀ ਸਾਲਾਂ ਤੋਂ ਹਮਲੇ ਹੁੰਦੇ ਸਨ। ਲੇਕਿਨ ਇਹਦੇ ਨਾਲ ਜਿਹੜੀ ਨਾਰਥ ਦੀ ਸਰਹੱਦ ਹੈ, ਜਿਹਦੇ ਤੇ ਅੱਜ ਗੱਲਬਾਤ ਸਾਰੇ ਪਾਸੇ ਹੋ ਰਹੀ ਹੈ, ਜੀ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕ੍ਰੈਡਿਟ ਹਿਸਟਰੀ ਨੇ ਕਦੇ ਵੀ ਉਸ ਲੈਵਲ ਤੇ ਨਹੀਂ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੱਛਮ ਦੇ ਵਿੱਚ ਖਾਲਸਾ ਰਾਜ ਦੀ ਸਰਹੱਦ ਦਰਾ ਖੈਬਰ ਜਮਰੌਦ ਦੇ ਉੱਤੇ ਕੇਸਰੀ ਝੰਡਾ ਝੁਲਾ ਕੇ ਸੁਰੱਖਿਅਤ ਕੀਤੀ। ਔਰ ਜੀ ਈਸਟ ਵੱਲ ਉਹ ਜਮਨਾ ਤੱਕ ਆਉਣਾ ਚਾਹੁੰਦਾ ਸੀ, ਲੇਕਿਨ ਬਦਕਿਸਮਤੀ ਨਾਲ ਜਦੋਂ ਆਪਣੇ ਟ੍ਰੇਟਰ ਬਣ ਜਾਣ, ਜਿਹੋ ਜਿਹਾ ਹਾਲ ਅੱਜ ਇਹ ਔਲਾਦ ਆਲਾ ਸਿੰਘ ਦੀ ਕਰ ਰਹੀ ਹੈ, ਕੈਪਟਨ ਅਮਰਿੰਦਰ ਔਰ ਬਾਦਲਾਂ ਦਾ ਸਾਰਾ ਟੋਲਾ ਕਰ ਰਿਹਾ ਹੈ, ਸੋ ਉਹ ਜੀ ਹੱਦਾਂ ਸਾਡੀਆਂ ਸਤਲੁਜ ਤੇ ਸਿਮਟ ਗਈਆਂ। ਕਿਉਂਕਿ ਇਹ ਜਿਹੜਾ ਮਾਲਵਾ ਰਿਆਸਤਾਂ ਦੇ ਪਟਿਆਲਾ ਔਰ ਇਹਨਾਂ ਦੀ ਜਿਹੜੀ ਸਾਰੀ ਨਸਲ ਸੀ, ਉਹ ਅੰਗਰੇਜ਼ਾਂ ਦੀ ਸ਼ਰਨ 'ਚ ਚਲੀ ਗਈ। ਲੇਕਿਨ ਜੀ ਨਾਰਥ ਵੱਲ ਉਸ ਰਾਜ ਦੀਆਂ ਹੱਦਾਂ ਨੂੰ ਸੁਰੱਖਿਅਤ ਕਰਨ ਦੇ ਲਈ 1832-33 ਦੇ ਵਿੱਚ ਖਾਲਸਾ ਫੌਜ ਦੇ ਜਰਨੈਲ ਜੀ ਜ਼ੋਰਾਵਰ ਸਿੰਘ ਉਹ ਜੀ ਲੱਦਾਖ ਦੀ ਐਕਸਪੀਡੀਸ਼ਨ ਕਰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ ਲੱਦਾਖ ਨੂੰ ਹਾਂਜੀ ਜਦੋਂ ਤੁਸੀਂ ਪੁਰਾਣੇ ਪੀਰੀਅਡ 'ਚ ਦੇਖਦੇ ਹੋ ਤੇ ਉਸ ਨੂੰ ਛੋਟਾ ਤਿੱਬਤ ਕਿਹਾ ਜਾਂਦਾ ਹੈ। ਹਾਲਾਂਕਿ ਉਸ ਅੱਛਾ ਜੀ ਵੇਲੇ ਚੀਨੀ ਐਮਪਾਇਰ ਇੱਕ ਕਮਜ਼ੋਰ ਹਾਲਤ ਦੇ ਵਿੱਚ ਦਾਖਲ ਹੋ ਚੁੱਕਾ ਸੀ, ਇਸ ਲਈ ਤਿੱਬਤ ਵੀ ਆਪਣੇ ਆਪ ਦੇ ਵਿੱਚ ਇੱਕ ਸੋਵਰਨ ਹਿੱਸਾ ਸੀ। ਲੱਦਾਖ ਦੇ ਜੀ ਵਿੱਚ ਲੋਕਲ ਰੂਲਰ ਸਨ। ਸੋ ਜ਼ੋਰਾਵਰ ਸਿੰਘ ਦੀ ਕਮਾਂਡ ਥੱਲੇ 1836 ਤੱਕ ਪਹੁੰਚਦੇ ਆ ਅਸੀਂ ਦੇਖਦੇ ਹਾਂ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੀਆਂ ਹੱਦਾਂ ਨਾਰਥ ਦੇ ਵਿੱਚ ਚੀਨ ਤੱਕ ਪਹੁੰਚਾਉਣਾ ਚਾਹੁੰਦੇ ਸਨ। ਔਰ ਉਹਦਾ ਪਹਿਲਾ ਹਾਂਜੀ ਸਟੈਪ ਸੀ ਕਿ ਉਹ ਕਸ਼ਮੀਰ ਵਾਦੀ ਤੋਂ ਹੀ ਲੈ ਕੇ, ਕਿਉਂਕਿ ਉਦੋਂ ਤੱਕ ਕਸ਼ਮੀਰ ਸਿੱਖ ਰਾਜ ਦੇ ਵਿੱਚ ਆਇਆ ਆਲਮੋਸਟ 13-14 ਸਾਲ ਹੋ ਚੁੱਕੇ ਸੀ, ਸੋ ਉਹਨਾਂ ਨੇ ਹਾਂਜੀ ਲੱਦਾਖ ਪਤਾ ਕੀਤਾ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਤਿੱਬਤ, ਜਿਸ ਦੇ ਉੱਤੇ ਚੀਨ ਜੀ ਹਮੇਸ਼ਾ ਆਪਣੀ ਸਾਵਰਨਿਟੀ ਮੰਨਦਾ ਰਿਹਾ, ਲੇਕਿਨ ਤਿੱਬਤ ਦੇ ਆਪਣੇ ਜਿਹੜੇ ਨੇ ਲੋਕਲ ਰੂਲਰ ਵੀ ਰਹੇ। ਔਰ ਫਿਰ ਜੀ ਮਹਾਰਾਜਾ ਰਣਜੀਤ ਸਿੰਘ ਤੇ ਚੜ੍ਹਾਈ ਕਰਨ ਤੋਂ ਬਾਅਦ ਜੀ 1842 ਦੇ ਵਿੱਚ, ਜਦੋਂ ਕਿ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਤਖਤ ਤੇ ਸੀ, ਇਹੀ ਜ਼ੋਰਾਵਰ ਸਿੰਘ ਅੱਗੇ ਵੱਧਦੇ ਨੇ ਔਰ ਜੀ ਤਿੱਬਤ ਲਹਾਸਾ ਤੱਕ ਸਿੱਖ ਫੌਜ ਜਿਹੜੀ ਅੱਜ ਤਿੱਬਤ ਦੀ ਕੈਪੀਟਲ ਹੈ ਪਹੁੰਚਦੀ ਹੈ। ਇੱਕ ਸਟੇਜ ਤੇ ਉਹ ਜੀ ਜਿੱਤਦੇ ਨੇ, ਪਰ ਫਿਰ ਜਦੋਂ ਰਿਟਰੀਟ ਕਰਨ ਲੱਗਦੇ ਨੇ ਮੌਸਮ ਬਦਲ ਜਾਂਦਾ ਹੈ ਔਰ ਉਹਦੇ 'ਚ ਜਨਰਲ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਸ਼ਹੀਦ ਜੀ ਹੋ ਜਾਂਦੇ ਨੇ। ਔਰ ਇੱਕ ਜੀ ਟ੍ਰੀਟੀ, ਮੈਂ ਕਿਉਂਕਿ ਸਮਝਦਾ ਕਿ ਬਹੁਤ ਸਾਰੀ ਜਿਹੜੀ ਡਿਸਕਸ਼ਨ ਚੱਲ ਰਹੀ ਹੈ ਉਹਦੇ ਇਹਦਾ ਮੈਂਸ਼ਨ ਨਹੀਂ ਹੈ, ਔਰ ਮੈਂ ਹਾਂਜੀ ਸਰਦਾਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਫਿਲਾਸਫਰ ਹੋਏ ਨੇ, ਉਹਨਾਂ ਦੀ ਜੀ ਜ਼ਬਾਨੀ ਖੁਦ ਉਹਨਾਂ ਦੀ ਕੋਲ ਬੈਠ ਕੇ ਸੁਣਿਆ ਹੋਇਆ ਕਿ 1842 ਦੇ ਵਿੱਚ ਇੱਕ ਸੰਧੀ, ਜਿਹਨੂੰ ਟ੍ਰੀਟੀ ਅੰਗਰੇਜ਼ੀ 'ਚ ਕਹਿੰਦੇ ਨੇ, ਤਿੰਨ ਹਾਂਜੀ ਤਾਕਤਾਂ ਦੇ ਵਿੱਚ ਸਾਈਨ ਹੋਈ। ਐਮਪਰਰ ਹਾਂਜੀ ਆਫ ਚਾਈਨਾ, ਲਾਮਾ ਆਫ ਤਿੱਬਤ ਔਰ ਸਰਕਾਰੇ ਖਾਲਸਾ ਜੀਓ, ਇਹ ਸਾਡਾ ਅਫੀਸ਼ੀਅਲ ਨਾਮ ਜੀ ਸੀ ਸਾਡੇ ਰਾਜ ਦਾ। ਜੀ ਔਰ ਜੀ 1842 ਦੀ ਇਹ ਟ੍ਰੀਟੀ, ਜਿਹਨੂੰ ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਮੈਂ ਖੁਦ ਨੈਸ਼ਨਲ ਆਰਕਾਈਵਸ ਦਿੱਲੀ ਦੇ ਵਿੱਚ ਦੇਖੀ, ਪਰ ਜਦੋਂ ਉਹਨਾਂ ਨੇ ਰੈਫਰੈਂਸ ਕਰਕੇ ਦੁਬਾਰਾ ਉੱਥੇ ਜਾ ਕੇ ਉਹਦੀ ਕਾਪੀ ਲੈਣੀ ਚਾਹੀ ਤਾਂ ਉੱਥੋਂ ਗਾਇਬ ਕਰ ਦਿੱਤੀ ਗਈ ਸੀ। ਸੋ ਇਹ ਜਿਹੜੀ ਅੱਛਾ ਜੀ 1842 ਦੀ ਟ੍ਰੀਟੀ ਹੈ, ਇਹ ਬੜੀ ਕਰੂਸ਼ਲ ਹੈ। ਜੇ ਅਸੀਂ ਜੀ ਇਹਨੂੰ ਨਹੀਂ ਸਮਝਾਂਗੇ ਤਾਂ ਅੱਜ ਦੇ ਸਿਨੈਰੀਓ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਟ੍ਰੀਟੀ ਦੇ ਥੱਲੇ ਤਿੱਬਤ ਜੀ ਇੱਕ ਬਫਰ ਨੇਸ਼ਨ ਦੇ ਤੌਰ ਤੇ ਮੰਨਿਆ ਗਿਆ ਸੀ,
ਬਿਟਵੀਨ ਜੀ ਸਰਕਾਰੇ ਖਾਲਸਾ ਜੀ ਐਂਡ ਐਮਪਾਇਰ ਆਫ ਚਾਈਨਾ ਔਰ ਐਮਪਰਰ ਆਫ ਚਾਈਨਾ। ਔਰ ਜਦੋਂ ਜੀ 1962 ਦੇ ਵਿੱਚ ਚੀਨ ਨੇ ਲਦਾਖ ਦੇ ਵਿੱਚ ਅਕਸਾਈ ਚਿਨ ਖਾਸ ਤੌਰ ਤੇ ਕੈਪਚਰ ਕੀਤਾ, ਫੁੱਲ ਫਲੈਜਡ ਜੀ ਵਾਰ ਉਹਨਾਂ ਦੀ ਹੋਈ। ਸਰ ਕਪੂਰ ਸਿੰਘ ਜੀ ਮੈਂਬਰ ਪਾਰਲੀਮੈਂਟ ਸਨ ਉਸ ਵੇਲੇ ਦਿੱਲੀ, ਔਰ ਉਹਨਾਂ ਨੇ ਨਹਿਰੂ ਨੂੰ ਸ਼ਰਮ ਦਿੱਤੀ ਕਿ ਤੁਸੀਂ ਜਿਹੜੀ ਟ੍ਰੀਟੀ ਸਿੱਖਾਂ ਨੇ ਸਾਈਨ ਕੀਤੀ ਔਰ ਉਹਦੇ ਥੱਲੇ ਤਿੱਬਤ ਦਾ ਸਟੇਟਸ ਜਿਹੜਾ ਖਰਾਬ ਕਰਨਾ ਹੈ, ਉਹਦੇ ਲਈ ਤੂੰ ਜ਼ਿੰਮੇਵਾਰ ਹੈ। ਸੋ ਇਹ ਇੰਪੋਰਟੈਂਟ ਹੈ ਸਮਝਣਾ। ਔਰ ਹਾਲਾਂ ਪਿਛਲੇ ਦਿਨਾਂ 'ਚ ਇੱਕ ਸੋਰਸ ਨਹੀਂ ਕੋਟ ਕੀਤਾ ਗਿਆ, ਪਰ ਇਹ ਕਿਹਾ ਜੀ ਗਿਆ ਕਿ ਜੀ ਜਦੋਂ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਫੋਰਨ ਮਿਨਿਸਟਰ ਬਣ ਕੇ ਇਹ ਜਿਹੜਾ ਉਹ ਚਾਈਨਾ ਦੇ ਵਿੱਚ ਗਿਆ ਔਰ ਉਹਨਾਂ ਨੇ ਕਲੇਮ ਕੀਤਾ ਇਹਦੇ ਤੇ ਲਦਾਖ ਤੇ ਉਹਨੂੰ ਕਿਹਾ ਗਿਆ ਕਿ ਭਾਈ ਤੁਹਾਡਾ ਤਾਂ ਕੋਈ ਹੱਕ ਹੀ ਨਹੀਂ ਹੈ, ਕਿਉਂਕਿ ਸਾਡੀ ਟ੍ਰੀਟੀ ਜੀ ਜਿਹੜੀ ਆ ਉਹ ਸਰਕਾਰੇ ਖਾਲਸਾ ਖਾਲਸਾ ਨਾਲ ਰਾਜ ਸੀ। ਜੀ ਜਦੋਂ ਉਹ ਜੀ ਹੋਏਗਾ, ਹਾਲਾਂ ਮੈਂ ਇਹਨੂੰ ਕੋਟ ਤਾਂ ਕਰ ਦਿੱਤਾ ਹੈ, ਪਰ ਮੈਨੂੰ ਨਹੀਂ ਪਤਾ ਵੀ ਵਾਜਪਾਈ ਨੇ ਕਿਹਨੂੰ ਇਹ ਗੱਲ ਕਹੀ, ਅੱਗੋਂ ਕਿਹਦੇ ਤੱਕ ਆਇਆ, ਜੀ ਪਰ ਇਹ ਜੀ ਉਹ ਲੇਖ ਜਿਹੜੇ ਅਪੀਅਰ ਹੋਏ ਔਰ ਜਿਹੜੀ ਜੀ ਹਿਸਟੋਰੀਕਲੀ ਟਰੂ ਗੱਲ ਹੈ, ਮੈਂ ਇਸ ਲਈ ਕੋਟ ਕੀਤਾ ਹੈ ਕਿ ਜੇ ਇਹਦਾ ਸੋਰਸ ਵੈਲਿਡ ਹੈ ਤੇ ਇਹ ਜੀ ਬਿਲਕੁਲ ਹਿਸਟੋਰੀਕਲੀ ਕਰੈਕਟ ਹੈ ਕਿ ਇਸ ਖਿੱਤੇ ਦੇ ਉੱਤੇ ਜਿਹੜਾ ਇਹ ਸਾਰਾ ਪਾਰਟ ਸੀ, ਇਹ ਐਜ਼ ਜੀ ਏ ਬਫਰ ਜ਼ੋਨ ਤਿੱਬਤ ਮੰਨਿਆ ਗਿਆ ਸੀ ਔਰ ਇਹ ਸਰਕਾਰੇ ਜੀ ਖਾਲਸਾ ਦੀਆਂ ਹੱਦਾਂ ਜਿਹੜੀਆਂ ਨੇ ਉਹ ਤਿੱਬਤ ਤੱਕ ਸਨ। ਇਹ ਹਿਸਟੋਰੀਕਲੀ ਜੀ ਕਲੀਅਰ ਹੋਣ ਤੋਂ ਬਾਅਦ ਫਿਰ ਅਸੀਂ ਦੂਸਰਾ ਪਾਰਟ ਦੇਖਦੇ ਹਾਂ ਕਿ ਕਿਵੇਂ ਜੀ 1962 ਦੇ ਵਿੱਚ ਹੁਣ ਅੰਗਰੇਜ਼ਾਂ ਨੇ ਜਦੋਂ 1846 ਦੇ ਵਿੱਚ ਪਹਿਲੀ ਸਿੱਖ ਅੰਗਰੇਜ਼ ਜੰਗ ਹੋਈ ਔਰ ਗੱਦਾਰ ਜਿਹਦੇ ਬਾਰੇ ਸਿੱਖ ਹਮੇਸ਼ਾ ਜਾਣਦੇ ਨੇ, ਗੁਲਾਬ ਸਿੰਘ ਜਿਹਦੀ ਔਲਾਦ ਜੀ ਅੱਜ ਵੀ ਕਰਨ ਸਿੰਘ ਦੇ ਰੂਪ ਜਿਹਨੇ ਸ਼ਿਵ ਸੈਨਾ ਬਣਾਈ, ਔਰ ਜਿਵੇਂ ਬੈਕਗ੍ਰਾਉਂਡ ਦੇ ਵਿੱਚ ਯੂਪੀ ਦੇ ਵਿੱਚ ਕੀ ਇੱਕ ਸਿੱਖ ਦੀ ਦਸਤਾਰ ਨਾਲ ਹੋਇਆ ਅਸੀਂ ਦੇਖ ਜੀ ਰਹੇ ਹਾਂ। ਤਾਂ ਫਿਰ ਵੀ ਦੀਆਂ ਜੜ੍ਹਾਂ ਸ਼ਿਵ ਸੈਨਾ ਨੂੰ ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰਧਾਨ ਕਰਨ ਸਿੰਘ, ਜਿਹੜਾ ਕਿ ਚੌਥੀ ਪੰਜਵੀਂ ਜਨਰੇਸ਼ਨ ਉਸ ਟ੍ਰੇਟਰ ਗੁਲਾਬ ਸਿੰਘ ਦੀ ਸੀ, ਜਿਹਨੂੰ ਅੱਛਾ ਜੀ 1844 ਦੀ ਐਂਗਲੋ ਸਿੱਖ ਜੰਗ ਤੋਂ ਬਾਅਦ ਜੰਮੂ ਕਸ਼ਮੀਰ ਦੀ ਇਹ ਸਾਰੀ ਸਟੇਟ ਜਿਹਦੇ ਚ ਲਦਾਖ ਔਰ ਇਹ ਸਾਰਾ ਏਰੀਆ ਜਿਹਦੇ ਚ ਗਲਵਾਨ ਵੈਲੀ ਦਾ ਹੁਣ ਜ਼ਿਕਰ ਹੋ ਰਿਹਾ ਹੈ, ਜਿੱਥੇ ਕਿ ਤਾਜ਼ਾ ਕਨਫਰੰਟੇਸ਼ਨ ਹੋਈ, ਇਹ ਇਨਾਮ ਜੀ ਵਜੋਂ ਦਿੱਤਾ ਗਿਆ। ਲੇਕਿਨ ਫਿਰ ਵੀ ਅੰਗਰੇਜ਼ ਚਾਹੁੰਦੇ ਸੀ ਕਿ ਚਾਈਨਾ ਦੇ ਨਾਲ ਅਸੀਂ ਬਾਰਡਰ ਡਰਾ ਕਰ ਲਈਏ। ਚਾਈਨਾ ਬਹੁਤ ਵੀਕ ਹੋ ਚੁੱਕਾ ਸੀ, ਅੰਗਰੇਜ਼ਾਂ ਨੇ ਹਾਂਜੀ ਉੱਥੇ ਓਪੀਅਮ ਭੇਜ ਕੇ ਓਪੀਅਮ ਵਾਰਸ ਕਈ ਕੁਝ ਕੀਤਾ ਹੋਇਆ ਸੀ। ਅੰਗਰੇਜ਼ਾਂ ਜੀ ਨੇ 4-5 ਵਾਰ ਟਰਾਈ ਕੀਤੀ ਚਾਈਨਾ ਦੇ ਨਾਲ ਕਿ ਇਹ ਜਿਹੜੀ ਹੈ ਲਾਈਨ ਆਫ ਐਕਚੁਅਲ ਕੰਟਰੋਲ ਜਿਹਨੂੰ ਕਿਹਾ ਜਾਂਦਾ ਹੈ, ਇਸ ਦੇ ਉੱਤੇ ਜੀ ਅਸੀਂ ਇੱਕ ਪ੍ਰੋਪਰ ਸੰਧੀ ਕਰੀਏ, ਪਰ ਚਾਈਨਾ ਕਦੇ ਵੀ ਨਹੀਂ ਮੰਨਿਆ। ਮੈਕਮੋਹਨ ਜਿਹੜਾ ਇਹਨਾਂ ਦਾ ਸੈਕਟਰੀ ਆਫ ਸਟੇਟ ਸੀ ਅੰਗਰੇਜ਼ਾਂ ਦਾ, ਇਹ ਸ਼ਾਇਦ ਹਾਂਜੀ 1914 ਜਾਂ 15 ਦੀ ਗੱਲ ਹੋਏਗੀ। ਇਹ ਜਿਹੜੀ ਜੀ ਮੈਕਮੋਹਨ ਲਾਈਨ ਜਿਹਨੂੰ ਅੱਜ ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਨੇ, ਇਹ ਜੀ ਬ੍ਰਿਟਿਸ਼ਰ ਨੇ ਡਰਾ ਕੀਤੀ, ਜਿਹਦੇ ਤੇ ਚੀਨ ਨੇ ਦਸਤਖਤ ਨਹੀਂ ਕੀਤੇ। ਇਹ ਦੂਸਰਾ ਪਾਰਟ ਹਿਸਟਰੀ ਦਾ ਹੈ। ਤੀਸਰਾ ਮੈਂ ਇਹ ਦੱਸ ਦਿਆਂ, ਕਿਉਂਕਿ ਮਾਡਰਨ ਚਾਈਨਾ ਦਾ ਜੇ ਕੋਈ ਫਾਦਰ ਹੈ ਜਿਹਨੇ ਚੀਨ ਨੂੰ ਗੁਲਾਮੀ ਚੋਂ ਕੱਢਿਆ ਹੈ ਔਰ ਦੁਨੀਆ ਦੀ ਪਾਵਰ ਲਿਆ ਕੇ ਖੜਾ ਕੀਤਾ, ਉਹ ਮਾਓਸੇ ਤੁੰਗ ਹੈ। ਔਰ ਮਾਓਸੇ ਤੁੰਗ ਦੀ ਇੱਕ ਬੜੀ ਪਪੂਲਰ ਕੋਟ ਰਹੀ ਹੈ, ਉਹਨੇ ਕਿਹਾ ਵੀ ਨੇਪਾਲ ਚੀਨ ਦੀ ਹਥੇਲੀ ਹੈ, ਔਰ ਨਾ ਤਿੱਬਤ ਚੀਨ ਤਿੱਬ ਦੀ ਹਥੇਲੀ ਹੈ ਔਰ 5 ਉਂਗਲਾਂ ਨੇ ਇਸ ਹੱਥ ਦੀਆਂ, ਉਸ ਦੇ ਵਿੱਚ ਸਿੱਕਮ ਹੈ, ਭੂਟਾਨ ਜੀ ਹੈ, ਨੇਪਾਲ ਜੀ ਹੈ, ਸਾਊਥ ਜੀ ਤਿੱਬਤ ਹੈ ਜਿਹਨੂੰ ਅਰੁਣਾਚਲ ਪ੍ਰਦੇਸ਼ ਇਹ ਕਹਿੰਦੇ ਨੇ, ਔਰ ਲਦਾਖ ਹੈ। ਜੀ ਸੋ ਜ਼ਾਹਰ ਹੈ ਜੀ ਕਿ ਜਿਹੜਾ ਚਾਈਨਾ ਦਾ ਮੁਕੰਮਲ ਮੈਪ ਹੈ, ਹਥੇਲੀ ਉਹਨਾਂ ਨੇ ਜੀ 1959 ਚ ਕਾਬੂ ਕਰ ਲਈ। ਨੇਪਾਲ ਜੀ ਹੁਣ ਪੂਰੀ ਤਰ੍ਹਾਂ ਜੀ ਜਿਹੜਾ ਉਹ ਚੀਨ ਦੇ ਪ੍ਰਭਾਵ ਥੱਲੇ ਚਲਾ ਗਿਆ। ਭੂਟਾਨ ਚ ਜੀ ਅਸੀਂ ਦੇਖਦੇ ਹਾਂ ਕਿ 2017 ਚ ਜਿਹੜਾ ਡੋਕਲਾਮ ਦਾ ਕ੍ਰਾਈਸਿਸ ਹੋਇਆ, ਉਹ ਬਿਲਕੁਲ ਭੂਟਾਨ ਬਾਰਡਰ ਦੇ ਉੱਤੇ, ਕਿਉਂਕਿ ਇੰਡੀਆ ਦਾ ਬਾਰਡਰ ਨਹੀਂ ਲੱਗਦਾ ਡੋਕਲਾਮ ਦੇ ਨਾਲ ਭੂਟਾਨ ਦਾ। ਸੋ ਜੀ ਭੂਟਾਨ ਉਹਨਾਂ ਦੀ ਜ਼ਦ ਚ ਹੈ, ਜਦੋਂ ਮਰਜ਼ੀ ਲੈ ਲੈਣ। ਔਰ ਮੇਰਾ ਇਹ ਆਪਣੀ ਟੇਕ ਹੈ ਕਿ ਇਹ ਜਿਹੜਾ ਚਾਈਨੀਜ਼ 5-6 ਹਜ਼ਾਰ ਸਾਲ ਪੁਰਾਣੀ ਸਿਵਲਾਈਜੇਸ਼ਨ, ਬੜੇ ਕੈਲਕੂਲੇਟਡ ਲੋਕ ਨੇ, ਜਿਹੜਾ ਮੂਵ ਚੀਨ ਨੇ ਕੀਤਾ, ਔਰ ਇਹਨਾਂ ਦੇ ਆਪਣੇ ਐਕਸਪਰਟ ਕਹਿ ਰਹੇ ਨੇ ਕਿ ਉਹ ਜੀ 60 ਸਕੁਅਰ ਕਿਲੋਮੀਟਰ ਉਸ ਬਾਰਡਰ ਜੀ ਦੇ ਅੰਦਰ ਆ ਗਏ। ਔਰ ਉਹਨਾਂ ਨੇ ਇਹ ਜਿਹੜੀ ਗਲਵਾਨ ਵੈਲੀ, ਜਿਹਨੂੰ ਉਹਨਾਂ ਨੇ ਹੁਣ ਪੂਰੀ ਤਰ੍ਹਾਂ ਕੰਟਰੋਲ ਚ ਕਰ ਲਿਆ, ਔਰ ਜਿੱਥੇ ਪੜ੍ਹੰਤ ਹੁੰਦੀ ਹੈ, ਇਹ ਭਾਰਤ ਦੀ ਦਿਲਵਦੀ ਜਿਵੇਂ 62 ਚ ਨਹਿਰੂ ਦੇ ਰਾਹੀਂ ਹੋਈ, ਹੁਣ ਮੋਦੀ ਰਾਹੀਂ ਹੋਈ, ਔਰ ਹੁਣ ਮੋਦੀ ਨੇ ਖੁਦ ਆਲ ਪਾਰਟੀ ਮੀਟਿੰਗ ਨੂੰ ਐਡਰੈਸ ਕਰਦਿਆਂ ਜਿਹੜਾ ਕਿਹਾ ਕਿ ਜੀ ਨਾ ਉਹ ਸਾਡੀ ਹੱਦ ਚ ਆਏ, ਨਾ ਉਹਨਾਂ ਨੇ ਕੋਈ ਚੌਂਕੀ ਲਈ। ਸੋ ਜ਼ਾਹਰ ਹੈ ਜੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਜਿਹਨੂੰ ਚੀਨ ਝਗੜੇ ਵਾਲੀ ਥਾਂ ਮੰਨਦਾ ਹੈ, ਉਹਨਾਂ ਨੇ ਜੀ ਉਹਨੂੰ ਕੈਪਚਰ ਕੀਤਾ। ਔਰ ਇਹਨਾਂ ਦੀ ਜੀ ਫੌਜ ਹੁਣ ਇਹ ਵੀ ਸਾਹਮਣੇ ਆ ਰਿਹਾ ਵੀ 20 ਫੌਜੀ ਇਹਨਾਂ ਦੇ
ਮਾਰੇ ਗਏ, ਜਿਨ੍ਹਾਂ 'ਚ ਇੱਕ ਕਰਨਲ ਸੀ, ਔਰ ਜਿਹੜੇ ਜੀ 10 ਪ੍ਰਿਜ਼ਨਰ ਆਫ ਵਾਰ ਉਹਨਾਂ ਨੇ ਵਾਪਸ ਕੀਤੇ ਨੇ ਕੱਲ, 2 ਦਿਨ ਜੀ ਪਹਿਲਾਂ ਰਾਦਰ, ਜਿਨ੍ਹਾਂ ਦੇ ਜੀ ਵਿੱਚ ਅਗੇਨ 2 ਮੇਜਰ ਲੈਵਲ ਦੇ ਅਫਸਰ, 2 ਕੈਪਟਨ ਲੈਵਲ ਦੇ ਔਰ 6 ਫੌਜੀ। ਔਰ ਜ਼ਖਮੀਆਂ ਦੀ ਗੱਲ ਕਰੀਏ ਤਾਂ ਇਸ ਝੜਪ ਦੇ ਵਿੱਚ 30 ਦੇ ਕਰੀਬ ਸੀਰੀਅਸਲੀ ਵੂਨਡਡ ਨੇ, ਔਰ ਅਦਰਵਾਈਜ਼ 50 ਦੇ ਨੇੜੇ ਤੇੜੇ ਵੈਸੇ ਹਸਪੀਟਲਾਈਜ਼ਡ ਨੇ ਵੂਨਡਡ। ਔਰ ਯਾਦ ਹੋਏ ਵੀ ਇਸ ਤੋਂ ਲਗਭਗ 3 ਹਫ਼ਤੇ ਪਹਿਲਾਂ ਇੱਕ ਹੋਰ ਜੀ ਸਪੌਟ ਦੇ ਉੱਤੇ, ਪੈਂਗੋਂਗ ਸੋ ਦੇ ਉੱਤੇ, ਜਿੱਥੇ ਭਾਰਤੀ ਔਰ ਚੀਨੀ ਫੌਜੀਆਂ ਦੀ ਝੜਪ ਹੋਈ, 92 ਭਾਰਤੀ ਫੌਜੀ ਬੜੀ ਗੰਭੀਰ ਰੂਪ ਚ ਜ਼ਖਮੀ ਹੋਏ, ਜਿਹੜੇ ਲੇਹ ਦੇ ਹਸਪੀਟਲ, ਚੰਡੀ ਮੰਦਰ ਚੰਡੀਗੜ੍ਹ ਦੇ ਹਸਪੀਟਲ ਔਰ ਦਿੱਲੀ ਦੇ ਹਸਪਤਾਲਾਂ 'ਚ ਐਡਮਿਟ ਨੇ। ਸੋ ਕੁੱਲ ਮਿਲਾ ਕੇ ਜੀ ਦੇਖਣਾ ਹੋਏ ਕਿ ਲਗਭਗ 400 ਦੇ ਕਰੀਬ ਕੈਜੂਅਲਟੀਜ਼, ਜਦੋਂ ਫੌਜ ਦੇ ਵਿੱਚ ਕੈਜੂਅਲਟੀ ਲਫ਼ਜ਼ ਵਰਤਿਆ ਜਾਂਦਾ ਹੈ, ਜੀ ਮਰਿਆਂ ਲਈ ਫਰਟੀਲਿਟੀ ਹੁੰਦਾ ਹੈ, ਔਰ ਹੂੰ ਅਦਰਵਾਈਜ਼ ਟੋਟਲ ਜੇ ਦੇਖਿਆ ਜਾਏ ਤੇ 400 ਪਲੱਸ ਇਹਨਾਂ ਦੇ ਪ੍ਰਭਾਵਿਤ ਹੋਏ ਨੇ। ਪੂਰੀ ਦੀ ਪੂਰੀ ਕਮਾਂਡ, ਜਿਹਦੇ ਚ ਕਰਨਲ ਮਾਰਿਆ ਜਾਂਦਾ ਹੈ, ਮੇਜਰ ਔਰ ਕੈਪਟਨ ਉਹ ਕੈਪਟਨ ਬਣਾ ਲਏ ਜੀ ਜਾਂਦੇ ਨੇ। ਔਰ ਇਸ ਤੋਂ ਜੀ ਬਾਅਦ ਇਹਨਾਂ ਦਾ ਬੇਸ਼ਰਮ ਪ੍ਰਾਈਮ ਮਿਨਿਸਟਰ, ਜਿਹੜਾ ਕੰਜੈਨੀਟਲ ਲਾਇਰ ਹੈ, ਉਹ ਕਹਿ ਰਿਹਾ ਕਿ ਜੀ ਨਾ ਕੋਈ ਸਾਡੀ ਚੌਕੀ ਲਈ ਹੈ, ਨਾ ਉਹ ਸਾਡੀ ਜੀ ਹੱਦ 'ਚ ਘੁੱਸੇ ਜਾਂ ਵੜੇ ਨੇ। ਜੀ ਸੋ ਕੁੱਲ ਮਿਲਾ ਕੇ ਜੀ ਮੈਂ ਦੇਖਦਾ ਵੀ ਇਸ ਸਾਰੇ ਨੇ ਇਹਨਾਂ ਹਿੰਦੂ ਤਵੀਆਂ ਦਾ ਜਿਹੜਾ ਪਾਜ ਮਲਮਾ ਸੀ ਉਹ ਲਾ ਦਿੱਤਾ ਹੈ। ਜੀ ਔਰ ਜਿਹੜਾ ਚੈਲੰਜ ਇਸ ਵੇਲੇ, ਕਿਉਂਕਿ ਜ਼ਾਹਰ ਹੈ ਕਿ ਭਾਰਤ ਦਾ ਜਿਹੜਾ ਸਾਰਾ 70-72 ਸਾਲ ਦਾ ਵਰਤਾਰਾ ਘੱਟ ਗਿਣਤੀਆਂ ਦੇ ਹਵਾਲੇ ਨਾਲ ਜੋ ਰਿਹਾ, ਉਸ ਬਾਰੇ ਅਸੀਂ ਵੇਰਵੇ 'ਚ ਨਹੀਂ ਜਾਵਾਂਗੇ, ਪਰ ਅੱਜ ਜਦੋਂ ਜੀ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇੱਕ ਪਾਸੇ ਉਹੀ ਸਿੱਖ ਜਿਹੜੇ 62 ਦੇ ਵਿੱਚ ਵੀ ਰਾ ਮਟੀਰੀਅਲ ਬਣਾ ਕੇ ਇਸੇ ਹੀ ਜਿੱਥੇ ਸੂਬੇਦਾਰ ਜੋਗਿੰਦਰ ਸਿੰਘ ਜਾਂ ਮੇਜਰ ਸ਼ੈਤਾਨ ਸਿੰਘ ਜਾਂ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਜਾਂ ਸਪਾਈ ਜੀ ਕੇਵਲ ਸਿੰਘ, ਜਿਨ੍ਹਾਂ ਨੂੰ ਪਰਮਵੀਰ ਚੱਕਰ ਜਾਂ ਮਹਾਂਵੀਰ ਚੱਕਰ ਦਿੱਤੇ ਗਏ, ਜਿੱਥੇ ਉਹ ਮਾਰੇ ਗਏ ਸਨ, ਇਹ ਉਹੀ ਏਰੀਆ ਗਲਵਾਨ ਵੈਲੀ ਦਾ। ਉਦੋਂ ਜੀ ਨਹਿਰੂ ਦਾ ਕਜ਼ਨ ਕਾਲ ਦੌੜਿਆ ਉੱਥੋਂ ਛੱਡ ਕੇ, ਔਰ ਅੱਜ ਬੁੱਧੀ ਔਰ ਇਹਨਾਂ ਨੇ ਹੈਂਡ ਵਾਸ਼ ਕਰ ਲਏ ਨੇ, ਔਰ ਸਿੱਖ ਜਿਹੜੇ ਜਿਨ੍ਹਾਂ ਨੂੰ ਰਾ ਮਟੀਰੀਅਲ ਬਣਾ ਕੇ ਵਰਤ ਰਹੇ ਨੇ, ਹੁਣ ਫੇਰ ਜੀ ਪਿਕਚਰਸ ਆਈਆਂ ਕਿ ਕਿਵੇਂ ਨਿਸ਼ਾਨ ਜੀ ਸਾਹਿਬ ਲਾ ਕੇ ਗੱਡੀਆਂ ਉਧਰ ਨੂੰ ਮਾਰਚ ਜੀ ਕਰ ਰਹੀਆਂ ਇਹਨਾਂ ਦੇ ਜੀ ਮੁੰਡੇ ਅੱਗੋਂ ਮਰਵਾਉਣੇ ਨੇ। ਜੀ ਪਰ ਨਾਲ ਦੀ ਨਾਲ ਜੋ ਯੂਪੀ ਦੇ ਵਿੱਚ ਜਿਵੇਂ ਜੀ ਸਿੱਖ ਨੂੰ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ, ਮੱਧ ਜੀ ਪ੍ਰਦੇਸ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਿੱਖ ਜੀ ਨਿਗਰ ਸਿੱਖ ਗਰੀਬ ਉਹ ਜੰਗਲਾਂ 'ਚ ਰਾਤਾਂ ਗੁਜ਼ਾਰ ਰਹੇ ਨੇ, ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਹੈ। ਯੂਪੀ ਦੇ ਹੀ ਲਖੀਮਪੁਰ, ਭਾਜਪੁਰ, ਦੂਜੇ ਜ਼ਿਲ੍ਹਿਆਂ 'ਚ ਜੀ ਹਜ਼ਾਰਾਂ ਜੀ ਸਿੱਖ ਕਿਸਾਨ ਜਿਹੜੇ 70 ਸਾਲ ਤੋਂ ਖੇਤੀਬਾੜੀ ਕਰਦੇ ਨੇ, ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਕੋਲ ਜਿਹੜਾ ਹੈ ਉਹ ਉਸ ਦੇ ਉੱਤੇ ਮਾਲੀਆ ਤਾਰਦੇ ਨੇ, ਇੰਤਕਾਲ ਨੇ, ਉਹਨਾਂ ਨੂੰ ਬੇਦਖਲ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਜੀ ਵੀ ਅਸੀਂ ਇਸ ਡਿਬੇਟ ਨੂੰ ਵੱਡੇ ਦਾਇਰਾਕਾਰ 'ਚ ਦੇਖੀਏ ਕਿ ਕਦੋਂ ਜੀ ਤੱਕ ਅਸੀਂ ਰਾ ਜੀ ਮਟੀਰੀਅਲ ਬਣ ਕੇ ਇਹਨਾਂ ਦੇ ਹੱਥਾਂ ਦੇ ਵਿੱਚ ਆਪਣੀ ਤਬਾਹੀ ਕਰਵਾਉਣੀ ਹੈ। ਪਹਿਲਾਂ ਅੰਗਰੇਜ਼ਾਂ ਦੇ ਰਾਜ ਵੇਲੇ 98 ਸਾਲ ਅਸੀਂ ਉਹਨਾਂ ਦਾ ਰਾ ਜੀ ਮਟੀਰੀਅਲ ਰਹੇ, ਉਹ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ। ਜੀ ਹੁਣ ਉਹ ਵਕਤ ਜੀ ਆ ਗਿਆ ਹੈ ਕਿ ਸਾਨੂੰ ਇਸ ਜੀ ਸਾਰੀ ਸਿਚੁਏਸ਼ਨ, ਜੋ ਗੱਲਬਾਤ ਅੱਗੇ ਤੁਰੇਗੀ, ਇਹਨੂੰ ਅਸੀਂ ਜੀ ਹੋਰ ਐਲੈਬੋਰੇਟ ਕਰਾਂਗੇ ਕਿ ਇਹ ਸਾਡੇ ਜੀ ਲਈ ਇੱਕ ਓਪਰਚੁਨਿਟੀ ਵੀ ਹੈ। ਸੋ ਇਸ ਜੀ ਮੌਕੇ ਤੇ ਕਿ ਬਜਾਏ ਅਸੀਂ ਇਹਨਾਂ ਦੇ ਇਸ ਚੱਕਰ ਵਿਊ ਦੇ ਵਿੱਚ ਫਸੀਏ, ਅੱਜ ਸਿੱਖਾਂ ਦੇ ਜੀ ਨਿਸ਼ਾਨ ਸਾਹਿਬ ਵੀ, ਸਿੱਖਾਂ ਦੀ ਬਹਾਦਰੀ ਦੀ ਦਾਸਤਾਨ ਵੀ ਉੱਥੇ ਰੇਡੀਓ ਤੇ ਵੀ ਦੇਸ਼ ਬਾਬਰ ਹੋਏ ਹੈ, ਜਾਂ ਟੀਵੀ ਦੇ ਉੱਤੇ ਵੀ ਸਿੱਖ ਬਹਾਦਰੀ ਜੀ ਦੀਆਂ ਦਾਸਤਾਨ, ਜਾਂ ਇੱਕ ਚੱਲ ਸਿੱਖ ਪਈਆਂ ਜਵਾਨ ਦੀ ਜੀ ਕਹਾਣੀ ਚੱਲ ਰਹੀ ਹੈ ਕਿ ਜੀ ਉਹਦੇ ਕੋਲ ਜੀ ਕੋਈ ਹਥਿਆਰ ਨਹੀਂ ਸੀ, ਪਰ ਉਹਨੇ ਕਿਰਪਾਨ ਦੇ ਨਾਲ ਕਿਵੇਂ ਆਪਣੇ ਆਪ ਨੂੰ ਸੇਵ ਕੀਤਾ ਹੈ, ਕਿਰਪਾਨ ਗੁਰੂ ਦੀ ਦਿੱਤੀ ਹੋਈ ਹੈ ਜਾਂ ਦੂਸਰਾ। ਸੋ ਇਹ ਸਾਰੀਆਂ ਡਰਾਮੇਬਾਜ਼ੀਆਂ ਤੋਂ ਅਸੀਂ ਸਾਵਧਾਨ ਹੋਈਏ। ਬਾਕੀ ਅਸੀਂ ਜੀ ਗੱਲਬਾਤ ਨੂੰ ਅੱਗੇ ਤੋਂ ਤੁਹਾਡਾ ਜੀ ਜਿਹੜਾ ਵੀ ਅਗਲਾ ਸਵਾਲ ਹੋਵੇਗਾ। ਹਾਂਜੀ, ਇਹਦੇ ਵਿੱਚ ਡਾਕਟਰ ਸਾਹਿਬ ਇੱਕ ਗੱਲ ਬੜੀ ਅਸੀਂ ਸੁਣਨ ਵਾਲਿਆਂ ਨੂੰ ਵੀ ਇੱਕ ਗੱਲ ਪਹਿਲਾਂ ਜ਼ਰੂਰ ਕਰਨੀ ਚਾਹੁੰਦੇ ਹਾਂ ਵੀ ਇਹ ਬੜੀ ਇੰਪੋਰਟੈਂਟ ਹੁੰਦੀ ਹੈ, ਜਿਹੜਾ ਅਸੀਂ ਆਪ ਜੀ ਦੇ ਨਾਲ ਸਨਮੁਖ ਕਰਦੇ ਹਾਂ। ਤੁਸੀਂ ਇਸ ਨੂੰ ਵੱਧ ਤੋਂ ਵੱਧ ਹਰ ਇੱਕ ਤੱਕ ਪਹੁੰਚਾਉਣ ਦੇ ਲਈ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਇਹ ਤੁਹਾਡੇ ਅੱਗੇ ਇੱਕ ਜ਼ਰੂਰੀ ਬੇਨਤੀ ਹੈਗੀ ਆ। ਪਰ ਦੂਜਾ ਡਾਕਟਰ ਸਾਹਿਬ, ਜਦੋਂ ਅਸੀਂ ਵੇਖਦੇ ਹਾਂ, ਜੇਕਰ 1984 ਦੀ ਗੱਲ ਵੇਖੀਏ, ਉਹੀ ਫੌਜੀ ਜਦੋਂ ਦਿੱਲੀ ਦੇ ਵਿੱਚ ਰੇਲ ਗੱਡੀ ਚੋਂ ਕੱਢ ਕੇ ਉਹਨਾਂ ਹੀ ਫੌਜੀਆਂ ਨੂੰ ਜਿਹੜਾ ਆ ਉਹ ਜਿਉਂਦਿਆਂ ਸਾੜ ਦਿੱਤਾ ਜਾਂਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ। ਤੇ ਵੱਖ-ਵੱਖ ਇਕੱਲਾ ਦਿੱਲੀ ਵਿੱਚ ਹੀ ਨਹੀਂ, ਹੋਰ ਵੀ ਰਾਜਸਥਾਨ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਪੜ੍ਹਨ ਦੇ ਵਿੱਚ ਆਈਆਂ ਵੀ ਉੱਥੇ ਵੀ ਫੌਜੀ ਵਰਦੀ ਦੇ ਵਿੱਚ ਸਾਡੇ ਸਿੱਖ ਫੌਜੀਆਂ ਨੂੰ 1984 ਵਿੱਚ ਸਾੜ ਦਿੱਤਾ ਜਾਂਦਾ, ਉਹਨਾਂ ਨੂੰ ਸ਼ਹੀਦ ਨਹੀਂ ਗਿਣਿਆ ਜਾਂਦਾ। ਤੇ ਅੱਜ ਜਦੋਂ ਭਾਰਤ
ਸਿਰਫ ਇੱਕ ਪ੍ਰੋਪੋਗੰਡਾ ਕੀਤਾ ਹੈਗਾ, ਜਿੱਥੇ 20 ਤੋਂ ਵੱਧ ਸਿੰਘ ਸ਼ਹੀਦ ਹੋਏ ਨੇ, ਪਰ ਜਿਵੇਂ ਤੁਸੀਂ ਕਿਹਾ ਵੀ ਸਿੱਖਾਂ ਨੂੰ ਰॉ ਮਟੀਰੀਅਲ ਦੇ ਤੌਰ ਤੇ ਵਰਤਿਆ ਜਾਂਦਾ ਆ। ਤੇ ਅੱਜ ਸਿਰਫ ਜਿਹੜੇ 4 ਨੌਜਵਾਨ ਜਿਹੜੇ ਪੰਜਾਬ ਦੇ ਸਾਡੇ ਬੜੇ ਪਿਆਰੇ ਘੱਟ ਉਮਰ ਦੇ ਬੱਚੇ, ਇੱਕ ਮਸਾਂ ਹੀ ਆਈ ਥਿੰਕ ਵੀ 21 ਈਅਰ 올ਡ ਹੈਗਾ, ਉਹਨੂੰ ਖੜਾ ਕਰਕੇ ਕਿਤੇ ਨਾ ਕਿਤੇ ਸਿੱਖਾਂ ਨੂੰ ਭਾਰਤ ਦੀ ਦੇਸ਼ ਭਗਤੀ ਦੇ ਵਿੱਚ ਉਹਨੂੰ ਸਮੇਟਣ ਦੀ ਜਿਹੜੀ ਕੋਸ਼ਿਸ਼ ਲੱਗਦੀ ਆ। ਤੁਸੀਂ ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਆ? ਨਹੀਂ, ਦੇਖੋ, ਮੈਂ ਸਮਝਦਾ ਵੀ ਹਮੇਸ਼ਾ ਹੀ ਇੱਕ ਇਨਸਾਨੀ ਜਿਹੜਾ ਦਰਦ ਹੁੰਦਾ ਹੈ, ਅਸੀਂ ਵੀ ਉਹਨਾਂ ਪਰਿਵਾਰਾਂ ਦੀ ਪੀੜ, ਉਹ ਬੇਸ਼ੱਕ 4 ਸਿੱਖ ਨੌਜਵਾਨ ਨੇ, ਇੱਕ ਮਾਨਸਾ ਦਾ, ਇੱਕ ਸੰਗਰੂਰ ਦਾ, ਇੱਕ ਪਟਿਆਲਾ ਦਾ, ਇੱਕ ਗੁਰਦਾਸਪੁਰ ਦਾ, ਜਾਂ ਬਾਕੀ ਵੀ ਜਿਹੜੇ ਉੱਥੇ ਮਾਰੇ ਗਏ ਭਾਰਤ ਭਰ ਦੇ, ਤੁਸੀਂ ਦੇਖੋਗੇ ਤੇ ਇਹਨਾਂ ਚੋਂ ਜਿਹੜੇ ਬਾਕੀ ਵੀ ਭਾਰਤ ਵਾਲੇ ਨੇ, ਬਹੁਤ ਸਾਰੇ ਗਰੀਬ ਜਾਂ ਦਲਿਤ ਪਰਿਵਾਰਾਂ ਦੇ ਨੇ, ਪਛੜੀਆਂ ਜਾਤੀਆਂ ਦੇ ਹੋਣਗੇ, OBC ਹੋਣਗੇ, ਇਹਨਾਂ 'ਚ ਤੁਹਾਨੂੰ ਗੁਜਰਾਤੀ ਨਜ਼ਰ ਨਹੀਂ ਆਉਂਦਾ, ਇਹਨਾਂ 'ਚ ਤੁਹਾਨੂੰ ਇਹ ਜਿਹੜੇ ਸਵਰਗੀਆਂ ਜਿਹੜੇ ਕਿ ਬੈਠ ਕੇ ਇਹ ਗਰੀਬਾਂ ਨੂੰ ਮਰਵਾਉਣ ਦੀਆਂ ਨੀਤੀਆਂ ਬਣਾਉਂਦੇ ਨੇ, ਇਹ ਨਜ਼ਰ ਨਹੀਂ ਆਉਂਦੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੋਟੀ ਰੋਜ਼ੀ ਦੇ ਲਈ ਬਹੁਤ ਵਾਰ ਬੰਦਾ ਜਿਹੜਾ ਉਹ ਔੜ ਪੌੜ ਕਰਦਾ ਹੈ। ਔਰ ਮੈਨੂੰ ਤਾਂ ਮੈਂ ਕਈ ਵਾਰੀ ਇਹ ਗੱਲ ਮੈਨੂੰ ਹੈਰਾਨ ਵੀ ਕਰਦੀ ਹੈ, ਪਰ ਮੈਂ ਜਦੋਂ ਅੱਜ ਫਾਈਨੈਂਸ਼ੀਅਲ ਕ੍ਰਾਈਸਿਸ ਦੇਖਦਾ ਆਪਣੀ ਧਰਤੀ ਦੇ ਉੱਤੇ ਤੇ ਮੈਨੂੰ ਸਮਝ ਵੀ ਆਉਂਦੀ ਹੈ। ਮੈਨੂੰ ਕਈ ਵਾਰ ਹਮੇਸ਼ਾ ਇਹ ਗੱਲ ਬੜੀ ਅਖਰਦੀ ਰਹੀ ਹੈ ਔਰ ਇਸ ਨਾਲ ਇੱਕ ਡਿਫਰੈਂਟ ਫੀਲਿੰਗ ਰਹੀ ਕਿ ਜਿਨ੍ਹਾਂ ਅੰਗਰੇਜ਼ਾਂ ਨੇ ਸਾਡਾ ਰਾਜ ਹੜੱਪਿਆ ਔਰ 1849 ਚ ਜਦੋਂ ਪੰਜਾਬ ਉਹਨਾਂ ਦੇ ਪੇਟੇ ਪੈਂਦਾ ਹੈ, ਉਹਨਾਂ ਨੇ ਅੱਗੋਂ ਪੰਜਾਬ ਦੇ ਵਿੱਚ ਕੀ ਕੀਤਾ ਵੀ ਕਿਉਂ ਇਹ ਕੀ ਐਸਾ ਸੀ ਕਿ ਵਿਦਨ 10-20 ਇਅਰਸ, ਪਹਿਲੇ 10 ਸਾਲ ਉਹਨਾਂ ਨੇ ਸਾਡਾ ਇਤਬਾਰ ਨਹੀਂ ਕੀਤਾ ਕਿ ਅਸੀਂ ਵਰਦੀਆਂ ਪਾ ਕੇ ਫਿਰ ਉਹਨਾਂ ਦੇ ਲਈ ਲੜਨ ਲਈ ਤਿਆਰ ਹੋ ਗਏ। ਉਹ ਭਾਵੇਂ ਅਸੀਂ ਸਾਰਾਗੜੀ ਦੀ ਬਹਾਦਰੀ ਬਿਆਨਦੇ ਹੈ ਜਾਂ ਸੰਸਾਰ ਜੰਗਾਂ ਦੀ ਬਿਆਨਦੇ ਹੈ ਜਾਂ ਪੰਜਾਬ ਤੋਂ ਪਰਿਵਾਰ ਅੱਜ ਵੀ ਹੁਣ ਜਿਹੜੇ ਕਹਿਣਗੇ ਜੀ ਸਾਡੀ 6ਵੀਂ ਪੀੜ੍ਹੀ ਫੌਜੀ ਹੈ, ਪਰ ਉਹਨਾਂ ਨੂੰ ਇਹ ਕਿਹਾ ਕਿ ਭਾਈ ਉਹ ਯੂਨੀਅਨ ਜੈਕ ਲਈ ਲੜ ਰਹੇ ਨੇ। 18ਵੀਂ ਸਦੀ ਦੀ ਗਲੋਰੀ ਹੈ ਕਿ ਸਿੱਖ ਆਪਣੇ ਝੰਡੇ ਥੱਲੇ ਆਪਣੇ ਰਾਜ ਲਈ ਲੜੇ, ਜਾਂ ਜੇ ਕਿਸੇ ਨੇ ਆ ਕੇ ਅਕਾਲ ਤਖਤ ਤੇ ਪੁਕਾਰ ਕੀਤੀ, ਕਿਸੇ ਦੀ ਇੱਜ਼ਤ ਰੁਲ ਰਹੀ ਸੀ ਜਾਂ ਮਾਠਾ ਕੁੜੀਆਂ ਨੂੰ ਅਬਦਾਲੀ ਲਿਜਾ ਰਿਹਾ ਸੀ ਪਾਣੀਪਤ ਦੀ ਜੰਗ ਤੋਂ ਬਾਅਦ, ਉਹ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਸੋ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਭਾਈ ਬੇਸ਼ੱਕ ਇਹ ਵੀ ਇੱਕ ਵੱਡਿਓ ਕੁਛ ਕਹਿ ਦੇਣਾ ਕਿ ਜੀ ਤੁਸੀਂ ਜਿਹੜਾ ਇੱਧਰ ਆ ਜਾਓ ਜਾਂ ਤੁਸੀਂ ਛੱਡ ਦਿਓ, ਮੈਨੂੰ ਨਹੀਂ ਲੱਗਦਾ ਕਿ ਵੀ ਜ਼ਿਆਦਾ ਵਿਹਾਰਕ ਗੱਲ ਹੋਏਗੀ, ਪਰ ਇੰਨਾ ਪਾਰਟ ਅਸੀਂ ਜ਼ਰੂਰ ਪੰਜਾਬ ਦੇ ਵਿੱਚ ਔਰ ਆਪਣੇ ਆਲੇ ਦੁਆਲੇ 'ਚ ਰੱਖੀਏ ਕਿ ਇੱਕ ਜਿਹੜੀ ਫੌਜ ਔਰ ਪੁਲਿਸ ਹੈ ਇਹਨੂੰ ਸ਼ਨ ਕੀਤਾ ਜਾਏ। ਇਹ ਕਿ ਭਾਈ ਹੋਰ ਕਿਰਤ ਕਰ ਲਓ ਲੇਕਿਨ ਨਾ ਫੌਜ ਜਾਂ ਪੁਲਿਸ। ਜੇ ਅਸੀਂ ਆਪਣੀ ਮੂਵਮੈਂਟ ਦੇਖੀਏ 80% ਤੋਂ ਜ਼ਿਆਦਾ ਸਿੱਖਾਂ ਦੇ ਮੁੰਡੇ ਨੇ ਪੁਲਿਸ ਦੇ ਵਿੱਚ, ਜਿਨ੍ਹਾਂ ਤੋਂ ਇਹਨਾਂ ਨੇ ਟੌਰਚਰ ਕਰ ਕਰਕੇ ਆਪਣੇ ਭਰਾ ਮਰਵਾਏ ਨੇ। ਉਹੀ ਹਾਲ ਜਿਹੜਾ ਅਸੀਂ ਫੌਜ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਅਸੀਂ ਸੈਲੀਬ੍ਰੇਟ ਕਰਦੇ ਰਹੇ ਜੀ, ਤੋੜ ਦਿੱਤਾ ਜੀ ਜਨਰਲ ਅਰੋੜਾ ਜਾਂ ਫਲਾਣ। ਮੈਂ ਸਮਝਦਾ ਵੀ ਜਨਰਲ ਸੁਬੇਗ ਸਿੰਘ ਸਾਡੇ ਰੋਲ ਮਾਡਲ ਹੋਣੇ ਚਾਹੀਦੇ। ਔਰ ਇਹ ਇੱਕ ਉਦਾਹਰਣ ਹੈ ਦੱਸਣ ਦੇ ਲਈ ਕਿ ਭਾਈ ਇੱਕ ਪਾਸੇ ਜਿੱਥੇ ਉਹਨੇ ਜਦੋਂ ਵਤਨ ਪ੍ਰਸਤੀ ਦਿਖਾਈ ਤੇ ਉਹਦਾ ਜਿਹੜਾ ਸਿਲਾ ਮਿਲਿਆ ਕਿ ਨੌਕਰੀ ਤੋਂ ਵੀ ਡਿਸਮਿਸ, ਬਿਨਾਂ ਪੈਨਸ਼ਨ ਤੋਂ ਔਰ ਕਰਪਸ਼ਨ ਦੇ ਚਾਰजेस ਲਾ ਕੇ, ਔਰ ਫਿਰ ਉਹ ਕੌਮ ਦੇ ਜਿਹੜੇ ਸੋਲਜਰ ਬਣ ਕੇ ਅਕਾਲ ਤਖਤ ਲਈ ਔਰ ਸਿੱਖ ਰਾਜ ਦੇ ਲਈ, ਸਿੱਖੀ ਦੀ ਆਨ ਸ਼ਾਨ ਦੇ ਲਈ ਜੂਝ ਕੇ ਸ਼ਹੀਦ ਹੋਏ। ਔਰ ਇਸ ਦੌਰ ਦੇ ਵਿੱਚ ਅਸੀਂ ਭੁੱਲ ਨਹੀਂ ਸਕਦੇ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਜਾਂ ਜਨਰਲ ਲਾਭ ਸਿੰਘ। ਇਹ ਪੁਲਿਸ ਦੇ ਨਾਲ ਸੰਬੰਧਤ ਔਰ ਧਰਮੀ ਫੌਜੀਆਂ ਦੀ ਦਾਸਤਾਨ ਨੂੰ ਕੌਣ ਭੁੱਲ ਸਕਦਾ ਕਿ ਕਿਵੇਂ 8 ਤੋਂ 10,000 ਧਰਮੀ ਫੌਜੀ ਉਹ ਰਾਮਗੜ੍ਹ ਹੋਏ, ਉਹ ਪੁੰਛ ਹੋਏ, ਜੰਮੂ ਹੋਏ, ਗੰਗਾਨਗਰ ਹੋਏ, ਪੂਨਾ ਹੋਏ। ਭਾਰਤ ਦਾ ਕੋਈ ਐਸਾ ਖਿੱਤਾ ਨਹੀਂ ਹੈ ਜਿੱਥੋਂ ਸਿੱਖ ਫੌਜੀ ਬਾਹਰ ਨਾ ਨਿਕਲੇ ਹੋਣ, ਥੋੜੀ ਜਾਂ ਵੱਡੀ ਗਿਣਤੀ ਦੇ ਵਿੱਚ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਨੂੰ ਇਹ ਗੱਲ ਆਪਣੇ ਜਿਹੜੇ ਵੀ ਸਾਡੇ ਜਾਣੂ ਪਰਿਵਾਰ ਨੇ, ਦੋਸਤ ਸਰਕਲ ਹੈ, ਦੂਜਾ ਉਹਨਾਂ 'ਚ ਐਨਕਰੇਜ ਕਰਨਾ ਚਾਹੀਦਾ ਹੈ ਕਿ ਭਾਈ ਜਾਂ ਤਾਂ ਇਹਨਾਂ ਨੂੰ ਬਿਲਕੁਲ ਜਿਹੜਾ ਇਹਨਾਂ ਨੂੰ ਸ਼ਨ ਕਰੋ, ਤੇ ਜਿਹੜੇ ਆਲਰੇਡੀ ਹੈਗੇ ਨੇ ਉਹ ਵੀ ਸੇਵਾ ਦੇਖਣ। ਜੇ ਕਦੇ ਬੇਅੰਤ ਸਿੰਘ, ਸਤਵੰਤ ਸਿੰਘ ਵਾਂਗ ਉਹਨਾਂ ਨੂੰ ਕੋਈ ਸੇਵਾ ਦਾ ਮੌਕਾ ਮਿਲਦਾ ਤੇ ਉਹ ਜ਼ਰੂਰ ਉਸ ਸੇਵਾ ਨੂੰ ਨਿਭਾਉਣ। ਸੋ ਕੁੱਲ ਮਿਲਾ ਕੇ ਇਹ ਸਾਨੂੰ ਦੇਖਣਾ ਪਏਗਾ ਵੀ ਅਸੀਂ ਇਕਨੋਮਿਕਲ ਰਿਸੋਰਸ ਤੋਂ ਪੈਦਾ ਕਰੀਏ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਭਾਰਤੀ ਹਕੂਮਤ ਦੇ ਮਰਸਨਰੀ ਨਾ ਬਣਨ, ਉਹ ਭਾਵੇਂ ਫੌਜ ਹੋਏ ਜਾਂ ਪੁਲਿਸ ਹੋਏ। ਜੀ, ਇੱਥੇ ਇੱਕ ਗੱਲ ਹੋਰ ਬੜੀ ਸਾਨੂੰ ਨੋਟ ਕਰਨ ਵਾਲੀ ਆ ਡਾਕਟਰ ਸਾਹਿਬ, ਵੀ
ਇਹ ਭਾਰਤ ਆ ਹਮੇਸ਼ਾ ਹੀ ਪਾਕਿਸਤਾਨ ਦੀ ਜਦੋਂ ਗੱਲ ਆਉਂਦੀ ਆ ਉਦੋਂ ਬੜੀਆਂ ਗਿੱਦੜ ਭਗਤੀਆਂ ਜਿਹੜੀਆਂ ਮਾਰਦੇ ਨੇ। ਇਲੈਕਸ਼ਨ ਦੇ ਵੇਲੇ ਪ੍ਰੋਪੋਗੰਡੇ ਕਰਦੇ ਨੇ, ਜਿਵੇਂ ਪਿਛਲੇ ਸਮੇਂ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜੋ ਹੁੰਦਾ ਆ। ਤੇ ਨੇਪਾਲ ਨੂੰ ਇਹਨਾਂ ਨੇ ਕਦੀ ਟੱਚ ਨਹੀਂ ਸੀ ਸਮਝਿਆ, ਤੇ ਹੁਣ ਜਦੋਂ ਨੇਪਾਲ ਵੱਲ ਦੇਖਦੇ ਤਾਂ ਹੁਣ ਤਾਂ ਨੇਪਾਲੀਆਂ ਨੇ ਵੀ ਕਾਫੀ, ਜੇ ਉਹ ਪੰਜਾਬੀ ਚ ਸਿੱਧਾ ਕਹਿ ਲਿਆ ਜਾਵੇ, ਇਹਨਾਂ ਦੀ ਕਾਫੀ ਨਕੇਲ ਜਿਹੜੀ ਆ ਉਹ ਕੱਸੀ ਹੈਗੀ ਆ। ਦੇਖੋ, ਜ਼ਾਹਰ ਹੈ ਕਿ ਜਿਹੜਾ ਬਦਮਾਸ਼ ਹੁੰਦਾ ਹੈ ਉਹ ਗਲੀ ਦਾ ਹੋਏ, ਗਲੀ ਵੀ ਉਹਦੇ ਤੋਂ ਦੁਖੀ ਹੁੰਦੀ ਹੈ, ਗਵਾਂਢ ਵੀ ਉਹਦੇ ਤੋਂ ਦੁਖੀ ਹੁੰਦਾ ਹੈ, ਤੇ ਜ਼ਾਹਰ ਹੈ ਕਿ ਉਹਦੀ ਬਦੌਲਤ ਪਿੰਡ ਦਾ ਰੈਪੂਟੇਸ਼ਨ ਵੀ ਜਿਹੜਾ ਹੈ ਉਹ ਆਂਢ ਗੁਆਂਢ ਦੇ ਪਿੰਡਾਂ 'ਚ ਮਾੜਾ ਹੁੰਦਾ ਹੈ ਕਿ ਭਾਈ ਉਹ ਸਾਰਾ ਪਿੰਡ ਭਾਵੇਂ ਉਹਦੇ 'ਚ 99% ਭਲੇ ਲੋਕ ਰਹਿੰਦੇ ਹੋਣ, ਲੇਕਿਨ ਉਸ ਬਦਮਾਸ਼ ਦੇ ਨਾਂ ਥੱਲੇ ਉਹ ਬਦਨਾਮੀ ਹੁੰਦੀ ਹੈ। ਸੋ ਭਾਰਤੀ ਰਜੀਮ 70-72 ਸਾਲ ਤੋਂ ਜੇ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਦੇਖੋ, ਵਿਦਿਨ ਦਾ ਕੰਟਰੀ ਇਹਨਾਂ ਨੇ ਸਿੱਖਾਂ ਨਾਲ ਕੀ ਕੀਤਾ, ਮੁਸਲਮਾਨਾਂ ਨਾਲ ਕੀ ਕੀਤਾ, ਨਾਗਾ ਕ੍ਰਿਸ਼ਨਾ ਨਾਲ ਕੀ ਕੀਤਾ, ਕਸ਼ਮੀਰੀ ਮੁਸਲਮਾਨਾਂ ਨਾਲ ਕੀ ਕੀਤਾ। ਈਵਨ ਇਹਦੇ ਬਾਵਜੂਦ ਕਿ ਅਸੀਂ ਕਨਸਟੀਟਿਊਸ਼ਨ ਤੇ ਰਿਜ਼ਰਵੇਸ਼ਨ ਦੀ ਗੱਲ ਕਰਦੇ ਹਾਂ ਜਾਂ ਡਾਕਟਰ B.R. ਅੰਬੇਦਕਰ ਵੱਲੋਂ ਸੰਵਿਧਾਨ ਲਿਖਣ ਦੀ ਗੱਲ ਕਰਦੇ ਹਾਂ, ਪਰ ਕੁੱਲ ਮਿਲਾ ਕੇ ਭਾਵੇਂ ਭਾਰਤ ਦੀਆਂ ਸਾਰੀਆਂ ਸਟੇਟਾਂ 'ਚ ਸ਼ਡਿਊਲ ਕਾਸਟ ਕਮਿਸ਼ਨ ਵੀ ਨੇ ਜਿਨ੍ਹਾਂ ਸਾਹਮਣੇ ਰਿਪੋਰਟਾਂ ਹੁੰਦੀਆਂ ਨੇ, ਔਰ ਤੁਸੀਂ ਦੇਖੋਗੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਜੋ ਦਲਿਤਾਂ ਨਾਲ ਸਲੂਕ ਹੁੰਦਾ ਹੈ ਜਾਂ ਦੂਜਾ, ਉਹਦੀਆਂ ਰਿਪੋਰਟਾਂ ਨੇ, ਲੰਮੀ ਚੌੜੀ ਕਾਰਵਾਈ ਨਹੀਂ ਹੁੰਦੀ। ਸੋ ਇਸੇ ਤਰ੍ਹਾਂ ਗਵਾਂਢੀ ਦੇਸ਼ਾਂ ਦੇ ਨਾਲ, ਜੇ ਭਾਰਤ ਦੇ ਗਵਾਂਢ 'ਚ ਦੇਖੀਏ, ਪਾਕਿਸਤਾਨ ਜਿਹਦੇ ਨਾਲ 48 'ਚ ਇਹਨਾਂ ਨੇ ਉਹ ਪਾਣੀ ਬੰਦ ਕਰਕੇ ਪਹਿਲੀ ਜੰਗ ਕਰਨੀ ਚਾਹੀ, ਫਿਰ ਕਸ਼ਮੀਰ ਦਾ ਮੁੱਦਾ ਆ ਗਿਆ, ਫਿਰ ਅਸੀਂ 65 ਦੇਖਦੇ ਹਾਂ, 71 ਦੇਖਦੇ ਹਾਂ, 98-99 ਕਾਰਗਿਲ ਦੇਖਦੇ हैं, ਚੀਨ ਦੇ ਨਾਲ 62 ਔਰ ਹੁਣ ਸਾਹਮਣੇ ਹੈ, ਔਰ ਸਿੱਕਮ ਨੂੰ ਇਹਨਾਂ ਨੇ ਕਿਵੇਂ ਹੜੱਪਿਆ, ਭੂਟਾਨ ਦੇ ਅੰਦਰ ਕਿਵੇਂ ਜਿਹੜਾ ਉਹ 4 ਚਫੇਰੇ ਉਹਦੀ ਘੇਰਾਬੰਦੀ ਕੀਤੀ ਹੋਈ ਹੈ, ਸ੍ਰੀਲੰਕਾ 'ਚ ਕਿਵੇਂ ਤਾਮਿਲ ਗੁਰੀਲੇ ਆਪਣੇ ਬਣਾ ਕੇ ਭੇਜ ਕੇ ਉਹਨਾਂ ਦੀ ਦੇ ਵਿੱਚ ਜਿਹੜੀ ਆ ਉੱਥੇ ਸਿਵਲ ਵਾਰ ਕਰਵਾਈ। ਸੋ ਇਸ ਸਾਰੇ ਨੂੰ, ਔਰ ਈਵਨ ਮਾਲਦੀਵ ਦੇ ਵਿੱਚ ਜਿਹੜੇ ਨੇ ਇਹਨਾਂ ਨੇ ਰਾਜ ਪਲਟੇ ਕਰਵਾਏ ਨੇ। ਸੋ ਨੇਪਾਲ ਨੂੰ ਇਹ ਸਮਝਦੇ ਸੀ ਵੀ ਇਹ ਸਾਡਾ ਬੈਕਯਾਰਡ ਹੈ, ਉਹ ਡਿਕਲੇਅਰਡਲੀ ਹਿੰਦੂ ਨੇਸ਼ਨ ਸੀ, ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਹਮੇਸ਼ਾ ਹੀ ਰਾਜਾਸ਼ਾਹੀ ਸੀ। ਸੋ ਇਸ ਸਾਰੇ ਦੌਰੇ 'ਚ ਨੇਪਾਲ ਨੂੰ ਵੀ ਫਰਦਰ ਇਹ ਆਪਣੇ 'ਚ ਕਨੈਕਟ ਕਰ ਲੈਣਾ ਚਾਹੁੰਦੇ ਸੀ ਕਿਤੇ ਨਾ ਕਿਤੇ, ਕਿਉਂਕਿ ਇਹ ਗੱਲ ਪਿਛਲੇ ਦਿਨਾਂ ਜਿਹਨਾਂ ਦਾ ਸੁਬਰਾਮਨੀਅਮ ਸਵਾਮੀ ਜਿਹੜਾ ਆਈਡੀਆਲੌਗ ਹੈ, ਉਹ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ ਜੀ ਨਹਿਰੂ ਨੇ ਬੜੀ ਗਲਤੀ ਕੀਤੀ। 1950 ਦੇ ਵਿੱਚ ਨੇਪਾਲ ਦਾ ਰਾਜਾ ਦਿੱਲੀ ਆਇਆ ਸੀ, ਉਹਨੇ ਨਹਿਰੂ ਨੂੰ ਕਿਹਾ ਜੀ ਤੁਸੀਂ ਬਾਕੀ ਰਿਆਸਤਾਂ ਜਿਹੜੀਆਂ ਨੇ ਰਾਜੇ ਉਹਨਾਂ ਨੂੰ ਆਪਣੇ ਜਿਹੜਾ ਉਹ ਅਲਾਈਨਮੈਂਟ ਕੀਤੀ ਹੈ, ਸਾਨੂੰ ਵੀ ਨਾਲ ਬੁਲਾ ਲਓ, ਵੀ ਨਹਿਰੂ ਨੇ ਬਹੁਤ ਗਲਤੀ। ਸੋ ਮਤਲਬ ਇਹ ਹੈ ਕਿ ਨੇਪਾਲ ਨੇ ਪਿਛਲੇ ਪੀਰੀਅਡ ਦੇ ਵਿੱਚ ਉਹ ਭਾਵੇਂ ਉਹਨਾਂ ਦੀ ਜਦੋਂ ਸਿਵਲ ਵਾਰ ਚੱਲ ਰਹੀ ਸੀ ਜਾਂ ਰੈਵੋਲੂਸ਼ਨਰੀ ਵਾਰ ਚੱਲ ਰਹੀ ਸੀ, ਉਦੋਂ ਵੀ ਜਦੋਂ ਨੇਪਾਲ 'ਚ ਅਰਥਕੁਏਕ ਆਇਆ, ਉਦੋਂ ਵੀ ਜਦੋਂ ਇੱਕ ਵਾਰੀ ਰਾਜੀਵ ਗਾਂਧੀ ਦੇ ਜ਼ਮਾਨੇ 'ਚ ਨੇਪਾਲ ਦਾ ਇਕਨੋਮਿਕਲ ਬਲੌਕੇਡ ਕੀਤਾ ਗਿਆ, ਉਦੋਂ ਵੀ ਫਿਰ ਮੋਦੀ ਦੇ ਜ਼ਮਾਨੇ ਜਿਵੇਂ ਰਾਜ ਨੇ ਇੰਟਰਫੇਰੈਂਸ ਕੀਤੀ ਔਰ ਇਕਨੋਮਿਕਲ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਨੇਪਾਲ ਲੈਂਡ ਲੌਕਡ ਕੰਟਰੀ ਹੈ, ਕੋਈ ਉਹਨਾਂ ਨੂੰ ਸਮੁੰਦਰ ਨਹੀਂ ਲੱਗਦਾ, 3 ਪਾਸੇ ਸਰਹੱਦ ਉਹਨਾਂ ਦੀ ਭਾਰਤ ਨਾਲ ਲੱਗਦੀ ਹੈ, ਔਰ ਉਹਨਾਂ ਦੀ ਹਰ ਡਿਪੈਂਡੈਂਸ ਜਿਹੜੀ ਆ ਉਹ ਭਾਰਤ ਦੇ ਉੱਤੇ ਰਹੀ ਹੈ। ਔਰ ਇੱਥੇ ਹੀ ਨਹੀਂ, ਇਸ ਵੇਲੇ ਵੀ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਔਰ ਇਹ ਮੈਂ ਫਿਗਰਸ ਭਾਰਤ ਦੇ ਸਾਬਕਾ ਫੌਜੀ ਚੀਫ ਦੀਆਂ ਕੋਟ ਕਰ ਰਿਹਾ ਕਿ 32,000 ਨੇਪਾਲੀ ਗੋਰਖੇ ਭਾਰਤ ਦੀ ਫੌਜ ਦੇ ਵਿੱਚ ਨੇ, ਔਰ ਇਹ ਨੇਪਾਲੀ ਭਾਰਤ ਦੇ ਨਾਗਰਿਕ ਨਹੀਂ ਨੇ, ਇਹ ਭਾਰਤੀ ਫੌਜ ਜਾ ਕੇ ਉੱਥੋਂ ਭਰਤੀ ਕਰਦੀ ਹੈ। ਸੋ ਨੇਪਾਲੀ ਸਿਟੀਜ਼ਨ ਨੇ ਬਾਈ ਐਵਰੀ ਇੰਚ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਰਿਲੇਸ਼ਨਸ਼ਿਪ ਇਸ ਕਿਸਮ ਦੀ ਰਹੀ ਹੈ ਕਿ ਜਿਹੜਾ ਭਾਰਤੀ ਫੌਜ ਦਾ ਚੀਫ ਹੈ ਉਹ ਨੇਪਾਲ ਦੀ ਆਰਮੀ ਦਾ ਵੀ ਆਨਰਰੀ ਜਿਹੜਾ ਕਮਾਂਡਰ ਇਨ ਚੀਫ ਹੈ। ਹੁਣ ਇਸ ਸਭ ਦੇ ਬਾਵਜੂਦ ਐਸਾ ਕੀ ਹੋਇਆ ਕਿ ਨੇਪਾਲ ਅੱਜ ਜਿਹੜੇ ਉਹਨਾਂ ਦੇ 20 ਦੇ ਕਰੀਬ ਪੁਆਇੰਟ ਭਾਰਤ ਦੇ ਨਾਲ ਲੱਗਦੇ ਨੇ, ਕਿਉਂਕਿ ਨੇਪਾਲ ਦੀ ਸਰਹੱਦ ਭਾਰਤ ਦੇ ਸੂਬੇ ਯੂਪੀ ਨਾਲ ਵੀ ਲੱਗਦੀ ਹੈ, ਉੱਤਰਾਖੰਡ ਦੇ ਨਾਲ ਵੀ ਲੱਗਦੀ ਹੈ, ਬਿਹਾਰ ਦੇ ਨਾਲ ਵੀ ਲੱਗਦੀ ਹੈ, ਇਧਰੋਂ ਲੱਦਾਖ ਵੱਲੋਂ ਵੀ ਲੱਗਦੀ ਹੈ। ਔਰ ਐਸਾ ਕੀ ਹੈ ਕਿ ਇਹ ਕੋਈ ਓਵਰਨਾਈਟ ਨਹੀਂ ਹੋਇਆ ਕਿ ਜੀ ਚੀਨ ਨੇ ਇੱਕਦਮ ਨੇਪਾਲ ਦੇ ਉੱਤੇ ਕੋਈ ਆਪਣਾ ਪ੍ਰਭਾਵ ਪਾ ਲਿਆ। ਇਹ ਜਿੰਨੀਆਂ ਮੈਂ ਘਟਨਾਵਾਂ ਗਿਣਾਈਆਂ ਨੇ, ਕਿਤੇ ਨਾ ਕਿਤੇ ਗੱਲ ਦਾ ਧਿਆਨ ਰਹੇ, ਨੇਪਾਲ ਬੇਸ਼ੱਕ ਗਰੀਬ ਦੇਸ਼ ਹੈ, ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਬੱਚੇ ਜਾਂ ਬੱਚੀਆਂ ਗਲਤ ਰੀਜ਼ਨਸ ਲਈ ਦੁਨੀਆ 'ਚ ਸਮਗਲ ਹੁੰਦੇ ਨੇ, ਸਭ ਤੋਂ ਜ਼ਿਆਦਾ ਨੇਪਾਲ 'ਚੋਂ ਹੁੰਦੇ, ਪਰ ਇਹਦੇ ਬਾਵਜੂਦ ਗੁਰਖਾ ਕਰੈਕਟਰ ਦੇ ਵਿੱਚ, ਨੇਪਾਲੀ ਕਰੈਕਟਰ ਦੇ ਵਿੱਚ ਇੱਕ ਗੈਰਤ ਹੈ, ਇੱਕ ਸੈਲਫ, ਉਹ ਲਾਇਲ ਵੀ ਨੇ ਔਰ ਗੈਰਤਮੰਦ ਵੀ ਨੇ। ਇਹੀ
ਇੱਕ ਜੀ ਸਟੇਜ ਦੇ ਉੱਤੇ ਚੌਕੀਦਾਰ ਔਰ ਗੋਰਖਾ ਸਿਨੋਨਿਮਸ ਸੀ, ਔਰ ਤੁਸੀਂ ਆਪਣੇ ਗੋਰਖੇ ਤੇ ਸਭ ਕੁਝ ਛੱਡ ਕੇ ਜਿਹੜਾ ਉਹ ਇਤਬਾਰ ਕਰਕੇ ਕਿਤੇ ਵੀ ਜਾ ਸਕਦੇ ਸੀ। ਉਹ ਆਪਣੀ ਜਾਨ ਤੇ ਖੇਡ ਕੇ ਵੀ ਤੁਹਾਡੀ ਹਿਫਾਜ਼ਤ ਕਰਦਾ ਹੈ। ਇਹ ਪਾਰਟ ਹੈ। ਜੀ ਬੇਸ਼ੱਕ ਹੁਣ ਕਈ ਕੁਝ ਹਰ ਪਾਸੇ ਬਦਲ ਰਿਹਾ ਹੈ, ਜੀ ਲੇਕਿਨ ਜੀ ਇਹਦੇ ਬਾਵਜੂਦ ਜੇ ਅੱਜ ਹੂੰ ਨੇਪਾਲ ਨੇ ਭਾਰਤ ਨਾਲੋਂ ਕਿਨਾਰਾ ਕਰ ਲਿਆ, 20 ਪੁਆਇੰਟ ਹੂੰ ਉਹਨਾਂ ਦੇ ਜਿਹੜੇ ਭਾਰਤ ਨਾਲ ਨੇ ਉਹਨਾਂ ਦੇ ਉੱਤੇ ਆਪਣੀ ਉਹ ਫੌਜ ਲਿਆਏ ਨੇ। ਔਰ ਸਭ ਤੋਂ ਜੀ ਵੱਡੀ ਗੱਲ ਜਿਹਨੂੰ ਅਸੀਂ ਜੀ ਕੋਰਟ ਆਫ ਆਰਮਸ ਕਹਿੰਦੇ ਆ, ਉਹਦੇ ਚ ਉਹਨਾਂ ਜੀ ਨੇ 3 ਇਲਾਕੇ ਜਿਹਦੇ ਚ ਜੀ 올림픽 ਹੋ ਰਿਹਾ ਹੈ, ਕਾਲਾ ਹੂੰ ਪਾਣੀ ਹੈ ਔਰ ਲਿਪੂ ਲੇਕ ਜੀ ਹੈ, ਜਿਹੜੇ ਹੂੰ ਭਾਰਤ ਨੇ ਪਿਛਲੇ ਸਾਲ ਆਪਣਾ ਨਕਸ਼ਾ ਜਿਹੜਾ ਉਹਨਾਂ ਨੇ ਜੰਮੂ ਕਸ਼ਮੀਰ ਦਾ ਰੁਤਬਾ ਤੋੜਨ ਜੀ ਤੋਂ ਬਾਅਦ ਜਾਰੀ ਕੀਤਾ, ਉਹਦੇ ਚ ਕਿਉਂਕਿ ਉਹ ਜੀ ਭਾਰਤ ਦੇ ਕਬਜ਼ੇ ਚ ਨੇ, ਨੇਪਾਲ ਹਮੇਸ਼ਾ ਹੂੰ ਕੰਟੈਸਟ ਕਰਦਾ ਰਿਹਾ ਵੀ ਗੱਲਬਾਤ ਕਰੋ, ਇਹ ਸਾਡੇ ਇਲਾਕੇ ਨੇ। ਲੇਕਿਨ ਜੀ ਹੁਣ ਉਹਨਾਂ ਨੇ ਕੋਰਟ ਆਫ ਆਰਮਸ ਦੇ ਥੱਲੇ ਆਪਣੇ ਨਕਸ਼ੇ ਦੇ ਵਿੱਚ ਉਹਨਾਂ ਨੂੰ ਦਿਖਾਇਆ, ਔਰ ਨਾਲ ਦੀ ਨਾਲ ਹੂੰ ਉਹਨਾਂ ਨੇ ਭਾਰਤ ਨੂੰ ਵਾਰਨ ਕੀਤਾ ਕਿ ਭਾਈ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰੋ। ਸੋ ਅਸੀਂ ਸਮਝਦੇ ਹਾਂ ਕਿ ਇਹ ਜੀ ਭਾਰਤ ਦੇ ਲਈ ਇੱਕ ਬਹੁਤ ਵੱਡਾ ਸੈਟਬੈਕ ਹੈ, ਕਿਉਂਕਿ ਹੁਣ ਤੱਕ ਭਾਰਤ ਦੇ ਜਰਨੈਲ ਜਦੋਂ ਵਾਰ ਡਾਕਟਰੀਨ ਦੀ ਗੱਲ ਕਰਦੇ ਨੇ, ਟੂ ਪ੍ਰੋਂਗ ਵਾਰ, ਜੀ ਕਿ ਜੀ ਸਾਡੀ ਫੌਜ ਇੱਕੋ ਵੇਲੇ ਜਿਹੜੀ ਹੈ ਚੀਨ ਔਰ ਪਾਕਿਸਤਾਨ ਉਹਦੇ ਨਾਲ ਲੜ ਸਕਦੀ ਹੈ, ਪਰ ਨੇਪਾਲ ਦਾ ਫੈਕਟਰ ਜਿਹਦੇ ਨਾਲ ਭਾਰਤ ਦਾ ਬਾਰਡਰ, ਜਿਵੇਂ ਮੈਂ ਸਟੇਟਾਂ ਵੀ ਦੱਸੀਆਂ ਨੇ, ਔਰ ਚੀਨ ਜਿਹਨੇ ਇੰਨੀ ਜੀ ਤੇਜ਼ੀ ਨਾਲ ਨੇਪਾਲ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਹੈ, ਲਹਾਸਾ ਜੀ ਤਿੱਬਤ ਦੀ ਕੈਪੀਟਲ ਤੋਂ ਜਿਹੜਾ ਚੀਨ ਕੋਲ ਹੈ, ਕਾਠਮੰਡੂ ਜੀ ਤੱਕ ਉਹਨਾਂ ਨੇ ਰੇਲਵੇ ਲਾਈਨ, ਔਰ ਦੂਸਰਾ ਸਾਰਾ ਈਵਨ ਮੈਂਡਰਿਨ ਜੀ ਜਿਹੜੀ ਉਹਨਾਂ ਦੀ ਜ਼ਬਾਨ ਹੈ ਉਹ ਨੇਪਾਲ ਦੇ ਜੀ ਪ੍ਰਾਈਵੇਟ ਸਕੂਲਾਂ 'ਚ ਮੈਂਡੇਟਰੀ ਕਰ ਦਿੱਤੀ ਗਈ ਹੈ, ਔਰ ਚੀਨ ਨੇ ਜੀ ਕਿਹਾ ਵੀ ਉਹ ਸਾਰਾ ਖਰਚਾ ਜਿਹੜਾ ਟੀਚਰਸ ਦਾ ਉਹ ਚੁੱਕੇਗਾ। ਸੋ ਇਸ ਸਾਰੇ ਜੀ ਨੂੰ ਅਸੀਂ ਇਹ ਦੇਖਦੇ ਹਾਂ, ਸਮਝਦੇ ਹਾਂ ਕਿ ਭਾਰਤ ਦੀ ਇੱਕ ਬਹੁਤ ਵੱਡੀ, ਮੈਂ ਇਹਨੂੰ ਈਵਨ ਇਹ ਵੀ ਨਹੀਂ ਕਹਾਂਗਾ ਕਿ ਜੀ ਇਹ ਉਹਨਾਂ ਨੇ ਕੋਈ ਗਲਤੀ ਕੀਤੀ ਹੈ, ਬਲੰਡਰ ਵੀ ਨਹੀਂ, ਇਹ ਸਮਝੋ ਕਿ ਉਹਨਾਂ ਨੇ ਜੀ ਆਪਣੇ ਪੈਰ ਵੱਢ ਲਏ ਨੇ। ਕਿਉਂਕਿ ਜੇ ਨੇਪਾਲ ਵਰਗਾ ਮੁਲਕ ਜਿਹੜਾ ਹਿੰਦੂ ਜੀ ਰਾਸ਼ਟਰ ਡਿਕਲੇਅਰਡ ਨਹੀਂ ਸੀ ਆਪਣੇ ਜੀ ਕਨਸਟੀਟਿਊਸ਼ਨ ਦੇ ਵਿੱਚ, ਉਹ ਅੱਜ ਇਸੇ ਹੂੰ ਹੀ ਹਿੰਦੂ ਤਵੀਆਂ ਦੇ ਖਿਲਾਫ ਛਾਤੀ ਤਾਣ ਕੇ, ਹਿੱਕ ਤਾਣ ਕੇ ਖਲੋ ਗਿਆ, ਤੇ ਫਿਰ ਇਹ ਜੀ ਗੱਲ ਇਸ ਗੱਲ ਨੂੰ ਸੁਜੈਸਟ ਕਰਦੀ ਹੈ ਕਿ ਭਾਰਤ ਜੀ ਜਿਹੜਾ ਹੈ ਇਹਦਾ ਹਸ਼ਰ ਜੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲਾ ਹੋਣ ਜਾ ਰਿਹਾ ਹੈ। ਬਿਲਕੁਲ ਡਾਕਟਰ ਸਾਹਿਬ, ਆਪਣੇ ਨਾਲ ਕੁਝ ਕਾਲਰ ਵੀ ਪਹਿਲਾਂ ਵੀ ਹੋਲਡ ਤੇ ਸੀ, ਅਸੀਂ ਬੜਾ ਇੰਟਰਸਟ ਨਾਲ ਸੁਣ ਰਹੇ ਆ ਤੇ ਉਹਨਾਂ ਨੂੰ ਲੈ ਨਹੀਂ ਸਕੇ, ਤਾਂ ਆਪਾਂ ਇੱਕ ਕਾਲ ਜਿਹੜੀ ਆ ਉਹ ਜ਼ਰੂਰ ਲੈ ਲਈਏ। ਜੀ 2793 ਤੁਹਾਡਾ ਲਾਸਟ ਨੰਬਰ ਹੈ ਜੀ, ਤੁਸੀਂ ਔਨ 에ਅਰ ਹੋ। ਧੰਨਵਾਦ ਜੀ 2793। ਜਾਫੀ ਸਿੰਘ ਜੀ, ਤੇ ਹਾਂਜੀ ਜਾਫੀ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਮਹਿਮਾਨ ਡਾਕਟਰ ਮਨਜੀਤ ਸਿੰਘ ਜੀ, ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਹਾਂਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਪ੍ਰੋਗਰਾਮ ਸੁਣ ਰਿਹਾ ਸੀ, ਹੋ ਸਕਦਾ ਮੈਂ ਮਿਸ ਕਰ ਗਿਆ ਹਾਂ ਕੁਝ ਗੱਲਾਂ। ਜੀ ਮੇਰਾ ਇੱਕ ਸਵਾਲ ਆ ਜੀ ਛੋਟਾ ਜਿਹਾ, ਕਿ ਜੀ ਜਿਵੇਂ ਹਾਲਾਤ ਬਣ ਰਹੇ ਹੈਗੇ ਆ ਤੇ ਬਹੁਤ ਸਾਰੀਆਂ ਉਮੀਦਾਂ ਵੀ ਲੱਗ ਰਹੀਆਂ ਹੈਗੀਆਂ, ਕੀ ਆਪਣੇ ਕੋਲ ਇੱਦਾਂ ਦਾ ਕੋਈ ਸਾਧਨ ਹੈ ਜਾਂ ਅਪਣਾਇਆ ਜਾਂ ਅਪਣਾ ਸਕਦੇ ਫਿਊਚਰ ਦੇ ਵਿੱਚ, ਕਿ ਜਿਹੜੀਆਂ ਜੀ ਸਰਕਾਰਾਂ ਆ ਦੁਨੀਆ ਦੀਆਂ, ਅਮਰੀਕਾ ਹੋ ਗਿਆ, ਜੀ ਕੈਨੇਡਾ ਹੋ ਗਿਆ, ਚਾਈਨਾ ਹੋ ਗਿਆ, ਜੀ ਜਿਨ੍ਹਾਂ ਨਾਲ ਸਾਨੂੰ ਲੱਗਦਾ ਕਿ ਸਾਨੂੰ ਗੱਲ ਕਰਨੀ ਚਾਹੀਦੀ ਹੈ, ਤੇ ਉਹ ਜੀ ਸਾਡੇ ਕੋਈ ਵਫਦ ਉਹਨਾਂ ਨੂੰ ਮਿਲਣੇ ਸ਼ੁਰੂ ਹੋਏ ਆ, ਜਾਂ ਫਿਊਚਰ ਦੇ ਜੀ ਵਿੱਚ ਜਿਵੇਂ ਪਾਰਲੀਮੈਂਟ ਬਣੀ ਹੋਈ ਹੈ ਸਾਡੇ ਕੋਲ, ਕੀ ਅਸੀਂ ਉਹਨਾਂ ਹੂੰ ਸਰਕਾਰਾਂ ਤੱਕ ਪਹੁੰਚ ਕਰ ਸਕਦੇ ਹਾਂ, ਤਾਂ ਕਿ ਜਦੋਂ ਟਾਈਮ ਆਉਣਾ ਆ ਫਿਰ ਉਹ ਸਾਡੀ ਜਿਹੜੀ ਗੱਲ ਵਾ ਉਹ ਉਹਦੇ ਤੇ ਐਫਰਟ ਘੱਟ ਕਰਨਾ ਪਵੇ ਤੇ ਸਾਡੀ ਜਿਹੜੀ ਮੰਜ਼ਿਲ ਉਹ ਸੌਖੀ ਹੋ ਸਕੇ। ਇਹਦੇ ਬਾਰੇ ਕੁਝ ਜ਼ਰੂਰ ਦੱਸਣ ਡਾਕਟਰ ਸਾਹਿਬ। ਧੰਨਵਾਦ ਜੀ। ਜੀ ਜੀ ਜਸਵੀਰ ਸਿੰਘ ਭਾਜੀ, ਧੰਨਵਾਦ ਜੀ ਤੁਹਾਡਾ। ਡਾਕਟਰ ਸਾਹਿਬ, ਮੇਰਾ ਵੀ ਨੈਕਸਟ ਸਵਾਲ ਇਸੇ ਗੱਲ ਨੂੰ ਕੋਟ ਕਰਦਾ ਸੀ ਕਿ ਜਦੋਂ ਅਸੀਂ ਅੱਜ ਹਾਲਾਤ ਵੇਖਦੇ ਹਾਂ ਬਣੇ ਹੋਏ, ਜਿਵੇਂ ਚਾਰ ਚੁਫੇਰੇ ਹੀ ਭਾਰਤ ਦੇ, ਚਾਹੇ ਸ਼੍ਰੀਲੰਕਾ ਦੀ ਗੱਲ ਕਰਦੇ ਹਾਂ ਜਾਂ ਨੇਪਾਲ ਦੀ ਗੱਲ ਕਰਦੇ ਹਾਂ ਜਾਂ ਪਾਕਿਸਤਾਨ ਜਾਂ ਚਾਈਨਾ ਦੀ ਗੱਲ ਕਰਦੇ ਹਾਂ, ਇਸ ਵੇਲੇ ਸਾਨੂੰ ਸਿੱਖਾਂ ਨੂੰ ਜਿਹੜਾ ਆ, ਸਾਨੂੰ ਆਪਣੇ ਕੌਮੀ ਹਿੱਤ ਤੋਂ, ਜਿੱਥੇ ਅਸੀਂ ਕੌਮੀ ਸੰਘਰਸ਼ ਆਪਣੀ ਆਜ਼ਾਦੀ ਦੇ ਪ੍ਰਤੀ ਪੂਰੀ ਇਸ ਟਾਈਮ ਇੱਕ ਵੇਵ ਜਿਹੜੀ ਆ ਉਹ ਖੜੀ ਆ, ਅਸੀਂ ਇੰਟਰਨੈਸ਼ਨਲ ਲਾਅ ਦੇ ਨਾਲ ਗੱਲ ਕਰਦੇ ਹਾਂ, ਅਸੀਂ UN ਦੀਆਂ ਉਹਨਾਂ ਧਾਰਾਵਾਂ ਥੱਲੇ ਆਪਣੇ ਕੌਮੀ ਘਰ ਦੀ ਗੱਲ ਕਰਦੇ ਹਾਂ, ਤਾਂ ਸਾਡਾ ਜਿਹੜੇ ਆ ਉਹ ਕੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਆ? ਦੇਖੋ, ਦੋਨੋਂ ਸਵਾਲ ਆਲਮੋਸਟ ਇੱਕੋ ਹੀ ਡਾਇਰੈਕਸ਼ਨ ਵੱਲ ਇਸ਼ਾਰਾ ਕਰਦੇ ਨੇ। ਹਮੇਸ਼ਾ ਮੈਂ ਇਹ ਮਹਿਸੂਸ ਕੀਤਾ ਹੈ ਜਦੋਂ, ਕਿਉਂਕਿ ਪਿਛਲੇ ਲਗਭਗ 4 ਦਹਾਕਿਆਂ ਤੋਂ ਕਿਸੇ ਨਾ ਕਿਸੇ ਰੂਪ 'ਚ ਮੈਂ ਇਸ ਸੰਘਰਸ਼ ਦੇ ਨਾਲ ਵੀ ਜੁੜਿਆ ਹਾਂ, ਬਹੁਤ ਸਾਰੇ ਵੀਰਾਂ ਭੈਣਾਂ ਦੇ ਕੰਮ ਕਰਨ ਦਾ ਮੌਕਾ ਵੀ ਬਣਿਆ, ਆਪਣੀਆਂ ਜਥੇਬੰਦੀਆਂ ਦੀਆਂ
ਸਟਰੈਂਥਸ ਔਰ ਕਮਜ਼ੋਰੀਆਂ ਉਹਨਾਂ ਤੋਂ ਵੀ ਮੈਂ ਚੰਗੀ ਤਰ੍ਹਾਂ ਵਾਕਿਫ ਹਾਂ। ਇੱਕ ਗੱਲ ਜੀ ਜਿਹਦੇ ਬਾਰੇ ਮੈਨੂੰ ਵੀ ਇਸ ਦੇ ਉੱਤੇ ਸ਼ੱਕ ਸ਼ੁਬਾ ਨਹੀਂ ਹੋਇਆ ਕਿ ਸਤਿਗੁਰੂ ਜੀ ਨੇ ਸਿੱਖ ਕੌਮ ਦੀ ਪ੍ਰੋਗਰਾਮਿੰਗ, ਜਿਹਨੂੰ ਸਰ ਕਪੂਰ ਸਿੰਘ ਕਹਿੰਦੇ ਸੀ ਟਿਊਨਿੰਗ, ਕੀਤੀ ਹੋਈ ਹੈ, ਜਿਹੜੀ ਕਿ ਜੀ ਹਮੇਸ਼ਾ ਹੀ ਆਪਣੀ ਆਜ਼ਾਦੀ ਲਈ, ਪੰਥ ਦੇ ਪਿਆਰ ਲਈ ਕਿਤੇ ਵੀ ਕਿਸੇ ਜੀ ਵੀ ਹੱਦ ਤੱਕ ਜਾ ਕੇ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੀ ਹੈ। ਜਿਹੜੀ ਜੀ ਫੇਲਿਓਰ ਰਹੀ ਹੈ 47 ਦੇ ਜੀ ਦੌਰ ਦੀ ਅਕਾਲੀ ਲੀਡਰਸ਼ਿਪ ਦੀ ਫੇਲਿਓਰ ਦੀ ਗੱਲ ਕਰ ਰਹੀ ਹੈ, ਜਾਂ ਆਪਣੇ ਜੀ ਦੌਰ ਦੀ ਆਪਣੀ ਫੇਲਿਓਰ ਦੀ ਗੱਲ ਕਰੀਏ, ਉਹਦੇ 'ਚ ਜੀ ਇਹੀ ਹੈ ਕਿ ਨਾ ਅਸੀਂ ਕੌਮ ਦੇ ਜਜ਼ਬਾਤਾਂ ਨੂੰ ਠੀਕ ਢੰਗ ਨਾਲ ਪੋਲੀਟੀਕਲੀ ਆਰਟੀਕੂਲੇਟ ਕਰਨ ਦੇ ਲਈ ਕੋਈ ਨੈਟਵਰਕ ਦੇ ਸਕੇ, ਔਰ ਜੇ ਕੋਈ ਲੋਕ ਸਾਹਮਣੇ ਆਏ ਵੀ ਸੈਲਫਲੈਸ ਤਰੀਕੇ ਦੇ ਨਾਲ, ਉਹਨਾਂ ਨੂੰ ਜੀ ਹਕੂਮਤਾਂ ਨੇ ਵੀ ਮਡਲਿੰਗ ਦਾ ਸ਼ਿਕਾਰ ਬਣਾਇਆ, ਚਿੱਕੜ ਸੁੱਟਣ ਦਾ। ਹੂੰ ਔਰ ਉਹਦੇ 'ਚ ਬਹੁਤ ਵਾਰ ਸਾਡਾ ਵੱਡਾ ਤਬਕਾ ਜਿਹੜਾ ਕਿ ਸ਼ੋਸ਼ੇਬਾਜ਼ੀਆਂ 'ਚ, ਚਲੰਤ ਬਿਆਨਬਾਜ਼ੀਆਂ 'ਚ ਯਕੀਨ ਰੱਖਦਾ ਹੈ, ਉਹ ਵੀ ਜਿਹੜੇ ਨੇ ਉਹਨਾਂ ਨੇ ਕਦੇ ਗੰਭੀਰਤਾ ਦੇ ਨਾਲ, ਜਿਹਨੂੰ ਬਿਹਾਈਂਡ ਦਾ ਦੇਖੋ, ਜਿਹੜੀਆਂ ਡਿਪਲੋਮੇਸੀਜ਼ ਹੁੰਦੀਆਂ ਨੇ, ਤੁਸੀਂ ਮੁਲਕਾਂ ਦੀ ਮਾਨਤਾ ਮੰਨਦੇ ਹੋ ਜਾਂ ਮੁਲਕਾਂ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ ਜਾਂ ਕੌਮਾਂ ਦੇ ਸੰਘਰਸ਼ ਜੀ ਨੂੰ ਸਪੋਰਟ ਹੁੰਦੀ ਹੈ, ਉਹ ਅਖਬਾਰਾਂ 'ਚ ਬਿਆਨ ਦੇ ਕੇ ਨਹੀਂ ਹੁੰਦੀ, ਉਹ ਤੁਹਾਡੀ ਸਾਇਲੈਂਟ ਡਿਪਲੋਮੇਸੀ ਹੁੰਦੀ ਹੈ। ਔਰ ਨੈਟਵਰਕ ਦੇ ਜੀ ਲਿਹਾਜ਼ ਨਾਲ ਮੈਨੂੰ ਨਹੀਂ ਪਤਾ ਮੇਰਾ ਇਹ ਹੋਪ ਕਿੰਨੀ ਟਰੂ ਸਾਬਤ ਹੋਏਗੀ, ਵਰਲਡ ਸਿੱਖ ਪਾਰਲੀਮੈਂਟ, ਮੈਂ ਸਮਝਦਾ ਵੀ 2015 ਚ ਜਿਹੜਾ ਸਰਬੱਤ ਖਾਲਸਾ ਦਾ ਰੈਜ਼ੋਲੂਸ਼ਨ ਗਲੋਬਲੀ ਸਿੱਖ ਕੌਮ ਦੀ ਨੁਮਾਇੰਦਗੀ ਦੇ ਲਈ ਇੱਕ ਜਿਹੜੀ ਹੈ ਪਾਰਲੀਮੈਂਟ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਇਹੀ ਸਾਡਾ ਕੱਲ ਖਾਲਿਸਤਾਨ ਦੇ ਲਈ ਵੀ ਜੇ ਕੋਈ ਗੰਭੀਰ ਕਿਸੇ ਲੈਵਲ ਦੇ ਉੱਤੇ ਗੱਲਬਾਤ ਹੋਏਗੀ, ਅਜੇ ਤਾਂ ਹੋਪ ਕਰਦੇ ਹਾਂ, ਮੈਂ ਵੀ ਆਪਣੀ ਕਮੈਂਟਰੀ ਦੇ ਵਿੱਚ ਦੱਸਦਾ ਵੀ ਇਹ ਵੀ ਹੋ ਸਕਦਾ ਹੋਵੇ, ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਇਸ ਦੇ ਲਈ ਜੇ ਕੱਲ ਨੂੰ ਤੁਹਾਡੇ ਨਾਲ ਕਿਸੇ ਹਕੂਮਤ ਨੇ ਜਾਂ ਉਹਨਾਂ ਦੇ ਕਿਸੇ ਲੈਵਲ ਦੇ ਉੱਤੇ ਗੱਲਬਾਤ ਵੀ ਤੁਰਨੀ ਹੈ, ਕਿਹੜਾ ਕਲੇਮ ਕਰ ਸਕਦਾ ਜੀ ਕਿ ਮੈਂ ਸਿੱਖਾਂ ਦੀ ਨੁਮਾਇੰਦਗੀ ਕਰਦਾ। ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕੈਪਟਨ ਅਮਰਿੰਦਰ ਦੀ ਬੋਲੀ ਕੀ ਹੈ, ਅਕਾਲੀ ਦਲ, ਬਾਦਲ ਇਰਰੈਲੇਵੈਂਟ ਹੋ ਚੁੱਕਾ ਹੈ। ਬਾਕੀ ਸਾਡੀਆਂ ਧਿਰਾਂ ਜਿਹੜੀਆਂ ਨੇ ਭਾਵੇਂ ਆਪੋ ਆਪਣੇ ਲੈਵਲ ਤੇ ਪੰਥ ਲਈ ਕੰਮ ਕਰਦੀਆਂ, ਪਰ 30 ਮਿਲੀਅਨ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਦਾ ਦਾਅਵਾ ਤਾਂ ਕਿਸੇ ਇਲੈਕਟੋਰਲ ਲੈਵਲ ਤੇ ਜਾਂ ਅਦਰ ਲੈਵਲ ਦੇ ਉੱਤੇ ਜਿਹੜਾ ਉਹਨੂੰ ਤੁਸੀਂ ਪ੍ਰਮਾਣਿਤ ਨਹੀਂ ਕਰ ਸਕਦੇ। ਸੋ ਵਰਲਡ ਸਿੱਖ ਪਾਰਲੀਮੈਂਟ ਇੱਕ ਪਲੇਟਫਾਰਮ ਜਿਹਦੇ ਚ ਕਿ ਰਿਪਰੈਜ਼ੈਂਟੇਟਿਵ ਕਰੈਕਟਰ ਓਵਰ ਏ ਪੀਰੀਅਡ ਆਫ ਟਾਈਮ ਡਿਵੈਲਪ ਹੋਏ, ਬੇਸ਼ੱਕ ਇਹ ਬੇਬੀ ਸਟੈਪ ਨੇ, ਮੈਂ ਸਮਝਦਾ ਵੀ ਜਦੋਂ ਤੱਕ ਸਾਡੇ ਕੋਲ ਇੱਕ ਸੈਂਟਰਲਾਈਜ਼ਡ ਸਟਰਕਚਰ ਨਹੀਂ ਹੋਏਗਾ, ਤੁਹਾਨੂੰ ਕਿਸੇ ਨੇ ਵੀ ਸੀਰੀਅਸਲੀ ਨਹੀਂ ਲੈਣਾ। ਔਰ ਇਹ ਗੱਲ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖਦਾ, ਉਹਨਾਂ 'ਚ ਵੀ ਜਦੋਂ ਕੋਈ ਮਿਲਦੇ ਨੇ ਲੋਕ ਇੱਥੇ ਜਾਂ ਦੂਜੇ, ਉਹ ਦੋ ਚਾਰ ਗੱਲਾਂ ਕਹਿਣਗੇ ਜੀ, ਉਹਦੇ ਨੂੰ ਅਸੀਂ ਮਿਲੇ ਆ, ਉਹਨੇ ਇਹ ਕਿਹਾ, ਢਿਮਕੇ ਨੂੰ ਮਿਲੇ ਆ, ਉਹਨੇ ਇਹ ਕਿਹਾ ਵੀ ਤੁਹਾਡੀ ਪ੍ਰੋਬਲਮ ਕੀ ਹੈ, ਤੁਸੀਂ ਇੰਨੇ ਬਹਾਦਰ ਲੋਕ ਹੋ, ਇੰਨੀਆਂ ਕੁਰਬਾਨੀਆਂ ਕਰਨ ਵਾਲੇ ਹੋ, ਤੁਹਾਡੀ ਇੱਕ ਆਵਾਜ਼ ਕਿਉਂ ਨਹੀਂ ਬਣਦੀ। ਸੋ ਮੈਂ ਸਮਝਦਾ ਵੀ ਇੱਕ ਆਵਾਜ਼ ਦੇ ਲਈ ਵਰਲਡ ਸਿੱਖ ਪਾਰਲੀਮੈਂਟ ਇੱਕ ਨੈਟਵਰਕ ਹੈ ਜਿਹਦੇ ਨਾਲ ਤੁਹਾਨੂੰ ਕੰਮ ਕਰਨ ਦੀ ਲੋੜ ਹੈ। ਬਾਕੀ ਗੁੱਡਵਿਲ ਐਗਜ਼ਿਸਟ ਕਰ, ਮੈਂ ਈਵਨ ਚੀਨ ਦੇ ਹਵਾਲੇ ਨਾਲ, ਭਾਵੇਂ ਸਾਡਾ ਕੋਈ ਚੀਨ ਨਾਲ ਅਦਰ ਦੈਨ ਇਸ ਟ੍ਰੀਟੀ ਦੀ ਗੱਲ ਜਾਂ ਕੋਈ ਇਤਿਹਾਸਕ ਗੁਰਦੁਆਰਾ ਵੀ ਚੀਨ 'ਚ ਅਸੀਂ ਸਪੌਟ ਨਹੀਂ ਕਰ ਸਕੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦੀ ਸਿੱਖਾਂ 'ਚ ਦਿਲਚਸਪੀ ਹੈ। ਪਿਛਲੇ ਪੀਰੀਅਡ 2 ਸਾਲ ਪਹਿਲਾਂ ਚਾਈਨਾ ਦਾ ਐਂਬੈਸਡਰ, ਉਹਦੀ ਵਾਈਫ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਸੇਵਾ ਕੀਤੀ, ਬਾਰਡਰ ਤੇ ਵੀ ਗਏ। ਕਰਤਾਰਪੁਰ ਕੋਰੀਡੋਰ ਜਦੋਂ ਖੋਲਿਆ ਜਾਂਦਾ ਇਮਰਾਨ ਖਾਨ ਵੱਲੋਂ, ਸਭ ਤੋਂ ਪਹਿਲਾਂ ਚਾਈਨੀਜ਼ ਫੋਰਨ ਮਿਨਿਸਟਰੀ ਉਹਨੂੰ ਵੈਲਕਮ ਕਰਦੀ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਸੋਸ਼ਲ ਅਕਾਊਂਟ ਸਿੱਖਾਂ ਦੇ ਬਹੁਤ ਸਾਰੇ, ਜਾਂ ਨਵੰਬਰ 84 ਜਾਂ ਜੂਨ 84 ਦੇ ਹਵਾਲੇ ਨਾਲ ਉਹਨੂੰ ਫੋਲੋ ਕੀਤਾ ਜਾਂਦਾ ਹੈ ਚਾਈਨੀਜ਼ ਆਫੀਸ਼ੀਅਲਸ ਵੱਲੋਂ। ਸੋ ਇਹ ਪੋਜ਼ਿਟਿਵ ਟ੍ਰੇਡ, ਪਾਕਿਸਤਾਨ ਦਾ ਤਾਂ ਇੰਟਰਸਟ ਹੈ ਹੀ ਹੈ। ਨੇਪਾਲ ਵੀ ਮੈਂ ਸਮਝਦਾ ਵੀ ਸਾਡੀ ਗੁੱਡਵਿਲ ਜਿਹੜੀ ਹਿਸਟੋਰੀਕਲ, ਕਦੇ ਸਾਡੀ ਮਹਾਰਾਣੀ ਜਿੰਦਾ ਨੂੰ 12-13 ਸਾਲ ਪੋਲੀਟੀਕਲ ਅਸਾਈਲਮ ਸੇਫ ਨੇਪਾਲ ਦੇ ਮਹਾਰਾਜੇ ਨੇ ਰੱਖਿਆ ਸੀ। ਗੋਰਖਾ ਫੌਜ ਸਿੱਖ ਫੌਜ ਦਾ ਹਿੱਸਾ ਸੀ, ਜਿਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਰਸਨਲ ਦਿਲਚਸਪੀ ਲੈ ਕੇ, ਔਰ ਹਮੇਸ਼ਾ ਹੀ ਜਦੋਂ ਅਸੀਂ ਸਿੱਖ ਤੇ ਗੋਰਖਿਆਂ ਦੀ ਗੱਲ ਕਰਦੇ ਹਾਂ, ਜਿਹੜਾ ਵੀ ਫੌਜੀ ਬੈਕਗਰਾਉਂਡ ਦਾ, ਉਹ ਕਹੇਗਾ ਜੀ ਭਾਰਤੀ ਫੌਜ 'ਚ ਲੜਨ ਵਾਲੇ ਕੌਣ ਨੇ, ਜਾਂ ਸਿੱਖ ਨੇ ਜਾਂ ਗੋਰਖੇ ਨੇ। ਇਹਨਾਂ ਪਾਵਰਸ ਦਾ ਹੀ ਨਹੀਂ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ, ਅਮਰੀਕਾ, ਕੈਨੇਡਾ, ਚਾਈਨਾ, ਵੀ ਨੇਪਾਲ ਵੀ ਸਾਡੇ ਲਈ ਇੱਕ ਹੈ, ਪਰ ਇਹਨੂੰ ਸ਼ੋਸ਼ੇਬਾਜ਼ੀਆਂ, ਬਿਆਨਬਾਜ਼ੀਆਂ ਜਾਂ ਓਪਨ ਕੋਈ ਹੋਰ ਗੱਲ ਕਰਨ ਦੇ ਨਾਲੋਂ ਸਾਨੂੰ ਜਿਹੜਾ ਹੈ ਉਹ ਸਾਇਲੈਂਟ ਡਿਪਲੋਮੇਸੀ ਜਿਹੜੀ ਹੈ ਉਸ ਦਾ ਇਸਤੇਮਾਲ ਕਰਨਾ ਹੋਏਗਾ।
ਜੀ ਡਾਕਟਰ ਸਾਹਿਬ ਕਾਲਰ ਕੁਝ ਹੋਰ ਵੀ ਆਪਣੇ ਨਾਲ ਹੋਲਡ ਤੇ ਨੇ। ਆਪਾਂ ਪਹਿਲਾ ਨੰਬਰ ਲੈਂਦੇ ਆ ਜੀ 1165। 1165 ਤੁਸੀਂ ਔਨ 에ਅਰ ਹੋ ਜੀ। ਤੁਹਾਡੇ ਲਾਸਟ 4 ਨੰਬਰ ਨੇ 1165। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ 5042। 5042 ਤੁਸੀਂ ਔਨ 에ਅਰ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸਾਂਝਾ ਪੰਜਾਬ ਦੀ ਸਮੁੱਚੀ ਟੀਮ, ਛੋਟੇ ਵੀਰ, ਜਾਫੀ ਵੀਰ ਤੇ ਸਤਿਕਾਰਯੋਗ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕੌਣ ਤੇ ਕਿੱਥੋਂ ਬੋਲਦੇ ਵੀਰ ਜੀ? ਮੈਂ ਗੁਰਨਿੰਦਰ ਸਿੰਘ ਮੈਸੇਜਿਸ ਤੋਂ ਬੋਲ ਰਿਹਾ ਵੀਰ ਜੀ। ਹਾਂਜੀ ਹਾਂਜੀ ਗੁਰਨਿੰਦਰ ਭਾਜੀ, ਸਵਾਗਤ ਹੈ ਜੀ ਡਾਕਟਰ ਤੁਹਾਡਾ। ਸਾਹਿਬ, ਮੇਰਾ ਇੱਕ ਕੁਐਸਚਨ ਹੈ ਤੁਹਾਡੇ ਵਾਸਤੇ। ਜਿਸ ਤਰ੍ਹਾਂ ਕਿ ਜੋ ਚੀਨ ਦਾ ਤੇ ਭਾਰਤ ਦਾ ਡਿਬਿਊਟ ਚੱਲ ਰਿਹਾ, ਜਿਸ ਤਰ੍ਹਾਂ ਆਪਣੇ ਸਿੱਖ ਵੀਰ ਉੱਥੇ, ਸਿੱਖ ਭਰਾ ਸਾਡੇ, ਸਾਡੇ ਪੁੱਤਰ ਉਹ ਆਰਮੀ 'ਚ ਹੈਗੇ ਆ, ਡਿਊਟੀਆਂ ਕਰ ਰਹੇ ਆ। ਜਦੋਂ ਇੱਕ ਸਰਕਾਰਾਂ ਜਾਂ ਕਮਾਂਡ ਉਹਨਾਂ ਨੂੰ ਆਰਡਰ ਦਿੰਦੀ ਆ, ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣੀ ਪੈਂਦੀ ਆ। ਤੇ ਕੱਲ ਮੈਂ ਦੇਖ ਰਿਹਾ ਸੀ ਕਿ ਕੁਝ ਮੀਡੀਆ ਵਾਲੇ, ਕੋਈ ਚਾਈਨਾ ਦੀ ਇੱਕ ਵੀਡੀਓ ਜਿਹਦੇ 'ਚ ਇੱਕ ਆਪਣਾ ਸਰਦਾਰ ਫੌਜੀ, ਉਹਨਾਂ ਨੇ ਉਹਦੇ ਮੂੰਹ ਭੰਨਿਆ ਹੋਇਆ, ਉਹਦਾ ਦੰਦ ਬਾਹਰ ਨਿਕਲੇ ਹੋਏ ਆ, ਟੀਵੀ ਤੇ ਸ਼ਰੇਆਮ ਦਿਖਾ ਰਹੇ ਆ ਤੇ ਬਾਅਦ ਦੇ ਵਿੱਚ ਕਹਿ ਰਿਹਾ ਕਿ ਚਾਈਨਾ ਵਾਲਿਆਂ ਨੇ ਭਾਰਤ ਦੇ ਫੌਜੀਆਂ ਦੀ ਮਿਉਂ ਮਿਉਂ ਕੀਤੀ। ਉਹ ਆਪਣਾ ਸਿੱਖ ਭਰਾ ਆ, ਸਿੱਖ ਫੌਜੀ ਆ। ਉਹ ਕਿਸ ਹੱਦ ਤੱਕ ਇਹੋ ਜਿਹੀਆਂ ਹਰਕਤਾਂ ਸਹੀ ਹੈਗੀਆਂ? ਕਿਉਂ ਅਸੀਂ ਆਪਣੇ, ਸਾਡੇ ਵੀਰ ਹੈਗੇ ਉਹ, ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਆ, ਉਹਨਾਂ ਦੀਆਂ ਡਿਊਟੀਆਂ ਆ, ਉਹਨਾਂ ਡਿਊਟੀਆਂ ਆਪਣੀਆਂ ਨਿਭਾਉਂਦੇ ਆ। ਤੇ ਜਦੋਂ ਚਲੋ ਸਾਡਾ ਦੇਸ਼ ਬਣੂਗਾ, ਉਹ ਸਾਡੇ ਲਈ ਉਹ ਆਪਣੀਆਂ ਡਿਊਟੀਆਂ ਨਿਭਾਉਣਗੇ। ਅੰਦਰੋਂ ਉਹ ਸਾਡੇ ਨਾਲ ਹੈਗੇ ਆ, ਪਰ ਕੁਛ ਉਹਨਾਂ ਦੀਆਂ ਮਜਬੂਰੀਆਂ, ਕੁਛ ਉਹਨਾਂ ਦੀਆਂ ਫੈਮਿਲੀ, ਕਿਸ ਤਰ੍ਹਾਂ ਤੁਹਾਨੂੰ ਪਤਾ ਉੱਥੇ ਭਾਰਤ ਸਾਡੇ ਨਾਲ ਧੱਕਾ ਕਰ ਰਿਹਾ। ਪਰ ਕਿਸ ਹੱਦ ਤੱਕ ਇਹੋ ਜਿਹੀਆਂ ਚੀਜ਼ਾਂ ਦਿਖਾਉਣੀਆਂ ਚੰਗੀਆਂ ਆ? ਕਿਉਂਕਿ ਸਾਡੇ ਉਹ ਜਿਹੜੇ, ਜੇ ਉਹ ਪਰਿਵਾਰ ਤੱਕ ਵੀਡੀਓ ਪਹੁੰਚੂਗੀ, ਉਹਨਾਂ ਦੇ ਹਿਰਦੇ ਕਿੱਦਾਂ ਬਲੂੰਦਰੇ ਜਾਣਗੇ, ਕਿਉਂਕਿ ਉਹਨਾਂ ਦਾ ਜਿਗਰ ਦਾ ਟੋਟਾ ਸੀ। ਇਹਦੇ ਬਾਰੇ ਕੁਝ ਆਪਣਾ ਤੁਸੀਂ ਦੱਸਿਓ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਗੁਰਨਿੰਦਰ ਸਿੰਘ ਜੀ, ਧੰਨਵਾਦ ਜੀ। ਜੀ ਡਾਕਟਰ ਸਾਹਿਬ ਕੀ ਤੁਹਾਡਾ ਇਹਦੇ ਤੇ? ਦੇਖੋ, ਮੇਰਾ ਖਿਆਲ ਹੈ ਵੀ ਪ੍ਰੋਗਰਾਮ 'ਚ ਇਹਨਾਂ ਨੇ ਲੇਟ ਐਂਟਰ ਕੀਤਾ ਲੱਗਦਾ ਹੈ, ਸ਼ੁਰੂ ਤੋਂ ਨਹੀਂ ਸੁਣਿਆ। ਤੇ ਇਸ ਇਸ਼ੂ ਨੂੰ ਮੈਂ ਪਹਿਲੇ ਸੈਗਮੈਂਟ ਦੇ ਵਿੱਚ ਹੀ ਬ੍ਰੌਡਲੀ ਡਿਸਕਸ ਕਰਕੇ ਇਹਦਾ ਸੋਲੂਸ਼ਨ ਵੀ ਸੁਜੈਸਟ ਕੀਤਾ ਸੀ ਕਿ ਭਾਈ ਇਹ ਪਾਰਟ ਆ, ਜਿਹੜੀ ਭਾਵਨਾ ਵੀਰ ਗੁਰਨਿੰਦਰ ਸਿੰਘ ਹੋਰਾਂ ਦੀ ਹੈ, ਧਾਲੀਵਾਲ ਹੋਰਾਂ ਦੀ, ਕਿ ਭਾਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਮੈਂ ਇਹ ਕਿਹਾ ਸੀ ਕਿ ਭਾਈ ਇਹ ਸਾਡੀ ਐਸੀ ਕੀ ਮਜਬੂਰੀ ਬਣ ਗਈ ਸੀ ਕਿ ਅੰਗਰੇਜ਼ਾਂ ਦੇ ਵੇਲੇ ਅਸੀਂ ਰੋਜ਼ੀ ਦੀ ਖਾਤਰ ਹੀ ਉਹਨਾਂ ਦੀ ਫੌਜ 'ਚ ਰਾ ਮਟੀਰੀਅਲ ਬਣੇ, ਔਰ ਹੁਣ ਇਹਨਾਂ ਦੇ ਅਸੀਂ ਬਣੇ। ਔਰ ਜ਼ਾਹਿਰ ਹੈ ਕਿ ਭਾਈ ਜਦੋਂ ਤੁਸੀਂ ਕਿਤੇ ਵੀ ਜਾ ਕੇ ਉਹਨਾਂ ਦੀ ਨੌਕਰੀ ਕਰਦੇ ਹੋ, ਫਿਰ ਅਲਟੀਮੇਟਲੀ ਜਿਹਦਾ ਤੁਸੀਂ ਲੂਣ ਖਾਂਦੇ ਹੋ, ਉਹਦੇ ਨਾਲ ਤੁਸੀਂ ਖਲੂਸ ਦੀ ਗੱਲ ਵੀ ਹੁੰਦੀ ਆ। ਔਰ ਬਹੁਤ ਵਾਰ ਇਹਨਾਂ ਨੇ ਜਿਸ ਕਿਸਮ ਦਾ ਢਾਂਚਾ ਅੰਗਰੇਜ਼ੀ ਰਾਜ ਦੇ ਵੇਲੇ ਵੀ ਸਿੱਖ ਰੈਜੀਮੈਂਟਾਂ ਦਾ ਬਣਾਇਆ ਸੀ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਹੁੰ ਖਵਾਈ ਜਾਂਦੀ ਹੈ, ਔਰ ਇਸ ਲਈ ਕਿ ਵੀ ਉਹ ਕਿਤੇ ਜਿਹੜੇ ਆ ਉਹ ਬਿਟਰੇ ਨਾ ਕਰਨ। ਔਰ ਮੈਨੂੰ ਯਾਦ ਹੈ ਕਿ ਵੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜਿਹੜੇ ਵੈਸਟਰਨ ਕਮਾਂਡ ਦੇ ਰਹੇ, ਔਰ ਜਦੋਂ ਧਰਮੀ ਫੌਜੀਆਂ ਨੇ ਬਗਾਵਤ ਕੀਤੀ ਔਰ ਉਹਨਾਂ ਨੂੰ ਦੇਸ਼ ਧਰੋਹ ਦੇ ਕੇਸ ਚਲਾ ਰਹੇ ਸੀ, ਤੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਟੈਸਟੀਮਨੀ ਉਹਨਾਂ ਨੇ ਦਿੱਤੀ ਧਰਮੀ ਫੌਜੀਆਂ ਦੇ, ਉਹਨਾਂ ਨੇ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਠੀਕ ਹੈ ਤੁਹਾਡੇ ਦੇਸ਼ ਦੀ ਵਫਾ ਆਪਣੇ ਥਾਂ ਤੇ ਹੈ, ਲੇਕਿਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਫਾ ਦੀ ਸਹੁੰ, ਇਹਦਾ ਮਤਲਬ ਹੈ ਵੀ ਗੁਰੂ ਗ੍ਰੰਥ ਸਾਹਿਬ ਉੱਪਰ ਹੈ। ਜੇ ਉਹਨਾਂ ਦੇ ਧਾਰਮਿਕ ਸਥਾਨ ਤੇ ਹਮਲਾ ਹੁੰਦਾ ਤੇ ਉਹਨਾਂ ਦੇ ਜਜ਼ਬਾਤਾਂ ਦਾ ਭੜਕਣਾ ਇਹ ਇੱਕ ਕੁਦਰਤੀ ਗੱਲ ਹੈ। ਸੋ ਮੈਂ ਸਮਝਦਾ ਕਿ ਇਹਦੇ ਚ ਸਾਨੂੰ ਕੋਈ ਵੀ ਇਸ ਕਿਸਮ ਦਾ ਜਿਹੜਾ ਇਨਹਿਊਮਨ ਗੱਲ ਹੈ ਉਹ ਨਹੀਂ ਕਰਨੀ ਚਾਹੀਦੀ, ਉਹ ਕਿਸੇ ਨਾਲ ਵੀ ਹੋਏ। ਮੈਂ ਸਮਝਦਾ ਵੀ ਪੀੜਤਾ, ਲੇਕਿਨ ਇਹਨੂੰ ਬਿਗਰ ਕੰਟੈਕਸਟ ਦੇਖਦੇ ਆ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਵੀਰਾਂ ਭੈਣਾਂ ਪੰਜਾਬ ਦੇ ਵਿੱਚ ਇਸ ਵੇਲੇ ਨਹੀਂ ਵੀ ਸਿੱਖ ਨੌਜਵਾਨ, ਤੁਸੀਂ ਦੇਖੋਗੇ ਕਿ ਸਿੱਖਾਂ ਨੇ ਇਸ ਕਿਸਮ ਦੀਆਂ ਅਕੈਡਮੀਜ਼ ਖੋਲ ਦਿੱਤੀਆਂ ਨੇ ਜਿਹਦੇ ਚ ਸਿੱਖ ਬੱਚੀਆਂ ਜਿਹੜੀਆਂ ਉਹ CRPF ਔਰ ਦੂਜੇ ਤੀਜੇ ਦੇ ਵਿੱਚ ਜਾ ਰਹੀਆਂ। ਤਰਨਤਾਰਨ ਚ ਇਹਨਾਂ ਦੀ ਇੱਕ ਅਕੈਡਮੀ ਹੈ, ਔਰ ਇੱਕ ਸਿੱਖ ਬੱਚੀ ਆਰਮੀ ਆਫਿਸਰ ਜਿਹਨੇ ਪਿਛਲੇ ਦਿਨਾਂ 'ਚ ਕਿਹਾ ਵੀ ਕਿਵੇਂ ਜਿਹੜਾ ਉੱਥੇ ਜਿਹੜਾ ਉਹਨਾਂ ਦੇ ਨਾਲ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ, ਉਹਨੇ ਆਪਣੀ ਜਿਹੜੀ ਖੁਦ ਲਾਇਰ ਹੈ ਔਰ ਉਸ ਲੈਵਲ ਦੀ ਆਫਿਸਰ ਹੈ, ਉਹਨੇ ਦੱਸਿਆ। ਸੋ ਮੈਂ ਸਮਝਦਾ ਵੀ ਸਾਨੂੰ ਕੁੱਲ ਮਿਲਾ ਕੇ ਇੱਕ ਐਨਵਾਇਰਨਮੈਂਟ ਕ੍ਰੀਏਟ ਕਰਨਾ ਚਾਹੀਦਾ, ਇੱਕ ਤਾਂ ਪੰਜਾਬ ਦੇ ਵਿੱਚ ਵੀ ਔਰ ਪੰਜਾਬ ਤੋਂ ਬਾਹਰ ਵੀ ਜਿੱਥੇ ਸਿੱਖ ਨੇ, ਉਹਨਾਂ ਨੂੰ ਇਹ ਕਹੀਏ ਕਿ ਭਾਈ ਤੁਸੀਂ ਇਹ ਪੁਲਿਸ ਔਰ ਫੌਜ ਜਿਹੜੀ ਕਿ ਹਕੂਮਤ ਦੇ ਇੰਸਟਰੂਮੈਂਟ ਦੇ ਜਿਹੜੇ ਰਿਪਰੈਸ਼ਨ ਦੇ, ਇਹਨਾਂ
ਜੁਆਇਨ ਨਾ ਕਰੋ, ਉਹਨਾਂ ਨੂੰ ਅਸੀਂ ਜੌਬ ਓਪਰਚੁਨਿਟੀਜ਼ ਦੇ ਮੌਕੇ ਦੇਈਏ, ਔਰ ਜਿਹੜੇ ਆਲਰੇਡੀ ਸਰਵ ਕਰ ਰਹੇ ਨੇ ਉਹਨਾਂ ਨੂੰ ਅਸੀਂ ਇਹ ਜ਼ਰੂਰ ਕਹੀਏ ਕਿ ਭਾਈ ਤੁਸੀਂ ਕੋਈ ਵੀ ਗਲਤ ਆਰਡਰ ਨਾ ਮੰਨੋ, ਕੋਈ ਵੀ ਜਿਹੜੀ ਤੁਹਾਡੀ ਇਸ ਕਿਸਮ ਦੀ ਲਾਈਨ ਹੈ ਜਿਹਦੇ ਥੱਲੇ ਤੁਹਾਡੀ ਕੌਮ ਦਾ ਨੁਕਸਾਨ ਹੁੰਦਾ ਹੈ, ਔਰ ਮੌਕਾ ਆਉਣ ਤੇ ਹੀ ਤੁਹਾਡੇ ਹਥਿਆਰ ਔਰ ਤੁਹਾਡੀ ਵਿਲ ਆਪਣੇ ਘਰ ਖਾਲਿਸਤਾਨ ਦੇ ਲਈ ਹੋਣੀ ਚਾਹੀਦੀ ਹੈ। ਸੋ ਮੈਂ ਇਹਨੂੰ ਬ੍ਰੌਡਰ ਕਹਿ ਸਕਦਾ। ਬਾਕੀ ਨਿਟੀਗ੍ਰਿਟੀ ਤਾਂ ਹਰ ਕੋਈ ਇੰਡੀਵਿਜੂਅਲੀ ਜਿਸ ਹਾਲਾਤ 'ਚ ਹੈ ਉਹੀ ਫੈਸਲਾ ਕਰਦਾ ਹੈ, ਜਿਵੇਂ ਸਤਵੰਤ ਸਿੰਘ ਨੇ ਕੀਤਾ ਕਿ ਉਹਨਾਂ ਨੇ ਕੀ ਕਰਨਾ ਹੈ, ਇਵੇਂ ਹੀ ਸਾਡੇ ਫੌਜੀ ਵੀ ਜਿਹੜੇ ਕਿ ਐਵਰੀ ਇੰਚ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ, ਸਾਡੇ ਆਪਣੇ ਬੱਚੀਆਂ ਨੇ, ਉਹਨਾਂ ਪ੍ਰਤੀ ਕੋਈ ਵੀ ਹੌਸਟਾਈਲ ਜਾਂ ਨਫ਼ਰਤ ਵਾਲੀ ਸ਼ਬਦਾਵਲੀ ਨਾ ਇਸਤੇਮਾਲ ਕਰੀਏ, ਜਿਹੜੀ ਨਹੀਂ ਵਰਤਣੀ ਚਾਹੀਦੀ। ਬਿਲਕੁਲ ਇਸ ਗੱਲ ਦਾ ਸਾਨੂੰ ਯਕੀਨ ਹੋਣਾ ਚਾਹੀਦਾ ਜੀ। ਇੱਕ ਕਾਲਰ ਹੋ ਰਿਹਾ ਆਪਣੇ ਨਾਲ ਡਾਕਟਰ ਸਾਹਿਬ, ਉਹ ਹੈਗੇ 1165। ਤੁਸੀਂ ਆਨ 에ਅਰ ਹੋ ਜੀ? 1165 1165 ਤੁਸੀਂ ਬੜੇ ਚਿਰ ਤੋਂ ਦੁਬਾਰਾ ਕਾਲ ਕੀਤੀ ਹੈ, ਤੁਸੀਂ ਆਨ 에ਅਰ ਹੋ ਜੀ? ਮੇਰੇ ਖਿਆਲ ਚ ਉਹਨਾਂ ਤੱਕ ਆਵਾਜ਼ ਨਹੀਂ ਜਾਂਦੀ। ਡਾਕਟਰ ਸਾਹਿਬ ਇਹ ਆਪਾਂ ਗੱਲ ਨੂੰ ਅੱਗੇ ਚਾਲੂ ਰੱਖਦੇ ਹਾਂ। ਤੁਸੀਂ ਇਸ ਸਮੇਂ ਜਿਹੜੀ ਸਿਚੁਏਸ਼ਨ ਆ, ਜਿਹੜੀ ਇਹਦੇ ਵਿੱਚ ਜਦ ਆਪਾਂ ਸਿੱਖ ਹਿੱਤ ਨੂੰ ਵੇਖਦੇ ਹਾਂ ਜਾਂ ਸਿੱਖ ਸਾਡੀਆਂ ਜਥੇਬੰਦੀਆਂ ਨੂੰ ਵੇਖਦੇ ਹਾਂ, ਜਾਂ ਜੋ ਚਾਈਨਾ ਤੇ ਭਾਰਤ ਦਾ ਇਸ ਟਾਈਮ ਕੌਨਫਲਿਕਟ ਚੱਲ ਰਿਹਾ, ਇਹਦੇ ਬਾਰੇ ਵਿੱਚ ਜਿਹੜੇ ਵਿਦੇਸ਼ੀ ਸਿੱਖ ਨੇ ਜਾਂ ਸਾਡੀਆਂ ਵਿਦੇਸ਼ੀ ਜਥੇਬੰਦੀਆਂ ਆ, ਕੀ ਲੱਗਦਾ ਵੀ ਕੀ ਭੂਮਿਕਾ ਜਿਹੜੀ ਆ ਨਿਭਾ ਸਕਦੇ ਆ? ਜਾਂ ਜਿਵੇਂ ਹੁਣ ਆਪਾਂ ਸਰਕਾਰ ਦਾ ਜਾਂ ਇੰਡੀਅਨ ਪ੍ਰੋਪੇਗੈਂਡਾ ਵੇਖਦੇ ਆ, ਜਦੋਂ ਸਿਕਸ ਫॉर ਜਸਟਿਸ ਜਿਹੜੀ ਆ ਉਹ ਇੱਕ ਲੈਟਰ ਦੀ ਗੱਲ ਹੁੰਦੀ ਆ, ਉਸ ਤੋਂ ਬਾਅਦ ਇੱਕ ਹੋਰ ਹੀ ਵਿਵਾਦ, ਜਿਵੇਂ ਪਹਿਲਾਂ ਸਾਨੂੰ ਪਾਕਿਸਤਾਨੀ ਕਿਹਾ ਜਾਂਦਾ ਸੀ ਵੀ ਜਿਹੜੇ ਖਾਲਿਸਤਾਨੀ ਨੇ ਜੀ ਇਹ ਪਾਕਿਸਤਾਨੀ ਨੇ, ਹੁਣ ਸਾਡੇ ਨਾਲ ਇੱਕ ਚਾਈਨੀਜ਼ ਵਰਡ ਜਿਹੜਾ ਆ ਉਹ ਲਾ ਦਿੱਤਾ ਗਿਆ। ਮੀਡੀਆ 'ਚ ਇੱਕ ਬੜਾ ਵੱਡਾ ਪ੍ਰੋਪੇਗੈਂਡਾ ਜਿਹੜਾ ਆ ਉਹ ਸ਼ੁਰੂ ਕਰ ਦਿੰਦੇ ਆ। ਤੁਸੀਂ ਕੀ ਸੋਚਦੇ ਹੋ ਇਸ ਸਭ ਕਾਸੇ ਦੇ ਬਾਰੇ ਦੇ ਵਿੱਚ? ਦੇਖੋ, ਵੈਸੇ ਤਾਂ ਇੱਕ ਜਨਰਲ ਜਿਹਾ ਸਾਡਾ ਫਾਰਮੂਲਾ ਸਾਡੀ ਫੋਕਲੋਰ 'ਚ ਹੈ ਕਿ ਵੀ ਜਿਹੜੀ ਗੱਲ ਦੁਸ਼ਮਣ ਨੂੰ ਪੀੜ ਦੇ ਉਹ ਸਮਝੋ ਸਾਡੇ ਹੱਕ ਦੀ ਹੈ। ਸੋ ਸਾਨੂੰ ਇਹਨਾਂ ਨੇ ਅੱਤਵਾਦੀ ਕਿਹਾ, ਆਤੰਕਵਾਦੀ, ਅਲਗਾਵਵਾਦੀ ਕਿਹਾ। ਵੈਸੇ ਅਸੀਂ ਬਹੁਤ ਵਾਰੀ ਇਹਦੇ ਤੇ ਰਿਐਕਟ ਕਰਦੇ ਹਾਂ ਜੀ, ਸਾਨੂੰ ਕਿਉਂ ਕਹਿੰਦੇ ਨੇ। ਮੈਂ ਸਮਝਦਾ ਕਿ ਵੀ ਇਹ ਸਾਨੂੰ ਐਜ਼ ਏ ਆਨਰ ਲੈਣਾ ਚਾਹੀਦਾ, ਜਿਵੇਂ ਪੁਰਾਣੇ ਪੀਰੀਅਡ ਜਦੋਂ ਭੁਜੰਗ ਲਫ਼ਜ਼ ਕਿਹਾ ਜਾਂਦਾ ਸੀ, ਭੁਜੰਗੀ ਨੇ ਭੁਜੰਗ ਸੱਪ ਨੂੰ ਕਹਿੰਦੇ ਨੇ ਜਾਂ ਬਾਗੀ ਕਹਿੰਦੇ ਸੀ, ਅਸੀਂ ਆਨਰ ਲੈਣਾ ਚਾਹੀਦਾ। ਇਸੇ ਤਰ੍ਹਾਂ ਬਹੁਤ ਚੰਗੀ ਗੱਲ ਹੈ, ਭਾਵੇਂ ਚੀਨੀਆਂ ਦਾ ਸਾਡੇ ਵੱਲ ਤੇ ਨਾ ਵੀ ਗਿਆ ਹੋਏ, ਜੇ ਇਹ ਕਹਿੰਦੇ ਨੇ ਕਿ ਚੀਨ ਦੇ ਨਾਲ ਲੜ ਗਏ ਜਾਂ ਚੀਨ ਦੇ ਨਾਲ, ਇਹ ਇੱਕ ਪੋਜ਼ਿਟਿਵ ਗੱਲ ਹੈ, ਇਹਨੂੰ ਨੈਗੇਟਿਵਲੀ ਨਹੀਂ ਲੈਣਾ ਚਾਹੀਦਾ। ਪਰ ਜਿਵੇਂ ਮੈਂ ਪਹਿਲੇ ਪਾਰਟ 'ਚ ਕਿਹਾ ਕਿ ਇੱਕ ਪਾਰਟ ਤਾਂ ਤੁਹਾਡੇ PR ਦੇ ਐਂਗਲ ਤੋਂ ਹੁੰਦਾ ਹੈ, ਉਹਦੇ 'ਚ ਬਿਆਨ ਵੀ ਹੁੰਦੇ ਨੇ, ਤੁਸੀਂ ਫਾਈਟ ਵੀ ਕਰਨ ਦੇ ਲਈ ਗੱਲ ਕਰ ਜੀ। ਪਰ ਜਿਹੜੀ ਵੀ ਸੀਰੀਅਸ ਡਿਪਲੋਮੇਸੀ ਹੈ, ਸੀਰੀਅਸ ਕੰਮ ਹਮੇਸ਼ਾ ਪਰਦੇ ਦੇ ਪਿੱਛੇ ਹੁੰਦਾ, ਉਹ ਮੀਡੀਆ ਦੇ ਵਿੱਚ ਨਹੀਂ ਹੁੰਦਾ। ਔਰ ਤੁਸੀਂ ਦੇਖੋਗੇ ਕਿ ਇਸ ਸਾਰੇ ਪੀਰੀਅਡ ਭਾਰਤ ਦਾ ਦੇਖ ਲਓ, ਜਿਹੜਾ ਅਜੀਤ ਡੋਵਲ ਜਾਂ ਬਿਪਨ ਰਾਵਤ ਜਾਂ ਮੋਦੀ ਜਿਹੜੇ ਮੀਡੀਆ 'ਚ 4-5 ਦਿਨ 'ਚ ਆਏ ਬਿਨਾਂ, ਜਿਨ੍ਹਾਂ ਨੂੰ ਰੋਟੀ ਹਜ਼ਮ ਨਹੀਂ ਸੀ ਹੁੰਦੀ, ਤੁਸੀਂ ਦੇਖੋਗੇ ਕਿ ਸਾਰੇ ਪੀਰੀਅਡ ਤੋਂ ਕਿਉਂ ਗਾਇਬ ਨੇ। ਇਹ ਨਹੀਂ ਗਾਇਬ ਨੇ, ਹਾਂਜੀ, ਕਿਉਂਕਿ ਉਹ ਦੇਖ ਰਹੇ ਨੇ ਅੰਡਰ ਹੈਂਡ ਰਾਜਨਾਥ ਸਿੰਘ ਰਸ਼ੀਆ ਜਾ ਰਿਹਾ 2 ਦਿਨ ਬਾਅਦ, ਰਸ਼ੀਆ ਚਾਈਨਾ ਔਰ ਇੰਡੀਆ ਦੀ ਟ੍ਰਾਈਪਾਰਟਾਈਟ ਗੱਲਬਾਤ ਵੀ ਹੋ ਰਹੀ ਹੈ ਮੁੱਦਿਆਂ ਤੇ, ਅਮਰੀਕਾ। ਸੋ ਮਤਲਬ ਇਹ ਹੈ ਵੀ ਕੋਈ ਵੀ ਸਟ੍ਰੈਟਜੀ ਜੇ ਹਕੂਮਤਾਂ ਉਸ ਲੈਵਲ ਤੇ ਜਾਂਦੀਆਂ ਨੇ, ਮੈਨੂੰ ਬਹੁਤ ਵਾਰ ਇਹ ਲੱਗਦਾ ਵੀ ਅਸੀਂ ਬਹੁਤ ਵਾਰ, ਇਹ ਕੋਈ ਅੱਜ ਦਾ ਸਾਡਾ ਪੀਰੀਅਡ ਨਹੀਂ ਹੈ, ਜੇ ਅਸੀਂ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਪੀਰੀਅਡ ਤੋਂ ਦੇਖੀਏ, ਕਿਉਂਕਿ ਉਹਨਾਂ ਨੂੰ ਐਜ਼ ਏ ਨੋਨ ਪਹਿਲੇ ਜਿਹੜਾ ਨੂੰ ਆਰਟੀਕੂਲੇਟ ਕਰਨਾ ਵੀ ਆਉਂਦਾ ਸੀ, ਬਿਆਨਬਾਜ਼ੀ ਵੀ ਚੰਗੀ ਕਰਦੇ ਸੀ। ਪਰ ਕਈ ਵਾਰੀ ਗੱਲ ਬਿਆਨਬਾਜ਼ੀ ਦੀ ਬਿਆਨਬਾਜ਼ੀ ਤੱਕ ਰਹਿ ਜਾਂਦੀ ਹੈ। ਜੇ ਤੁਸੀਂ ਉਹਦੇ ਪਿੱਛੇ ਬਿਆਨ ਦੇਣ ਤੋਂ ਪਹਿਲਾਂ ਜੇ ਅਸੀਂ ਕੋਈ ਵੀ ਗੱਲ, ਔਰ ਇਹ ਮੈਂ ਸਾਡੇ ਸਾਰੀਆਂ ਤਰ੍ਹਾਂ ਤੇ ਲਾਗੂ ਹੁੰਦਾ ਹੈ ਕਿ ਭਾਈ ਅਸੀਂ ਸੀਰੀਅਸਲੀ ਕੋਈ ਨਾ ਕੋਈ ਡਿਪਲੋਮੇਸੀ ਕਰੀਏ, ਜਿਹਦੇ ਥੱਲੇ ਇਹ ਜਿਹੜੀ ਸਿਚੁਏਸ਼ਨ ਬਣੀ ਹੈ, ਇਹਦੇ ਚੋਂ ਸਿੱਖ ਐਂਗਲ ਤੋਂ, ਖਾਲਿਸਤਾਨ ਦੀ ਆਜ਼ਾਦੀ ਦੇ ਨੁਕਤੇ ਤੋਂ ਅਸੀਂ ਕੀ ਮੁਫਾਦ ਕੱਢ ਸਕਦੇ ਹਾਂ। ਇਹ ਗੱਲ ਸਾਨੂੰ ਸਾਇਲੈਂਟ ਤਰੀਕੇ ਦੇ ਨਾਲ ਆਪਣੀ ਰੀਚ ਕਰਕੇ ਕਰਨੀ ਪਏਗੀ। ਹਾਂ, ਦੁਸ਼ਮਣ ਨੂੰ ਮਿਰਚਾਂ ਲਾਉਣ ਦੇ ਲਈ ਜੇ ਸਾਨੂੰ ਅਦਰਵਾਈਜ਼ PR ਕਰਨਾ ਪੈਂਦਾ, ਉਹ ਵੈਲਕਮ ਹੈ, ਪਰ ਰੀਅਲ ਕੰਮ ਜਿਹੜਾ ਉਹ ਬਿਹਾਈਂਡ ਦਾ ਕਰਟਨ ਨਹੀਂ ਹੁੰਦਾ। ਬਿਹਾਈਂਡ ਦਾ ਕਰਟਨ, ਬਿਲਕੁਲ। ਡਾਕਟਰ ਸਾਹਿਬ, ਸਮਾਂ ਆਪਣੇ ਕੋਲ 5 ਮਿੰਟ ਹੀ ਆ, ਤੇ ਮੈਂ ਚਾਹੁੰਦਾ ਤੁਸੀਂ ਲਾਸਟ ਦੇ ਵਿੱਚ ਕੁਝ ਇਹੋ ਜਿਹੀ ਗੱਲਬਾਤ ਹੋਵੇਗੀ ਜਿਹੜੀ ਢੁਕਵੀਂ ਸਾਚੀ ਕਿਤੇ ਮਿਸ ਕਰ ਗਏ ਹੋਵਾਂਗੇ, ਤੁਸੀਂ ਉਹਨੂੰ ਜ਼ਰੂਰ ਕਵਰ ਕਰ ਦਿਓ ਜੀ। ਨਹੀਂ, ਦੇਖੋ, ਗੱਲਾਂ ਤਾਂ ਆਲਮੋਸਟ ਉਹੀ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਇਧਰੋਂ ਗੱਲ ਕਰੋ, ਉਧਰੋਂ ਗੱਲ ਕਰੋ। ਮੈਂ ਸਮਝਦਾ ਵੀ
ਬੇਸ਼ੱਕ ਅਸੀਂ ਸਰਬੱਤ ਖਾਲਸਾ ਦੇ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਵਿੱਚ ਈਮਾਨ ਰੱਖਦੇ ਹੈ ਜਾਂ ਉਹਨਾਂ ਦੀ ਅਗਵਾਈ 'ਚ ਯਕੀਨ ਰੱਖਦੇ ਹੈ, ਲੇਕਿਨ ਕਈ ਵਾਰ ਤੁਸੀਂ ਜਦੋਂ ਚਾਰ ਚਫੇਰੇ ਦੇ ਹਾਲਾਤ ਦੇਖ ਰਹੇ ਹੁੰਦੇ ਹੋ ਤੇ ਜਿਹੜੀਆਂ ਧਿਰਾਂ ਕਦੇ ਤੁਹਾਡੇ ਨਾਲ ਖਲੋਣ ਤੋਂ ਭੱਜਦੀਆਂ ਰਹੀਆਂ ਜਾਂ ਕਿਸੇ ਹੱਦ ਤੱਕ ਦੁਸ਼ਮਣ ਦੇ ਖੈਮੇ 'ਚ ਪਲੇ ਕਰਦੀਆਂ ਰਹੀਆਂ, ਜਿਵੇਂ ਬਾਦਲ ਦਲ ਦਾ ਰੋਲ ਸਾਰੇ ਪੀਰੀਅਡ ਸਾਹਮਣੇ ਹੈ, ਜੇ ਉਹਨਾਂ ਵੱਲੋਂ ਥਾਪੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 6 ਜੂਨ ਵਾਲੇ ਮੌਕੇ ਤੇ ਮੀਡੀਆ ਨਾਲ ਗੱਲ ਕਰਦੇ ਆ ਔਰ ਉਹਨਾਂ ਨੇ ਕਦੇ ਆਪਣੀ ਉਸ ਸਟੇਟਮੈਂਟ ਨੂੰ ਰੀਟਰੈਕ ਨਹੀਂ ਕੀਤਾ। ਦੋ ਗੱਲਾਂ ਉਹਨਾਂ ਦੀਆਂ ਜਿਹੜੀਆਂ ਸਮਝਦਾ, ਜਿਹੜਾ ਇਸ ਗੱਲ ਨੂੰ ਜਿਹੜੇ ਲੋਕ ਹੁਣ ਤੱਕ ਇਹ ਕਹਿੰਦੇ ਰਹੇ ਨੇ ਜੀ ਇੱਥੇ ਤਾਂ ਬਾਹਰਲੇ ਸਿੱਖ ਖਾਲਿਸਤਾਨ ਮੰਗਦੇ ਨੇ, ਪੰਜਾਬ 'ਚ ਤਾਂ ਕੋਈ ਨਹੀਂ ਮੰਗਦਾ, ਹੁਣ ਜ਼ਾਹਰ ਹੈ ਵੀ ਇੱਕ ਗੱਲ ਜਿਹੜੀ ਉਹਨਾਂ ਨੇ ਬੜੀ ਕਲੈਰਿਟੀ ਦੇ ਨਾਲ ਕਹੀ ਕਿ ਭਾਈ ਦੁਨੀਆ 'ਚ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ, ਜਿਹੜਾ ਖਾਲਿਸਤਾਨ ਨਹੀਂ ਮੰਗਦਾ। ਜੀ ਐਕਟਿਵ ਜਥੇਦਾਰ ਵੱਲੋਂ ਜਿਹੜਾ ਇਸ ਕਿਸਮ ਦੀ ਸਟੈਂਪ ਲਾ ਦੇਣੀ, ਇਹ ਆਪਣੇ ਆਪ 'ਚ ਹੈ ਕਿ ਵੀ ਕੌਮ ਯਕਜ਼ਦੀ ਦੇ ਨਾਲ ਆਪਣੇ ਨਿਸ਼ਾਨੇ ਤੇ ਖੜੀ ਹੈ। ਆਰਮਡ ਸਟਰਗਲ ਦੀ ਗੱਲ ਵੀ ਉਹਨਾਂ ਨੇ ਜਸਟੀਫਾਈ ਕੀਤੀ ਕਿ ਭਾਈ ਹੋਰ ਜਦੋਂ ਕੋਈ ਰਸਤਾ ਨਹੀਂ ਰਹਿੰਦਾ ਤੇ ਇਹੀ ਰਸਤਾ ਹੈ। तो मैं समझदा भी ये पॉजिटिव डेवलपमेंट्स ने इस सारे पीरियड ठीक है, अमरिंदर सुखबीर बादल रहणगे, अकालियां दी गेम भी होएगी, ਉਹਨਾਂ ਨੂੰ ਜਦੋਂ ਲੱਗੇਗਾ ਕਿ ਭਾਈ ਹੁਣ ਕੁਰਬਾਨੀ ਦੇਣੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਦੇ ਦੇਣਗੇ, ਕੋਈ ਹੋਰ ਲੈ ਆਣਗੇ, ਪਰ ਕੁਝ ਚੀਜ਼ਾਂ ਹਿਸਟੋਰੀਕਲ ਰੈਕੋਰਡ ਦੇ ਵਿੱਚ ਸਾਹਮਣੇ ਆ ਜਾਂਦੀਆਂ। ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਦੀ ਸਾਡੀ ਸਟਰੈਂਥ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਉੱਥੇ ਬੈਠ ਕੇ ਉਸ ਦਾਇਰਾਕਾਰ 'ਚ ਰਹਿੰਦੇ ਆ ਉਹਨਾਂ ਦੇ ਥਾਪੇ ਹੋਏ ਬੰਦੇ, ਉਹਨਾਂ ਦੇ ਨੈਟਵਰਕ ਜਿੱਥੇ ਆਮ ਸਿੱਖਾਂ ਨੂੰ ਬਾਹਰ ਰੋਕਿਆ ਹੋਇਆ, ਜੋ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਹੈ, ਜਾ ਨਹੀਂ ਦਿੱਤਾ ਗਿਆ, ਬਿਲਕੁਲ ਜਥੇਦਾਰ ਹੈ ਉਹਨਾਂ ਦਾ, ਜੇ ਉਹ ਵੀ ਇਹ ਕਹਿੰਦਾ ਹੈ ਕਿ ਭਾਈ ਜਿਹੜਾ ਸਿੱਖ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ, ਤਾਂ ਇਹ ਸਾਡੀ ਸਟਰੈਂਥ ਹੈ। ਮੈਂ ਸਮਝਦਾ ਕਿ ਬਹੁਤ ਵਾਰ ਅਸੀਂ ਕਮਜ਼ੋਰੀਆਂ ਦੀ ਗੱਲ ਕਰਦੇ, ਕਰਨੀ ਵੀ ਚਾਹੀਦੀ ਹੈ, ਐਨਾਲਿਸਿਸ ਵੀ ਹੁੰਦਾ ਹੈ। ਦੋ ਕਿਸਮ ਦੇ ਲਫ਼ਜ਼ ਮੈਂ ਅਕਸਰ ਇਹ ਦੁਹਰਾਉਂਦਾ, ਇੱਕ ਸੈਲਫ ਐਨਾਲਿਸਿਸ ਹੁੰਦਾ ਹੈ, ਇੱਕ ਸੈਲਫ ਕੰਡੈਮਨੇਸ਼ਨ ਹੁੰਦਾ ਹੈ। ਪੰਜਾਬੀ 'ਚ ਅਸੀਂ ਕਹਾਂਗੇ ਆਪਾ ਪੜਚੋਲ ਤੇ ਆਪਾ ਨਖੇਦੀ। ਆਪਾ ਪੜਚੋਲ ਬੜੀ ਜ਼ਰੂਰੀ ਹੈ ਕਿ ਭਾਈ ਅਸੀਂ, ਜਿਵੇਂ ਭਾਈ ਗੁਰਦਾਸ ਸਿੰਘ ਨੇ ਫਰਮਾਇਆ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤਰ। ਸਾਨੂੰ ਆਪਣੀ ਸਟ੍ਰੈਟਜੀ, ਕੰਮ ਕਰਨ ਦਾ ਢੰਗ, ਕੀ ਪਹੁੰਚ ਹੋਏ, ਇਹਦੇ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਹੈ। ਪਰ ਆਪਾ ਨਖੇਦੀ ਜਿਹੜੀ ਹੈ ਇਹ ਬੜੀ ਡਿਸਟਰਕਟਿਵ ਹੁੰਦੀ ਹੈ, ਜਿਹਨੂੰ ਸਾਦਾ ਪੰਜਾਬੀ 'ਚ ਕਹਿੰਦੇ ਨੇ ਆਪਣੇ ਸਿਰ 'ਚ ਆਪ ਹੀ ਸਵਾਹ ਪਾਉਣੀ। ਤੇ ਸਾਡਾ ਇੱਕ ਤਬਕਾ ਇਸੇ ਕੰਮ ਤੇ ਹੀ ਲੱਗਾ ਹੁੰਦਾ ਹੈ ਜੀ। ਉਹ ਕੋਈ ਕਹੇਗਾ ਜੀ ਪਹਿਲਾਂ ਸਿੱਖ ਬਣ ਜਾਓ, ਹਾਂਜੀ ਖਾਲਿਸਤਾਨ ਆਪੇ ਹੀ ਬਣ ਜਾਏਗਾ। ਉਹ ਭਾਈ ਕਿਹਨੇ ਕ੍ਰਾਈਟੇਰੀਆ ਤਾਂ ਸਤਿਗੁਰੂ ਜਾਣਦਾ ਹੈ ਕਿ ਕੌਣ ਨੇੜੇ ਹੈ, ਕੌਣ ਦੂਰ ਹੈ, ਕਿਹਦੇ ਤੇ ਗੁਰੂ ਦੀ ਬਖਸ਼ਿਸ਼ ਹੈ, ਕਿਹਨੂੰ ਗੁਰੂ ਨੇ ਆਪਣੀ ਗੋਦ ਦੇਣੀ ਹੈ। ਸੋ ਮੈਂ ਸਮਝਦਾ ਵੀ ਇਹ ਜਦੋਂ ਇਸ ਕਿਸਮ ਦੇ ਲੰਬੀ ਇੱਕ ਦੌੜ ਵੱਲ ਔਰ ਇਹ ਸਾਡਾ ਇੱਕ ਇੰਟੈਲੈਕਚੁਅਲ ਤਬਕਾ ਵੀ ਕਰ ਰਿਹਾ, ਅਜੇ ਵੀ ਕਰ ਰਿਹਾ, ਤੁਹਾਡੇ 'ਚ ਇਹ ਵੀ ਨਹੀਂ ਕੀਤਾ, ਤੁਸੀਂ ਇਹ ਵੀ ਨਹੀਂ ਕੀਤਾ, ਸਾਡਾ ਪੰਜਾਬ ਨੇਸ਼ਨਹੁੱਡ ਦੀ ਡੈਫੀਨੇਸ਼ਨ 'ਚ ਕਿਵੇਂ ਆਏਗਾ, ਇਹ ਕਿਵੇਂ ਹੋਏਗਾ, ਨੇਸ਼ਨ ਸਟੇਟਸ ਡਿੱਗ ਰਹੀ ਹੈ। ਦੂਜਾ ਉਹ ਗੱਲ ਛੱਡੋ, ਤੁਸੀਂ ਇਹ ਦੇਖੋ ਕਿ ਭਾਈ ਅਸੀਂ ਇੱਕ ਧਰਤੀ ਦਾ ਖਿੱਤਾ ਪੋਲੀਟੀਕਲ, ਔਰ ਇਹ ਵੀ ਕਿਉਂਕਿ ਜਦੋਂ ਰੂਹਾਨੀਅਤ ਦੀ ਦੁਨੀਆ ਦੇ ਇੰਟਰਪ੍ਰੀਟਰ ਵਿੱਚ ਆ ਵੜਦੇ ਨੇ, ਆਪਣੇ ਆਪ ਨੂੰ ਰੂਹਾਨੀਅਤ ਦੇ ਐਕਸਪਰਟ ਕਹਿੰਦੇ ਨੇ, ਉਹ ਸਭ ਰਾਜ ਸ੍ਰਿਸ਼ਟਕਾਰ ਹੈ। ਉਹ ਤੁਹਾਨੂੰ ਜਿਹੜਾ ਤੁਹਾਡੇ ਪੰਜਾਬੀ ਦਾ ਇੱਕ ਅਖਾਣ ਹੈ ਕਿ ਆਪ ਜੋਗੀ ਜਾਗ ਨਹੀਂ, ਪੰਜ ਪੀਰ ਸਾਧ ਨਹੀਂ, ਕਿ ਆਪਣੇ ਬਹਿਣ ਦੀ ਤੁਹਾਡੇ ਕੋਲ ਥਾਂ ਨਹੀਂ ਹੈ, ਤੁਸੀਂ ਕਹੋ ਜੀ ਪੰਜ ਪੀਰਾਂ ਦੀ ਬੇਨਤੀ ਕਰਨੀ, ਇਹ ਨਹੀਂ ਹੈ। ਇਸ ਜਿਹੜਾ ਇਹ ਪਾਰਟ ਹੈ ਇਹਦੇ ਤੋਂ ਵੀ ਆਗਾਹ ਕਰਨਾ ਚਾਹੁੰਦਾ ਹੈ ਕਿ ਭਾਈ ਅਲਟੀਮੇਟਲੀ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ ਇਹ ਰੱਬ ਦੇ ਕੋਲ ਨੇ, ਲੇਕਿਨ ਇੱਕ ਗੱਲ ਹਰ ਸਿੱਖ ਨੂੰ, ਭਾਵੇਂ ਕੋਈ ਪ੍ਰੈਕਟਿਸਿੰਗ ਹੈ, ਕਮਜ਼ੋਰ ਹੈ, ਨਿਤਨੇਮੀ ਹੈ, ਨਹੀਂ ਹੈ, ਸਰੂਪ ਹੈ, ਜੋ ਵੀ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ, ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਊਥ ਏਸ਼ੀਆ ਦੇ ਉਸ ਖਿੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਜਦੋਂ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਯੂਪੀ ਦਾ ਤੁਸੀਂ ਦਿਖਾ ਰਹੇ ਹੋ ਬੈਕਗਰਾਉਂਡ, ਮੱਧ ਪ੍ਰਦੇਸ਼ ਨਜ਼ਰ ਆਉਂਦਾ ਹੈ, ਗੁਜਰਾਤ ਦੇ ਸਿੱਖਾਂ ਦਾ ਅਸੀਂ 50,000 ਤੋਂ ਜ਼ਿਆਦਾ ਦਾ ਉਜਾੜਾ ਦੇਖਿਆ ਹੈ। ਗਿਆਨ ਗੋਦੜੀ ਗੁਰਦੁਆਰਾ ਕਿਵੇਂ ਉਹਨਾਂ ਨੇ ਕਨਵਰਟ ਕਰ ਦਿੱਤਾ ਹੈ, ਉਹਨੂੰ ਸਕਾਊਟਸ ਦਾ ਦਫ਼ਤਰ ਬਣਾ ਦਿੱਤਾ ਹੈ। ਗੁਰਦੁਆਰਾ ਡੌਂਗਮੌਰ 'ਚ ਕੀ ਹੋਇਆ ਹੈ, ਵਾਦੀ ਕਸ਼ਮੀਰ ਦੇ ਵਿੱਚ ਸਿੱਖਾਂ ਦੇ ਨਾਲ ਕੀ ਚੱਲ ਰਿਹਾ ਹੈ,
ਕਸ਼ਮੀਰੀ ਪੰਡਤ ਸਿਰ ਜੀ ਤੇ ਬਿਠਾਏ ਹੋਏ ਨੇ ਤੇ ਸਿੱਖਾਂ ਨੂੰ ਮਾਈਨੋਰਿਟੀ ਸਟੇਟਸ ਦੇਣ ਨੂੰ ਤਿਆਰ ਨਹੀਂ ਨੇ। ਸੋ ਇਹ ਕਦੋਂ ਜੀ ਤੱਕ ਅਸੀਂ ਇਹ ਬਿਮਾਰੀ ਦੇ ਸਿੰਪਟਮ ਹੀ ਐਲਾਨਦੇ ਰਵਾਂਗੇ? ਸਾਡਾ ਬਹੁਤ ਸਾਰਾ ਜੀ ਸੋਸ਼ਲ ਮੀਡੀਆ ਵੀ ਅਸੀਂ ਸਿੰਪਟਮਸ ਦੇ ਉੱਤੇ ਜ਼ੋਰ ਦਿੰਦੇ ਹਾਂ। ਬਿਮਾਰੀ ਦਾ ਡਾਇਗਨੋਸਿਸ ਹੈ ਕਿ ਇਹ ਗੁਲਾਮੀ ਹੈ ਔਰ ਇਹਦੀ ਮੈਡੀਸਨ ਔਰ ਪਰਮਾਨੈਂਟ ਟ੍ਰੀਟਮੈਂਟ ਹੈ ਲਿਬਰੇਸ਼ਨ, ਜੀ ਆਜ਼ਾਦੀ, ਮੁਕੰਮਲ ਆਜ਼ਾਦੀ, ਖਾਲਿਸਤਾਨ ਦੀ ਜੀ ਪੋਲੀਟੀਕਲ ਐਂਟੀਟੀ। ਇਸ ਦੇ ਲਈ ਅਸੀਂ ਕੰਮ ਕਰੀਏ। ਫੋਕਸ ਕਲੀਅਰ ਜੀ ਹੋਣਾ ਚਾਹੀਦਾ। ਜਿਹੜੀਆਂ ਕੌਮਾਂ ਗਵਾਚ ਜਾਂਦੀਆਂ ਨੇ ਮਲਟੀਪਲ ਡਾਇਰੈਕਸ਼ਨ 'ਚ ਚੱਲ ਕੇ, ਉਹਨਾਂ ਨੂੰ ਫਿਰ ਅਲਟੀਮੇਟਲੀ ਉਹਦੀ ਲੀਡਰਸ਼ਿਪ ਨੂੰ ਵੀ ਇਹ ਸਵਾਲ ਪੁੱਛਿਆ ਜਾਂਦਾ ਹੈ, ਜਿਹੜਾ ਜੀ ਅਕਸਰ ਜਿਹੜਾ ਮੈਂ ਅਕਸਰ दोहराना है कि तू इधर जी उधर की बात न कर, तू ये जी बता काफिला जी क्यों लुटा, ये राह जनी की बात नहीं, तेरी जी रहबरी का सवाल है। कि राह जन पै गए, जी डाकू पै गए, काफिले ਨੂੰ ਲੁੱਟ ਲਿਆ। ਗੱਲ ਇਹ ਨਹੀਂ, ਇਹ ਗੱਲ ਤਾਂ ਵੀ ਤੂੰ ਰਹਿਬਰ ਹੈ, ਤੂੰ ਕਾਫਲੇ ਦਾ जी ਲੀਡਰ ਸੀ, ਤੂੰ ਕਿਉਂ ਨਹੀਂ जी ਮਹਿਫੂਜ਼ ਕੀਤਾ? ਸੋ ਇਹ ਸਵਾਲ ਭਵਿੱਖ ਨੇ ਸਾਨੂੰ ਵੀ ਪੁੱਛਣੇ, ਸਾਡੀ ਜਨਰੇਸ਼ਨ ਨੂੰ, ਕਿ ਤੁਸੀਂ ਖਾਲਿਸਤਾਨ ਬਣਾਉਣ ਦੇ ਲਈ ਕੀ ਕੀਤਾ ਜਾਂ ਕਿਉਂ ਨਹੀਂ ਤੁਸੀਂ ਇਹਨੂੰ ਸਕਸੈਸ ਤੱਕ। ਜੀ ਡਾਕਟਰ ਸਾਹਿਬ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਸ ਅਹਿਮ ਮਸਲੇ ਦੇ ਉੱਤੇ। ਚਾਈਨਾ ਤੇ ਇੰਡੀਆ ਦਾ ਕੌਨਫਲਿਕਟ, ਅਸੀਂ ਆਪਣੀ ਖਾਲਸਾ ਰਾਜ ਦੀਆਂ ਹੱਦਾਂ ਦੇ ਬਾਰੇ ਵੀ ਗੱਲ ਕੀਤੀ ਹੈ, ਨੇਪਾਲ ਦੇ ਬਾਰੇ ਵਿੱਚ ਵੀ ਗੱਲ ਕੀਤੀ ਹੈ, ਜੋ ਇੰਟਰਨੈਸ਼ਨਲ ਪ੍ਰਭਾਵ ਨੇ ਉਹਦੇ ਬਾਰੇ ਵੀ ਗੱਲਬਾਤ ਕੀਤੀ ਹੈ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਫਿਰ ਤੁਹਾਨੂੰ ਇਵੇਂ ਜਿਹੜੀ ਖੇਚਲ ਆ ਉਹ ਦਿੰਦੇ ਰਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸਾਰਿਆਂ ਨੇ ਹੀ ਸੁਣਿਆ ਗੱਲਬਾਤ ਨੂੰ, ਜੋ ਪ੍ਰਭਾਵ ਨੇ, ਜੋ ਅੰਤਰਰਾਸ਼ਟਰੀ ਲੈਵਲ ਤੇ ਪ੍ਰਭਾਵ ਨੇ। ਸੋ ਬਹੁਤ ਹੀ ਜ਼ਰੂਰੀ ਹੋ ਜਾਂਦਾ ਜਦੋਂ ਕੁਝ ਅਜਿਹੇ ਮਸਲੇ ਬਣ ਜਾਣ ਤਾਂ ਸਾਨੂੰ ਆਪਣਾ ਪਿਛੋਕੜ ਜਿਹੜਾ ਉਹਨੂੰ ਜ਼ਰੂਰ ਸਾਨੂੰ ਫੋਲਣਾ ਚਾਹੀਦਾ ਆ। ਤੇ ਲੱਦਾਖ ਜਾਂ ਇਹ ਸਾਰਾ ਤਿੱਬਤ ਦਾ ਏਰੀਆ, ਉਹ ਏਰੀਆ ਜਿੱਥੇ ਖਾਲਸਾ ਪੰਥ ਦੇ ਉਹ ਜਰਨੈਲ ਮਹਾਰਾਜਾ ਰਣਜੀਤ ਸਿੰਘ ਦਾ ਉਹ ਜਨਰਲ ਜ਼ੋਰਾਵਰ ਸਿੰਘ ਜਿਹਨੇ ਆਪਣੇ ਖਾਲਸਾਈ ਨਿਸ਼ਾਨਾਂ ਨੂੰ ਝੁਲਾਇਆ। ਤੇ ਜਦੋਂ ਗੱਲ ਕਰਦੇ ਆ ਹਿੰਦੁਸਤਾਨ ਦੀਆਂ ਇਹਨਾਂ ਸਰਹੱਦਾਂ ਦੀ, ਜਿੱਥੇ ਇੱਕ ਠੋਕ ਕੇ ਚਾਈਨਾ ਵੀ ਇਹ ਗੱਲ ਕਰ ਦਿੰਦਾ ਆ 1977 ਦੇ ਵਿੱਚ, ਜਦੋਂ ਇੰਡੀਅਨ ਪ੍ਰਾਈਮ ਮਿਨਿਸਟਰ ਕਈ ਇਹ ਵੀ ਗੱਲ ਕਰਦੇ ਆ ਕਿ ਵਾਜਪਾਈ, ਪਰ ਮੈਂ ਇੱਕ ਗੱਲ ਜਗ੍ਹਾ ਪੜ੍ਹਿਆ ਵੀ ਜਿਹੜਾ ਇਹ ਸੀਗਾ 1977 ਦਾ ਰਾਮ ਜੀ ਦੇਸਾਈ ਕਰਕੇ, ਉਹ ਜਦੋਂ ਜਾਂਦਾ ਹੈ ਚਾਈਨਾ ਤਾਂ ਉਹਨੂੰ ਵੀ ਇਸ ਹੀ ਗੱਲ ਦੇ ਉੱਤੇ ਕਿਹਾ ਜਾਂਦਾ ਕਿ ਇਹ ਸਰਕਾਰੇ ਖਾਲਸਾ ਜੀ ਦੀਆਂ ਸਰਹੱਦਾਂ ਨੇ, ਇਹ ਉਹਨਾਂ ਦੇ ਨਾਲ ਹੀ ਨਿਬੇੜੀਆਂ ਜਾਣਗੀਆਂ। ਤੇ ਜਿੱਥੇ 20 ਫੌਜੀਆਂ ਨੂੰ ਮਰਵਾ ਕੇ ਸ਼ਹੀਦ ਕਰਵਾ ਕੇ, ਚਲੋ ਕਹਿ ਦਈਏ ਕਈ ਇਸ ਗੱਲ ਦਾ ਵੀ ਮਾਈਂਡ ਕਰਦੇ ਆ, 20 ਫੌਜੀ ਭਾਰਤ ਵੱਲੋਂ ਲੜਦੇ ਹੋਏ ਚਾਈਨਾ ਦੇ ਨਾਲ ਹੱਥੋਂ ਹੱਥੀ ਹੁੰਦੇ ਹੋਏ ਸ਼ਹੀਦ ਹੋ ਜਾਂਦੇ ਆ। ਤੇ ਉੱਥੇ ਉਸ ਤੋਂ ਬਾਅਦ ਇੰਡੀਅਨ ਪ੍ਰਾਈਮ ਮਿਨਿਸਟਰ ਕਹਿੰਦਾ ਹੈ ਕਿ ਚਾਈਨਾ ਜਿਹੜਾ ਆ ਉਹ ਤਾਂ ਆਇਆ ਹੀ ਨਹੀਂ, ਭਾਰਤ ਦੀ ਸੀਮਾ ਦੇ ਅੰਦਰ ਦਾਖਲ ਹੀ ਨਹੀਂ ਹੋਇਆ। ਸੋ ਬੜੀ ਹੈਰਾਨੀ ਵਾਲੀਆਂ ਗੱਲਾਂ ਨੇ, ਕਿਵੇਂ ਦਾ ਇਹ ਪ੍ਰੋਪੋਗੈਂਡਾ ਜਿਹੜਾ ਆ ਹਿੰਦੁਸਤਾਨ ਹਮੇਸ਼ਾ ਹੀ ਕਰਦਾ ਰਹਿੰਦਾ। ਸਾਨੂੰ ਸਟਰੋਂਗ ਹੋਣ ਦੀ ਲੋੜ ਆ, ਸਾਨੂੰ ਆਪਣੀ ਥਿੰਕ ਜਿਹੜੀ ਆ ਉਹਨੂੰ ਪੱਕਿਆਂ ਕਰਨ ਦੀ ਲੋੜ ਆ ਕਿ ਖਾਲਸੇ ਦੇ ਰਾਜ ਤੋਂ ਬਿਨਾਂ, ਆਪਣੇ ਕੌਮੀ ਘਰ ਤੋਂ ਬਿਨਾਂ ਕੋਈ ਹੱਲ ਨਹੀਂ ਆ। ਜਿੰਨਾ ਚਿਰ ਤੁਸੀਂ ਇਸ ਹਿੰਦੁਸਤਾਨ ਦੇ ਥੱਲੇ, ਜਿਵੇਂ ਡਾਕਟਰ ਸਾਹਿਬ ਗੱਲ ਕਰਦੇ ਸੀ, ਰॉ ਮਟੀਰੀਅਲ ਤੁਸੀਂ ਇਹਨਾਂ ਦਾ ਬਣਦੇ ਰਹੋਗੇ, ਉਹਨਾਂ ਚਿਰ ਇਹ ਸਾਡਾ ਜਿਹੜਾ ਆ ਉਹ ਕਾਣ ਇਸ ਮੁਲਕ ਦੇ ਵਿੱਚ ਇਵੇਂ ਹੁੰਦਾ ਰਹੇਗਾ। ਜਿੱਥੇ ਤੁਸੀਂ ਉਹਨਾਂ ਪੰਜਾਬ ਦੇ ਉਹਨਾਂ ਨੌਜਵਾਨਾਂ ਦੀਆਂ ਚਿਖਾਂ ਨੂੰ, ਉਹਨਾਂ ਫੌਜੀਆਂ ਨੂੰ ਤੁਸੀਂ ਅਗਨ ਦੇ ਰਹੇ ਹੋ, ਦੂਜੇ ਪਾਸੇ ਉਸੇ ਮੁਲਕ ਦੇ ਵਿੱਚ ਜਦੋਂ ਯੂਪੀ ਦੀ ਗੱਲ ਕਰਦੇ ਆ, ਯੂਪੀ ਦੇ ਵਿੱਚ 5000 ਤੋਂ ਵੱਧ ਜਿਹੜੇ ਪਰਿਵਾਰ ਨੇ, ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਦੇ ਜ਼ਿਲ੍ਹਾ ਰਾਮਪੁਰਾ ਦੇ 15 ਪਿੰਡ ਥੋੜੇ ਨਹੀਂ ਹੁੰਦੇ, ਇੱਥੇ ਤਾਂ 2 ਘਰਾਂ ਦਾ ਤੁਸੀਂ ਪਰਿਵਾਰ ਨੂੰ ਉਜਾੜਾ ਪੈ ਜਾਵੇ ਤਾਂ ਵਕਤ ਪੈ ਜਾਂਦਾ। 15 ਪਿੰਡ ਜ਼ਿਲ੍ਹਾ ਬਿਜਨੌਰ ਦੀ ਨਗੀਨਾ ਤਹਿਸੀਲ ਚ ਪੈਂਦੇ ਪਿੰਡ ਚੰਪਤਪੁਰ ਤੇ ਜ਼ਿਲ੍ਹਾ ਲਖੀਮਪੁਰ ਖੀਰੀ ਦੀ ਤਹਿਸੀਲ ਨਿਗਾਸਨ ਦੇ ਪਿੰਡ ਰਣਨਗਰ ਵਿਚਲੇ ਕਿਸਾਨਾਂ ਨੂੰ ਜਿਹੜਾ ਆ ਉਜਾੜੇ ਦੇ ਜਿਹੜੇ ਉਹ ਆਦੇਸ਼ ਹੋ ਗਏ ਆ। 1947 ਦੇ ਵਿੱਚ ਇਹ ਪਰਿਵਾਰ ਜਿਹੜੇ ਯੂਪੀ ਦੇ ਵਿੱਚ ਆ ਕੇ ਵੱਸਦੇ ਨੇ। ਇਹਦੇ ਪਿੱਛੇ ਵੀ ਇੱਕ ਵੱਡੀ ਜਿਹੜੀ ਇੱਕ ਨੀਤੀ ਜਿਹੜੀ ਆ ਉਹ ਭਾਰਤੀ ਸਰਕਾਰ ਦੀ ਆ। ਜਦੋਂ 1947 ਦੇ ਵਿੱਚ ਸਾਡਾ ਆਪਣਾ ਖੁਦ ਦਾ ਇਹ ਪੰਜਾਬ, ਇਹ ਦੇਸ਼ ਪੰਜਾਬ ਨੂੰ ਡਿਵਾਈਡ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਸਿੱਖ ਪਾਪੂਲੇਸ਼ਨ ਜਾਂ ਜਿਹੜੀ ਸਿੱਖ ਆਬਾਦੀ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਜਿਹਨੇ ਆਉਣਾ ਸੀ, ਪੰਜਾਬ ਦੇ ਵਿੱਚ ਬਸਣਾ ਸੀ, ਉਹਦੇ ਨਾਲ ਵੀ ਇੱਕ ਨੀਤੀ ਘੜੀ ਗਈ ਕਿ ਇਹਨਾਂ ਸਿੱਖਾਂ ਨੂੰ ਜਿਹੜਾ ਆ ਇਕੱਠੇ ਨਾ ਹੋਣ ਦਿਓ, ਤਾਂ ਕਿ ਇਹ ਜੇ ਇਕੱਠ ਦੀ ਹੀ ਇੱਕ ਇਹਨਾਂ ਨੂੰ ਮੁਸ਼ਕਲ ਸੀ ਵੀ ਜਿਹੜੇ ਸਿੱਖ ਜਿਹੜੇ ਇਕੱਠੇ ਹੋਣਗੇ
ਤਾਂ ਇਹ ਕਿਤੇ ਨਾ ਕਿਤੇ ਭਾਰਤ ਦੇ ਉੱਤੇ ਹੈਵੀ ਹੋਣਗੇ। ਤਾਂ ਉਹਨਾਂ ਨੂੰ ਵੱਖ-ਵੱਖ ਭਾਰਤ ਦੇ ਜਿਹੜੇ ਏਰੀਏ ਦੇ ਵਿੱਚ ਉਹਨਾਂ ਨੂੰ ਜ਼ਮੀਨਾਂ ਅਲਾਟ ਜਿਹੜੀਆਂ ਕਰ ਦਿੱਤੀਆਂ ਗਈਆਂ। ਇਵੇਂ ਹੀ ਇਹ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਜੰਗਲਾਂ ਨੂੰ ਵੱਢ ਕੇ ਉੱਥੋਂ ਦੇ ਜਾਨਵਰਾਂ ਦੇ ਨਾਲ ਲੜ ਕੇ ਜੰਗ ਕਰਕੇ ਕਦੇ ਸੱਪਾਂ ਦੇ ਸਿਰ ਜਿਹੜੇ ਨੇ ਉਹ ਪੈਰਾਂ ਥੱਲੇ ਮਿੰਧ ਕੇ ਇਹ ਜ਼ਮੀਨਾਂ ਜਿਹੜੀਆਂ ਨੇ ਉਹ ਆਬਾਦ ਕੀਤੀਆਂ। ਤੇ ਅੱਜ ਉਹਨਾਂ ਹੀ ਸਿੱਖਾਂ ਨੂੰ ਜਦੋਂ ਸਿੱਖਾਂ ਦੀ ਬਲੀ ਚੀਨੀ ਬਾਰਡਰਾਂ ਦੇ ਉੱਤੇ ਦੇਣ ਦੀਆਂ ਫੁੱਲ ਤਿਆਰੀਆਂ ਕੀਤੀਆਂ ਜਾ ਰਹੀਆਂ, ਜਦੋਂ ਸਿੱਖਾਂ ਦੇ ਫੌਜੀ ਆਰਮੀ ਸਿੱਖ ਰੈਜੀਮੈਂਟ ਦੇ ਆਰਮੀ ਦੇ ਟਰੱਕ ਖਾਲਸਾਈ ਨਿਸ਼ਾਨਾਂ ਨਾਲ ਝੂਲਦੇ ਹੋਏ ਬਾਰਡਰ ਵੱਲ ਨੂੰ ਵੱਧ ਰਹੇ ਨੇ, ਆਪਣੇ ਉਸ ਖਾਲਸਾਈ ਧਰਤੀ ਦੇ ਵੱਲ ਨੂੰ ਜਿੱਥੇ ਖਾਲਸੇ ਦਾ ਜ਼ੋਰ ਰਿਹਾ, ਜਿੱਥੇ ਖਾਲਸੇ ਦਾ ਰਾਜ ਰਿਹਾ ਉਧਰ ਨੂੰ। ਤਾਂ ਉਸ ਵੇਲੇ ਸਿੱਖਾਂ ਨੂੰ ਜਿਹੜਾ ਆ ਉਹ ਜਲੀਲ ਕੀਤਾ ਜਾ ਰਿਹਾ, ਕਿਸੇ ਦੀਆਂ ਦਸਤਾਰਾਂ ਲਾ ਕੇ ਨਾਲੇ ਵਾਲੇ ਪਾਣੀ ਦੇ ਵਿੱਚ ਜਿਹੜੀਆਂ ਸੁੱਟੀਆਂ ਜਾ ਰਹੀਆਂ, ਕਿਤੇ ਸਿੱਖਾਂ ਦੇ ਘਰ ਉਜਾੜੇ ਜਾ ਰਹੇ ਨੇ, ਕਿਤੇ ਉਹ ਮੱਧ ਪ੍ਰਦੇਸ਼ ਦੀ ਗੱਲ ਹੁੰਦੀ ਆ ਉੱਥੇ ਸਿਰਫ ਸਿੱਖੀ ਨਿਸ਼ਾਨ ਇਹ ਦਸਤਾਰਾਂ ਦੇ ਕਾਰਨ ਉਹਨਾਂ ਸ਼ਿਗਲੀ ਕਰ ਸਿੱਖਾਂ ਨੂੰ ਜਿਹੜਾ ਆ ਉਹ ਉਜਾੜਿਆ ਜਾਂਦਾ ਹੈ। ਕਿਤੇ ਸਾਡੇ ਗੁਰਦੁਆਰਾ ਡਾਂਗਮਾਰ ਸਾਹਿਬ ਜਿਹੜੇ ਨੇ ਉਹ ਢਾਏ ਜਾਂਦੇ ਨੇ, ਕਿਤੇ ਹਰ ਜਗ੍ਹਾ। ਜੇ ਅੱਜ ਗੱਲ ਕਰੀਏ ਭਾਰਤ ਦੇ ਵੱਖ-ਵੱਖ, ਜੇ ਆਪਾਂ ਕੱਛ ਏਰੀਏ ਦੀ ਗੱਲ ਕਰੀਏ, ਉੱਥੇ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਜ਼ਮੀਨਾਂ ਆਬਾਦ ਕਰਨ ਦਿੱਤੀਆਂ ਗਈਆਂ ਤੇ ਜੰਗਲ ਬਿਆਬਾਨ ਨੇ, ਤੁਸੀਂ ਇਹਨਾਂ ਨੂੰ ਬਾਹ ਲਓ। ਅੱਜ ਉਹ 3-3 ਪੁਸ਼ਤਾਂ ਹੋ ਗਈਆਂ ਤਾਂ ਉਹਨਾਂ ਨੂੰ ਉੱਥੋਂ ਉਜਾੜਿਆ ਜਾਂਦਾ। ਸਾਨੂੰ ਸੋਚਣਾ ਪੈਣਾ, ਇਹ ਸਾਡੇ ਪੰਜਾਬ ਦੀ ਸਾਡੀ ਸਿੱਖ ਯੂਥ ਨੂੰ ਇਹ ਸੋਚਣਾ ਪਊਗਾ, ਆਖਰ ਕਦੋਂ ਤੱਕ ਤੁਸੀਂ ਇਸ ਹਿੰਦੁਸਤਾਨੀ ਮੁਲਕ ਦਾ ਰਾ ਮਟੀਰੀਅਲ ਬਣ ਕੇ ਉਹਦੀ ਭੇਟ ਚੜ੍ਹਦੇ ਰਹੋਗੇ? ਕਦੋਂ ਤੱਕ ਇਹ ਮਾਵਾਂ ਦੀਆਂ ਜਿਹੜੀਆਂ ਗੋਦਾਂ ਨੇ ਸੁਣੀਆਂ ਹੁੰਦੀਆਂ ਵਿੱਚ ਕੁਝ ਜਿੰਨੇ ਵੀ ਵੀਰ ਸਾਡੇ ਨਾਲ ਅੱਜ ਜੁੜੇ ਹੋ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਹਰ ਸ਼ਨੀਵਾਰ ਪੰਜਾਬ ਦੀ ਸ਼ਾਮ 8 ਵਜੇ ਤੁਸੀਂ ਸਾਡੇ ਨਾਲ ਜਿਹੜਾ ਉਹ ਵੱਧ ਤੋਂ ਵੱਧ ਸਾਡੇ ਨਾਲ ਜੁੜਿਆ ਕਰੋ, ਇਸ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ। 1-2 ਕਮੈਂਟ ਸੀ ਜਿਹੜੇ ਮੇਰੀ ਨਿਗਾਹ ਦੇ ਵਿੱਚ ਆਏ, ਉਹਦੇ ਵਿੱਚ ਇੱਕ ਵੀਰ ਨੇ ਜਿਹੜਾ ਨੇ ਕਿਹਾ ਵੀ ਤੁਸੀਂ ਬਾਹਰ ਬੈਠੇ ਗੱਲ ਕਰਦੇ ਹੋ, ਪੰਜਾਬ ਵਿੱਚ 2 ਟਾਈਮ ਦੀ ਰੋਟੀ ਨਹੀਂ ਮਿਲਦੀ, ਗਵਰਨਮੈਂਟ ਜੌਬ ਦੀ ਗੱਲ ਤਾਂ ਪਾਸੇ ਰਹਿਣ ਦਿਓ, ਪ੍ਰਾਈਵੇਟ ਜੌਬ ਵੀ ਨਹੀਂ ਮਿਲਦੀ। ਫੌਜ ਦੀ ਜੌਬ ਕਰਦੇ ਸੀਨੀਅਰ ਦਾ ਹੁਕਮ ਮੰਨਣ ਲਈ ਪਾਬੰਦ ਹਨ। ਮੰਨਦੇ ਆ ਇਸ ਗੱਲ ਨੂੰ, ਪਾਬੰਦ ਨੇ। ਜੇਕਰ ਹੁਕਮ ਨਹੀਂ ਮੰਨਦਾ ਤਾਂ ਕੋਰਟ ਮਾਰਸ਼ਲ ਹੁੰਦਾ ਹੈ। ਤੋ ਅਸੀਂ ਜਿਹੜੀ ਗੱਲ ਕਰਦੇ ਹਾਂ, ਅਸੀਂ ਇਹੀ ਗੱਲ ਕਰਦੇ ਹਾਂ, ਗੁਲਾਮੀ ਹੈ। ਜੇ ਜੌਬਸ ਨਹੀਂ ਮਿਲਦੀਆਂ, ਇਹੋ ਹੀ ਹੱਲ ਜਿਹੜਾ ਅਸੀਂ ਚਾਹੁੰਦੇ ਹਾਂ ਵੀ ਆਪਣੀ ਖਾਲਸਾਈ ਫੌਜ ਹੋਵੇ। ਅਸੀਂ ਪਹਿਲਾਂ ਇਹ ਗੱਲ ਸੋਚੀਏ ਵੀ ਅਸੀਂ ਫੌਜ 10ਵੇਂ ਪਾਤਸ਼ਾਹ ਦੀਆਂ ਜਾਂ ਅਸੀਂ ਫੌਜ ਉਸ ਭਾਰਤ ਦੇ ਭਗਵਾਂ ਤੰਤਰ ਜਿਹਨੂੰ ਪਿਛਲੇ ਸਮੇਂ ਜਦੋਂ ਪਾਕਿਸਤਾਨ ਦੇ ਨਾਲ ਇਲੈਕਸ਼ਨ ਦੇ ਵੇਲੇ ਜਦੋਂ ਰੌਲਾ ਪੈਂਦਾ ਹੈ ਤਾਂ ਉਸ ਵੇਲੇ ਉਹਨੂੰ ਮੋਦੀ ਫੌਜ ਬਣਾ ਦਿੱਤਾ ਜਾਂਦਾ ਹੈ। ਤੇ ਜਦੋਂ ਅੱਜ ਉਹ ਫੌਜ ਜਦੋਂ ਚੋਣਾਂ ਨਹੀਂ ਹੈ, ਕੁਝ ਨੇੜੇ ਨਹੀਂ ਹੈ, ਤਾਂ ਉਸ ਵੇਲੇ ਉਸ ਫੌਜ ਦੀ ਹੀ ਕਸੂਰ ਕੱਢ ਦਿੱਤਾ ਜਾਂਦਾ ਕਿ ਗਸ਼ਤ ਫੌਜ ਨੇ ਕਰਨੀਆਂ, ਸਰਕਾਰ ਨੇ ਨਹੀਂ। ਇਹ ਇੰਡੀਅਨ ਚੈਨਲਸ ਨੇ ਪ੍ਰੋਪੋਗੰਡਾ ਕੀਤਾ, ਕਿਤੇ ਨਾ ਕਿਤੇ ਜਿਹੜਾ ਇੰਡੀਅਨ ਚੈਨਲਸ ਨੇ ਉਹ ਵੀ ਚੁੱਪੀ ਧਾਰ ਗਏ। ਇਹ ਵੀ ਗੱਲ ਦੇਖੀ ਗਈ ਹੈ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਹੁਣ ਉਹ ਡੋਗਾਲ ਜਾਂ ਉਹ ਜਿਹੜੇ ਉਹ ਲੱਭਦੇ ਨਹੀਂ ਕਿੱਥੇ ਗਏ, ਉਹ ਗੁਪਤ ਨੀਤੀਆਂ ਬਣਾਉਂਦੇ ਨੇ। ਤੇ ਇਹ ਗੱਲ ਨੂੰ ਬੜਾ ਸੋਚਣ ਦੀ ਲੋੜ ਆ। ਜਦੋਂ ਅਸੀਂ ਸਰਕਾਰ ਦੀਆਂ ਨਾਕਾਮੀਆਂ ਨੂੰ ਆਪਣੇ ਕੌਮੀ ਘਰ ਦੀ ਗੱਲ ਕਰਨ ਵਾਲਿਆਂ ਦੇ ਮੱਥੇ ਤਾਂ ਨਾ ਮੜੀਏ, ਇਹ ਗੱਲ ਤਾਂ ਤੁਹਾਨੂੰ ਸੋਚਣੀ ਪਊਗੀ। ਜੇ ਭਾਰਤ ਦੇ ਵਿੱਚ ਪੰਜਾਬ ਦੇ ਪੁੱਤ ਨਸ਼ਿਆਂ ਤੇ ਲੱਗਦੇ ਨੇ ਤਾਂ ਖਾਲਸਾ ਤਾਂ ਉਹਨਾਂ ਨੂੰ ਨਸ਼ੇ ਚੋਂ ਉਸ ਦਲਦਲ ਦੇ ਵਿੱਚੋਂ ਕੱਢਣ ਦੀ ਗੱਲ ਕਰਦਾ ਏ। ਜੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਨਿਕੰਮਾ ਦਿੱਤਾ ਗਿਆ ਹੈ ਤਾਂ ਖਾਲਸਾ ਤਾਂ ਉਸ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਦਾ ਹੈ। ਜੇ ਪੰਜਾਬ ਦੇ ਗਰੀਬ ਦੇ ਸਿਰ ਤੇ ਛੱਤ ਨਹੀਂ ਆ ਤਾਂ ਉਸ ਭਾਰਤੀ ਸਰਕਾਰਾਂ ਦਾ ਕਸੂਰ ਹੈ, ਨਾ ਕਿ ਖਾਲਸੇ ਦਾ। ਖਾਲਸਾ ਉਹਨਾਂ ਛੱਤਾਂ ਨੂੰ ਬਣਾਉਣ ਦੀ ਹਿੰਮਤ ਰੱਖਦਾ ਹੈ। ਖਾਲਸਾ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਦੁਨੀਆ ਦੇ ਵਿੱਚ ਬਿਨਾਂ ਰੰਗ ਨਸਲ ਭੇਦ ਭਾਵ ਦੇ ਉਹਨਾਂ ਦੇ ਮੂੰਹ ਨੂੰ ਲੰਗਰ ਦਿੰਦਾ ਹੈ, ਉਹਨਾਂ ਦੇ ਲਈ ਜ਼ਰੂਰੀ ਵਸਤਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦਾ ਹੈ। ਸੋ ਖਾਲਸਾ ਇੱਕ ਨਿਆਰਾ ਹੈ। ਤੁਸੀਂ ਇਹਨੂੰ ਹਿੰਦੁਸਤਾਨੀ ਹਕੂਮਤ ਦੇ ਗੱਲ ਨਾ ਲਾਓ, ਸਾਨੂੰ ਇਕੱਠਿਆਂ ਹੋਣਾ ਪਊਗਾ। ਜਦੋਂ ਤੱਕ ਅਸੀਂ ਇਕਜੁੱਟ ਹੋ ਕੇ ਇਹਨਾਂ ਸਰਕਾਰੀ ਨੀਤੀਆਂ ਦੇ ਖਿਲਾਫ ਜਾਂ ਭਾਰਤੀ ਦਹਿਸ਼ਤਗਰਦੀ ਹਕੂਮਤ ਦੀ ਗੁੰਡਾਗਰਦੀ ਦੇ ਖਿਲਾਫ ਅਸੀਂ ਇਕਜੁੱਟ ਨਹੀਂ ਹੁੰਦੇ, ਜਦੋਂ ਤੱਕ ਅਸੀਂ ਇਹਨਾਂ ਦੇ ਪ੍ਰੋਪੋਗੰਡਾਜ਼ ਨੂੰ ਸਮਝਦੇ ਨਹੀਂ, ਉਹਨਾਂ ਚਿਰ ਅਸੀਂ ਇਹ ਗੱਲ ਦੇ ਵਿੱਚੋਂ ਜਿਹੜੀ ਇਹ ਗੁਲਾਮੀ ਆ ਉਹ ਨਹੀਂ ਲਾ ਸਕਾਂਗੇ। ਸੋ ਤੁਹਾਡਾ ਸਾਰਿਆਂ ਦੇ ਆਖਰ ਦੇ ਵਿੱਚ ਟਾਈਮ ਅੱਜ ਅਸੀਂ ਜ਼ਿਆਦਾ ਲੈ ਗਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਵੇਂ ਹੀ ਆਪਣੇ ਉਹਨਾਂ ਪੰਥਕ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਰਹਾਂਗੇ। ਡਾਕਟਰ ਸਾਹਿਬ ਦੇ ਨੂੰ ਵੀ ਆਪਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਨਾ ਕਿਸੇ ਇਹੋ ਜਿਹਾ ਸਿੰਸੀਅਰ ਗੱਲਬਾਤ ਦੇ ਉੱਤੇ ਆਪਾਂ ਫਿਰ ਲੈ ਕੇ ਆਵਾਂਗੇ। ਤੇ ਆਉਂਦੇ ਸ਼ਨੀਵਾਰ ਤੱਕ ਦਾਸ ਨੂੰ ਇਜਾਜ਼ਤ ਦਿਓ ਤੇ ਤੁਸੀਂ ਟਾਈਮ ਜ਼ਰੂਰ ਨੋਟ ਕਰ ਲਓ। ਪੰਜਾਬ ਦੇ 8 ਵਜੇ TV ASP ਆਪਣਾ ਸਾਂਝਾ ਪੰਜਾਬ ਰੇਡੀਓ ਵੌਇਸ ਆਫ ਖਾਲਸਾ, ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਮੀਡੀਆ ਕੌਂਸਲ ਵੱਲੋਂ ਸੈਲਫ ਡਿਟਰਮੀਨੇਸ਼ਨ ਕੌਂਸਲ ਵੱਲੋਂ ਆਪ ਜੀ ਦੇ ਰੂਬਰੂ ਹੁੰਦੇ ਰਹਾਂਗੇ ਜੀ। ਇਜਾਜ਼ਤ ਦਿਓ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।